ਲੌਜ਼ ਆਖਦੇ ਨੇ, ਉਸ ਦੇ ਬਾਰੇ ਜਿਹੜੀਆਂ ਆ ਉਹ ਆਪਾਂ ਤੁਹਾਨੂੰ ਜਿਹੜੀਆਂ ਜਾਣਕਾਰੀਆਂ ਦਿੰਦੇ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਵੀ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਇਹਨਾਂ ਦੇ ਆਫਿਸ ਦੇ ਵਿੱਚ ਨੰਬਰ 4082722500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ 408-272-2500 ਦੇ ਉੱਤੇ। ਇਸ ਵਾਰ ਵੀ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਨਾ ਲੈਣ ਦੇ ਉੱਤੇ ਭਾਰੀ ਜੁਰਮਾਨਾ ਤੁਹਾਨੂੰ ਹੋ ਸਕਦਾ ਆ। ਉਸ ਤੋਂ ਬਚਣ ਦੇ ਲਈ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ 408-272-2500 ਦੇ ਉੱਤੇ। ਨਾਲ ਹੀ ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸੰਘਾ ਕਲੋਵਿਸ ਤੋਂ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਨਾਗਰਾ ਸੈਕਰਾਮੈਂਟੋ, ਬਿੰਦਰ ਧਾਲੀਵਾਲ, ਸੁਲੱਖਣ ਸਿੰਘ, ਹਰਬੰਸ ਕੌਰ ਟੁੰਗ ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ, ਲਖਬੀਰ ਸਿੰਘ ਸਮਰਾ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਪੈਂਸਲਵੇਨੀਆ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕੁਲਦੀਪ ਸਿੰਘ ਮਜ਼ੂਰੀ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਇਸ ਤੋਂ ਪਹਿਲਾਂ ਜਿਹੜੀ ਆ ਉਹ ਆਪਾਂ ਟਰੱਕਿੰਗ ਦੇ ਬਾਰੇ ਗੱਲਬਾਤ ਕਰੀਏ। ਦਿਨ ਜਿਹੜੇ ਆ ਜੀ ਬਹੁਤ ਥੋੜ੍ਹੇ ਰਹਿ ਗਏ ਨੇ ਇਲੈਕਸ਼ਨ ਦੇ ਵਿੱਚ, 5 ਦਿਨ ਮਹਿਜ ਜਿਹੜੇ ਉਹ ਰਹਿ ਗਏ ਨੇ। ਸੋ ਇੱਕ ਵਾਰੀ ਫੇਰ ਆਪਾਂ ਆਪਣੇ ਸਰੋਤਿਆਂ ਨੂੰ ਇਹੀ ਬੇਨਤੀ ਕਰਦੇ ਹਾਂ, ਜਿਨ੍ਹਾਂ ਨੇ ਅਜੇ ਤੱਕ ਆਪਣੇ ਬੈਲਟ ਦੀ ਵਿੱਚੋਂ ਜਿਹੜਾ ਆ ਵੋਟ ਦਾ ਵਰਤੋਂ ਨਹੀਂ ਕੀਤੀ, ਅਜੇ ਤੱਕ ਭੁਗਤਾਨ ਨਹੀਂ ਕੀਤਾ, ਉਹ ਕਿਰਪਾ ਕਰਕੇ ਸਮੇਂ ਸਿਰ ਭੁਗਤਾਨ ਕਰ ਦਿਓ। ਬਹੁਤ ਸਾਰੇ ਹੁਣ ਲੋਕ ਕਹਿ ਰਹੇ ਆ ਵੀ USPS ਦੇ ਜ਼ਰੀਏ ਨਾ ਘੱਲਿਓ ਮੇਲ ਇਨ ਵਾਪਸ, ਤਾਂ ਵੀ ਕਿਉਂਕਿ ਇਹ ਵੀ ਇਹ ਨਾ ਹੋਵੇ ਵੀ ਸਮੇਂ ਸਿਰ ਜਿਹੜੀ ਉਹ ਤੁਹਾਡੀ ਉੱਥੇ ਪਹੁੰਚ ਨਾ ਸਕੇ। ਸੋ ਟਰਾਈ ਕਰੋ ਵੀ ਜਿਹੜੇ ਵੱਖ-ਵੱਖ ਬੈਲਟ ਡਰੋਪ ਬਾਕਸਿਸ ਬਣੇ ਪਏ ਨੇ ਤੁਹਾਡੇ ਸ਼ਹਿਰਾਂ ਦੇ ਵਿੱਚ, ਕਾਊਂਟੀਜ਼ ਦੇ ਵਿੱਚ, ਉੱਥੇ ਜਾ ਕੇ ਤੁਸੀਂ ਉਹਨਾਂ ਨੂੰ ਆਪਣੀ ਵੋਟ ਆ ਉਹ ਬੈਲਟ ਆ ਉਹ ਤੁਸੀਂ ਛੱਡ ਕੇ ਆ ਸਕਦੇ ਆ। ਸਿਟੀ ਦੇ ਕਲਰਕ ਦੇ ਆਫਿਸ ਦੇ ਵਿੱਚ ਜਾਂ ਕਾਊਂਟੀ ਦਾ ਜਿਹੜਾ ਇਲੈਕਸ਼ਨ ਆਫਿਸ ਹੁੰਦਾ ਆ, ਉੱਥੇ ਜਾ ਕੇ ਜਿਹੜਾ ਤੁਸੀਂ ਇਹਨਾਂ ਨੂੰ ਡਰੋਪ ਕਰ ਸਕਦੇ ਹੈਗੇ ਆ। ਅਤੇ ਇਹ ਬਹੁਤ ਜ਼ਰੂਰੀ ਆ। 5 ਦਿਨ ਰਹਿ ਗਏ ਨੇ ਅਤੇ ਦੋਨਾਂ ਹੀ ਕੈਂਪੇਨਸ ਦਾ ਪੂਰਾ ਅੱਡੀ ਚੋਟੀ ਦਾ ਜਿਹੜਾ ਜ਼ੋਰ ਆ ਉਹ ਲੱਗਾ ਹੋਇਆ ਆ। ਬਿਲਕੁਲ ਰਾਜਕਰਨ, ਜਿਹੜੇ ਸਾਡੇ ਫ੍ਰਿਜ਼ਨੋ ਕਾਊਂਟੀ ਦੇ ਵਿੱਚ ਮੇਲਨ ਬੈਲਟ ਆਏ ਆ, ਬੇਸਿਕਲੀ ਤਾਂ ਸਾਰੇ ਮੇਲਨ ਬੈਲਟ ਜਿਹੜੇ ਆਏ ਆ ਕੈਲੀਫੋਰਨੀਆ ਦੇ ਵਿੱਚ ਜੀ, ਉਹਨਾਂ ਦੇ ਵਿੱਚ ਇੱਕ ਫਲਾਇਰ ਹੈਗਾ ਜਿਹਦੇ 'ਤੇ ਡਰੋਪ ਬਾਕਸ ਦੀਆਂ ਲੋਕੇਸ਼ਨਾਂ ਸਾਰੀਆਂ ਦਿੱਤੀਆਂ ਨੇ। ਸੋ ਉਹ ਵੀ ਜ਼ਰੂਰੀ ਆ ਕਿ ਜੇ ਤੁਹਾਨੂੰ ਉਹ ਤੁਹਾਡੇ ਐਨਵਲਪ ਦੇ ਵਿੱਚ ਉਹ ਹੈਗਾ ਆ ਅਤੇ ਉੱਥੋਂ ਆਪਣੀ ਡਰੋਪ ਬਾਕਸ ਦੀ ਲੋਕੇਸ਼ਨ ਜਿਹੜੀ ਆ ਉਹ ਦੇਖ ਕੇ ਤੁਸੀਂ ਉੱਥੇ ਡਰੋਪ ਕਰ ਸਕਦੇ ਆ। ਬਿਲਕੁਲ, ਆਈ ਥਿੰਕ ਉਹਨਾਂ ਨੇ ਜ਼ਿਪ ਕੋਡ ਦੇ ਹਿਸਾਬ ਨਾਲ ਲਿਖੇ ਹੋਏ ਆ ਵੀ ਕਿਹੜੇ ਜ਼ਿਪ ਕੋਡ ਦੇ ਵਿੱਚ ਕਿਹੜੇ ਡਰੋਪ ਬਾਕਸ ਹੈਗੇ। ਤੁਹਾਨੂੰ ਕਾਫੀ ਜਿਹੜਾ ਆਸਾਨ ਹੁੰਦਾ ਹੈ। ਫ੍ਰੈਜ਼ਨੋ ਕਾਊਂਟੀ ਵਾਲਿਆਂ ਨੇ ਇਹ ਜਿਹੜੇ ਨਾਲ ਸੁਵਿਧਾ ਜਿਹੜੀ ਉਹ ਦਿੱਤੀ ਹੋਈ ਹੈ। ਸੋ ਇਹ ਕਾਫੀ ਫਾਇਦਾ ਜਿਹੜਾ ਤੁਹਾਨੂੰ ਹੋ ਸਕਦਾ ਆ। ਨੋ ਡਾਊਟ ਹਰ ਇੱਕ ਜਾਣਾ ਚਾਹੁੰਦਾ ਵੀ ਉਸਦੀ ਵੋਟ ਜਿਹੜੀ ਉਹ ਗਿਣੀ ਜਾਵੇ, ਪਰ ਆਪਾਂ ਜਿੱਦਾਂ ਦੇਖ ਰਹੇ ਹਾਂ ਵੀ ਮਸਲਾ ਬਹੁਤ ਬਣਿਆ ਪਿਆ। ਸੁਪਰੀਮ ਕੋਰਟ ਦੇ ਵਿੱਚ ਤਕਰੀਬਨ ਹਰ ਬੈਟਲ ਗਰਾਊਂਡ ਸਟੇਟ ਦੀ ਜਿਹੜੀ ਕਦੋਂ ਤੱਕ ਗਿਣਤੀ ਹੋਵੇ, ਉਹ ਜਿਹੜੇ ਕੇਸ ਆ ਉਹ ਚੱਲ ਰਹੇ ਨੇ। ਕਿਤੇ ਕਿਸੇ ਦੇ ਹੱਕ 'ਚ ਆ ਜਾਂਦਾ ਹੈ ਅਤੇ ਇੱਕ ਪਾਰਟੀ ਦੇ ਅਗੇਂਸਟ ਆਉਂਦਾ। ਓਬਵੀਅਸਲੀ ਇੱਦਾਂ ਹੀ ਜਿਹੜਾ ਫੈਸਲਾ ਆ ਉਹ ਹੋਣਾ ਆ। ਸੋ ਇਸ ਕਰਕੇ ਉਹ ਟਰਾਈ ਜਿਹੜੇ ਆ ਕੀਤੀ ਜਾ ਰਹੀ ਆ ਵੀ ਸਮੇਂ ਸਿਰ ਜਿਹੜਾ ਆਪ ਹੀ ਜਿਹੜਾ ਉਹ ਪਹੁੰਚਾ ਦਿਓ। ਅੱਜ ਤਾਂ ਨੈਂਸੀ ਪਲੋਸੀ ਨੇ ਵੀ ਜਿਹੜਾ ਉਹ ਕਹਿ ਤਾ ਵੀ USPS ਦੇ ਉੱਤੇ ਨਾ ਭਰੋਸਾ ਰੱਖਿਓ, ਆਪ ਹੀ ਜਾ ਕੇ ਕਹਿੰਦੀ ਹੈ ਜਾ ਕੇ ਉਹ ਤੁਸੀਂ ਫੜਾਓ। ਬਿਲਕੁਲ ਇੱਕ ਨਿਵੇਕਲੀ ਇਲੈਕਸ਼ਨ ਹੋਣੀ ਹੈ ਇਸ ਵਾਰੀ, ਕਿਉਂਕਿ ਬੂਥ ਨਹੀਂ ਹੋਣੇ ਜ਼ਿਆਦਾ। ਕੋਈ ਜਿਹੜਾ ਕਾਊਂਟੀ ਦੇ ਵਿੱਚ ਜਾਂ ਸਿਟੀ ਆਫਿਸ ਦੇ ਵਿੱਚ ਬੂਥ ਹੈਗਾ, ਕਲਰਕ ਦੇ ਆਫਿਸ ਦੇ ਵਿੱਚ ਉਹੀ ਆ। ਅਤੇ ਨਾਲ ਦੇ ਨਾਲ ਜਿਹੜਾ ਆ ਕਿ ਜਿਹੜਾ ਰਾਜਕਰਨ ਲਿਫਾਫੇ ਦੇ ਵਿੱਚ ਜਿਹੜੇ ਤੁਸੀਂ ਆਪਣਾ ਬੈਲਟ ਪਾ ਕੇ ਭੇਜਣਾ ਆ, ਉਹਦੇ ਪਿੱਛੇ ਰੈੱਡ ਬਾਕਸ ਦੇ ਵਿੱਚ ਸਿਗਨੇਚਰ ਕਰਨੇ ਜ਼ਰੂਰੀ ਆ। ਜੇ ਤੁਸੀਂ ਸਿਗਨੇਚਰ ਨਹੀਂ ਕਰਦੇ ਤਾਂ ਤੁਹਾਡੀ ਵੋਟ ਜਿਹੜੀ ਆ ਉਹ ਵੈਲਿਡ ਨਹੀਂ ਮੰਨੀ ਜਾਣੀ, ਐਕਸੈਪਟ ਨਹੀਂ ਹੋਣੀ। ਸੋ ਮੇਕ ਸ਼ੋਰ ਜਿਹੜਾ ਉਹਦੇ 'ਤੇ ਜੋ ਵੀ ਸਾਈਨ ਕਰਨੇ ਹੈਗੇ, ਜੋ ਵੀ ਕੁਛ ਕਰਨਾ ਹੈਗਾ, ਜੇ ਤੁਸੀਂ ਸਾਈਨ ਨਹੀਂ ਕਰ ਸਕਦੇ ਅਤੇ ਉੱਥੇ ਤੁਸੀਂ ਆਪਣਾ ਮਾਰਕ ਲਾ ਕੇ ਅਤੇ ਉੱਥੇ ਵਿਟਨੈਸ ਬਾਕਸ ਬਣਿਆ, ਉੱਤੇ ਵਿਟਨੈਸ ਦੇ ਸਾਈਨ ਕਰ ਸਕਦੇ ਹਾਂ। ਸੋ ਕਿਸੇ ਬਜ਼ੁਰਗ ਦੇ ਆਪਣੇ ਜਿੱਦਾਂ ਜੇ ਵੋਟ ਹੈਗੀ ਹੈ, ਜੇ ਉਹ ਸਾਈਨ ਨਹੀਂ ਕਰ ਸਕਦੇ ਤਾਂ ਵਿਟਨੈਸ ਦੇ ਸਾਈਨ ਹੋਣੇ ਜ਼ਰੂਰੀ ਹੈ ਉੱਥੇ। ਸੋ ਇਹ 2-3 ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਹੈਗੀਆਂ। ਆਪਾਂ ਵੋਟ ਇੱਕ ਲਿਫਾਫੇ 'ਚ ਪਾ ਕੇ ਪਾਉਣ ਦੇ ਨਾਲ ਹੀ ਕੰਮ ਨਹੀਂ ਖਤਮ ਹੋ ਜਾਂਦਾ, ਜ਼ਿੰਮੇਵਾਰੀ ਉਸ ਤੋਂ ਪਹਿਲਾਂ ਵੀ ਹੈਗੀ ਜੀ। ਬਿਲਕੁਲ, ਇਹ ਬਹੁਤ ਜ਼ਰੂਰੀ ਆ। ਅਤੇ ਵੈਸੇ ਆਪਾਂ ਜੇ ਟਰੱਕਿੰਗ ਦੇ ਨਾਲ ਵੀ ਇਸ ਨੂੰ ਜੋੜ ਕੇ ਆਪਾਂ ਜ਼ਰੂਰ ਜਿਹੜੀ ਉਹ ਗੱਲਬਾਤ ਕਰਾਂਗੇ। ਇਸ ਮੌਕੇ ਵਾਈਸ ਪ੍ਰੈਜ਼ੀਡੈਂਟ ਜਿਹੜੇ ਮਾਈਕ ਪੈਂਸ ਨੇ, ਉਹ ਆਇਓਵਾ, ਨਵਾਡਾ ਦੇ ਵਿੱਚ ਜਿਹੜੇ ਉਹ ਜਾ ਰਹੇ ਨੇ। ਉੱਥੇ ਜਿਹੜੀਆਂ ਸਵਿੰਗ ਸਟੇਟਸ ਜਾਂ ਬੈਟਲ ਗਰਾਊਂਡ ਸਟੇਟਸ ਆ, ਉੱਥੇ ਜ਼ੋਰ ਲੱਗਾ ਹੋਇਆ ਆ। ਉੱਧਰ ਜਿਹੜੀ ਡੈਮੋਕ੍ਰੇਟ ਪਾਰਟੀ ਦੀ ਨੋਮੀਨੀ ਵਾਈਸ ਪ੍ਰੈਜ਼ੀਡੈਂਟ ਦੇ ਲਈ ਕਮਲਾ ਹੈਰਿਸ ਆ, ਉਹ ਵਰਚੁਅਲ ਇਵੈਂਟਸ ਜਿਹੜੀਆਂ ਆ ਉਹ ਕਰ ਰਹੀ ਹੈਗੀ ਆ।
ਜੋ ਬਾਈਡਨ ਡੈਮੋਕ੍ਰੇਟ ਪਾਰਟੀ ਦਾ ਨੋਮੀਨੀ ਉਹ ਟੈਂਪਾ ਫਲੋਰੀਡਾ ਦੇ ਵਿੱਚ ਆ, ਅਤੇ ਖੁਦ ਜਿਹੜੇ ਰਾਸ਼ਟਰਪਤੀ ਆ ਉਹ ਵੀ ਜਿਹੜੇ ਫਲੋਰੀਡਾ ਦੇ ਵਿੱਚ ਜ਼ੋਰ ਲਾ ਰਹੇ ਆ। ਸੋ ਫਲੋਰੀਡਾ ਦੇ ਵਿੱਚ ਤਾਂ ਲੋਕਾਂ ਨੂੰ ਦੋਨੋਂ ਪਾਸਿਓਂ ਸੁਣ ਕੇ ਕੰਨ ਪੱਕ ਗਏ ਹੋਣੇ ਆ ਵੀ ਕਿਹਨੂੰ ਵੋਟ ਪਾਈਏ ਕਿਹਨੂੰ ਨਾ ਪਾਈਏ, ਕਿਉਂਕਿ ਮਾਰਜਨ ਬਹੁਤ ਨੈਰੋ ਆ। ਕਿਤੇ ਕੋਈ 1% ਪੁਆਇੰਟ ਦਾ ਫਰਕ ਦੱਸ ਰਿਹਾ, ਕੋਈ 2 ਦਾ, ਕਿਤੇ ਕੋਈ ਨੈਕ ਟੂ ਨੈਕ ਬਰਾਬਰ ਜਿਹੜਾ ਆ ਉਹ ਦੱਸ ਰਿਹਾ ਹੈਗਾ। ਸੋ ਲੈਟਸ ਸੀ ਕੀ ਬਣਦਾ। ਆਪਣੇ ਗਵਾਂਢੀ ਸੂਬੇ ਨਵਾਡੇ ਦੇ ਵਿੱਚ ਵੀ ਅਤੇ ਐਰੀਜ਼ੋਨਾ ਦੇ ਵਿੱਚ ਵੀ ਕਾਫੀ ਜ਼ਿਆਦਾ ਜਿਹੜਾ ਉਹ ਜ਼ੋਰ ਦੋਨਾਂ ਪਾਰਟੀਆਂ ਦਾ ਲੱਗਾ ਹੋਇਆ ਆ। ਪਰ ਕਈ ਵਾਰੀ ਹੋ ਜਾਂਦਾ ਹੈ ਰਾਜਕਰਨ, ਜਿਹੜੇ ਆਪਣੇ ਕੈਲੀਫੋਰਨੀਆ ਵਾਲੇ ਉਹ ਇਹ ਕਹਿ ਲੈਂਦੇ ਆ ਵੀ ਜਿਹਨੂੰ ਮਰਜ਼ੀ ਵੋਟ ਪਾ ਦਿਓ, ਪੈਣਾ ਤਾਂ ਫਰਕ ਕੋਈ ਨਹੀਂ ਗਾ, ਬਈ ਸਾਡੀ ਕਿਹੜੀ ਗਿਣਤੀ ਹੋਣੀ, ਕਿਸੇ ਅਸੀਂ ਗਿਣਤੀ ਨਹੀਂ ਆਉਂਦੇ। ਸੋ ਇਹ ਕਈ ਵਾਰੀ ਕੈਲੀਫੋਰਨੀਆ ਦੇ ਵਿੱਚ ਇਹ ਹੋ ਜਾਂਦਾ ਹੈ। ਪਰ ਨਹੀਂ, ਜਿਹੜੇ ਪ੍ਰੈਪੋਜੀਸ਼ਨਸ ਹੈਗੀਆਂ ਉਹ ਬੜੀਆਂ ਇੰਪੋਰਟੈਂਟ ਹੈਗੀਆਂ, ਕਾਫੀ ਪ੍ਰੈਪੋਜੀਸ਼ਨਸ ਹੈਗੀਆਂ, ਸੋ ਬਹੁਤ ਇੰਪੋਰਟੈਂਟ ਆ। ਉਹਨਾਂ ਦੇ ਉੱਤੇ ਵੀ ਮੇਰੇ ਖਿਆਲ ਧਿਆਨ ਦੇਣ ਦੀ ਲੋੜ ਆ। ਅਤੇ ਬਾਕੀ ਜਿਹੜੀਆਂ ਤੁਹਾਡੀਆਂ ਲੋਕਲ ਇਲੈਕਸ਼ਨਸ ਹੈਗੀਆਂ ਉਹਨਾਂ ਦੇ ਵੀ ਬੈਲਟ 'ਤੇ ਉਹ ਵੀ ਹੈਗੇ ਆ। ਸੋ ਸਿਰਫ ਟਰੰਪ ਜਾਂ ਬਾਈਡਨ ਨਹੀਂ, ਹੋਰ ਵੀ ਬਹੁਤ ਜਾਣੇ ਹੈਗੇ ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਜਿਹੜਾ ਆ ਉਹ ਇਸੇ ਬੈਲਟ 'ਤੇ ਹੋਣਾ ਆ ਜੀ। ਅਸੈਂਬਲੀ ਮੈਂਬਰ ਹੋਣੇ ਨੇ, ਕਈ ਥਾਵਾਂ ਦੇ ਉੱਤੇ ਸੈਨੇਟਰਸ ਦਾ ਹੈਗਾ ਆ। ਸੋ ਸਿਟੀ ਕਾਉਂਸਲ ਆ, ਆਪਣੇ ਮੇਅਰ ਦੀ ਆ, ਤੁਹਾਡੀ ਆਪਣੀ ਸ਼ੈਰਿਫ ਹੁੰਦੇ ਆ, ਸਕੂਲ ਰਿਪਰੈਜ਼ੈਂਟੇਟਿਵਸ ਦੀ ਆ, ਆਪਣੀ ਟਰਸਟੀ ਬੋਰਡ ਆਫ ਟਰਸਟੀ ਦੀ ਆ। ਕਾਫੀ ਜਿਹੜੀਆਂ ਇਲੈਕਸ਼ਨਸ ਜਿਹੜੀਆਂ ਇਹਦੇ ਉੱਤੇ ਡਿਪੈਂਡ ਕਰਦੀਆਂ ਹੁੰਦੀਆਂ। ਬਿਲਕੁਲ ਤੁਸੀਂ ਕਿਸੇ ਦੇ ਨਾਲ ਸਹਿਮਤ ਹੋ ਅਸਹਿਮਤ ਹੋ, ਦੈਟਸ ਫਾਈਨ, ਤੁਹਾਡਾ ਪਰਸਨਲ ਵਿਊਜ਼ ਆ। ਪਰ ਵੋਟ ਜਿਹੜੀ ਉਹ ਤੁਸੀਂ ਜ਼ਰੂਰ ਜਿਹੜੀ ਉਹ ਪਾਉਣੀ ਹੈਗੀ ਆ, ਤਾਂ ਜੋ ਕਿਸੇ ਨਾਲ ਤੁਹਾਡੀ ਜਿਹੜੀ ਗਿਣਤੀ ਆ ਉਹ ਹੋ ਸਕੇ। ਸੋ ਪਰ ਰਿਕਾਰਡ ਤੋੜ ਵੋਟਿੰਗ ਜਿਹੜੀ ਆ ਇਸ ਸਾਲ ਦੇ ਵਿੱਚ, ਜਿਹੜੀ ਅਰਲੀ ਵੋਟਿੰਗ ਜਿਸ ਨੂੰ ਆਖਿਆ ਜਾ ਰਿਹਾ ਉਹ ਹੋ ਰਹੀ ਹੈਗੀ ਆ। ਅਤੇ ਇਹ ਵੀ ਦੱਸਦੇ ਜਾਈਏ ਵੀ 31 ਤਰੀਕ ਤੋਂ ਆਉਂਦੇ ਜਿਹੜੇ ਸ਼ਨੀਚਰਵਾਰ ਤੋਂ ਪਰਸੋਂ ਤੋਂ ਕਈ ਤਕਰੀਬਨ ਸਾਰੇ ਹੀ ਥਾਵਾਂ ਦੇ ਉੱਤੇ ਜਿਹੜੇ ਅਰਲੀ ਵੋਟਿੰਗ ਸੈਂਟਰਸ ਖੁੱਲ੍ਹ ਜਾਣਗੇ। ਤੁਸੀਂ 3 ਤਰੀਕ ਦਾ ਇੰਤਜ਼ਾਰ ਨਾ ਕਰੋ। ਜਿਨ੍ਹਾਂ ਨੇ ਮੇਲ ਇਨ ਬੈਲਟ ਨਹੀਂ ਯੂਜ਼ ਕਰਨਾ ਚਾਹੁੰਦੇ ਹੁੰਦੇ ਵੀ ਮੈਨੂੰ ਯਕੀਨ ਨਹੀਂ ਹੁੰਦਾ, ਉਹ ਇਹਨਾਂ ਅਰਲੀ ਵੋਟਿੰਗ ਦੇ ਵਿੱਚ 4-5 ਦਿਨਾਂ ਦੇ ਵਿੱਚ ਜਾ ਕੇ ਤੁਸੀਂ ਉਸ ਦੀ ਵਰਤੋਂ ਕਰੋ, ਕਿਉਂਕਿ ਇੱਕ ਦਿਨ ਦੇ ਵਿੱਚ ਕਰੋਨਾ ਵਾਇਰਸ ਦੀਆਂ ਪ੍ਰੀਕਾਸ਼ਨਸ ਨੂੰ ਲੈ ਕੇ CDC ਦੀਆਂ ਗਾਈਡਲਾਈਨਸ ਨੂੰ ਫੋਲੋ ਕਰਦੇ ਹੋਏ ਉੱਥੇ ਬਹੁਤ ਲੰਮੀਆਂ ਕਤਾਰਾਂ ਅਤੇ ਲੰਮੀਆਂ ਲਾਈਨ ਜਿਹੜਾ ਸਮਾਂ ਜਿਹੜਾ ਲੱਗ ਸਕਦਾ ਆ, ਇਸ ਨੂੰ ਜ਼ਰੂਰ ਵਰਤੋ। ਇਹ ਵੀ ਗੱਲ ਹੈਗੀ ਰਾਜਕਰਨ, ਜੇ ਤੁਹਾਡੇ ਕੋਲ ਮੇਲ ਇਨ ਬੈਲਟ ਹੈਗਾ, ਜੇ ਤੁਸੀਂ ਮੇਲ ਇਨ ਬੈਲਟ ਤੁਹਾਨੂੰ ਆਇਆ, ਤੁਸੀਂ ਸਾਈਨ ਅਪ ਐਜ਼ ਅ ਮੇਲ ਇਨ ਬੈਲਟ ਕੀਤਾ ਆ, ਤੇ ਜੇ ਮੇਲ ਇਨ ਬੈਲਟ ਤੁਸੀਂ ਤੁਹਾਡੇ ਹੱਥ ਦੇ ਵਿੱਚ ਹੋਣਾ ਚਾਹੀਦਾ ਜਦੋਂ ਤੁਸੀਂ ਵੋਟਿੰਗ ਉੱਥੇ ਲਾਈਵ ਕਰਨ ਜਾਣੀ ਆ, ਸਰੈਂਡਰ ਕਰਨਾ ਪੈਂਦਾ ਆ, ਸਰੈਂਡਰ ਕਰਨਾ ਪੈਂਦਾ, ਤਾਂ ਜਾ ਕੇ ਤੁਹਾਨੂੰ ਉੱਥੇ ਤੁਹਾਡੀ ਜਿਹੜੀ ਵੋਟਿੰਗ ਕਾਊਂਟਿੰਗ ਹੁੰਦੀ ਆ। ਜੇ ਤੁਸੀਂ ਉੱਥੇ ਮੇਲ ਇਨ ਬੈਲਟ ਨਹੀਂ ਲੈ ਕੇ ਜਾਂਦੇ ਤੇ ਰੋਸਟਰ ਦੇ ਉੱਤੇ ਤੁਹਾਡਾ ਮੇਲ ਇਨ ਬੈਲਟ ਲਿਖਿਆ ਆ, ਤੇ ਉਹ ਤੁਹਾਨੂੰ ਫਿਰ ਪ੍ਰੋਵੀਜ਼ਨਲ ਵੋਟ ਦਿੰਦੇ ਆ, ਤੁਹਾਨੂੰ ਰੈਗੂਲਰ ਵੋਟ ਨਹੀਂ ਤੁਸੀਂ ਪਾ ਸਕਦੇ, ਤੁਸੀਂ ਪ੍ਰੋਵੀਜ਼ਨਲ ਵੋਟ ਪਾਉਣੇ ਆ ਉੱਥੇ ਜੀ। ਤੇ ਪ੍ਰੋਵੀਜ਼ਨਲ ਵੋਟ ਉਦੋਂ ਹੀ ਕਾਊਂਟ ਹੁੰਦੀ ਆ ਜੇ ਬਹੁਤ ਹੀ ਨੈਰੋ ਮਾਰਜਨ ਹੋ ਜਾਵੇ, ਤੇ ਉਹ ਲਾਸਟ ਮਿੰਟ ਤੇ ਐਂਡ ਤੇ ਹੁੰਦੀ ਆ। ਤੇ ਮੈਂ ਕਿਉਂਕਿ ਜਿੰਨਾ ਵੀ ਕੰਮ ਕੀਤਾ ਆ ਆਪਣਾ ਬੂਥ ਦੇ ਉੱਤੇ, ਉੱਥੇ ਆਪਣੇ ਪੰਜਾਬੀ ਮੋਸਟਲੀ ਪੰਜਾਬੀ ਜਿਹੜੇ ਆ ਪ੍ਰੋਵੀਜ਼ਨਲ ਵੋਟ ਹੀ ਪਾਉਂਦੇ ਆ, ਕਿਉਂਕਿ ਜਾਂ ਤਾਂ ਬੈਲਟ ਗੁੰਮ ਜਾਂਦਾ ਜਾਂ ਉਹ ਗਲਤ ਬੂਥ ਤੇ ਚਲੇ ਜਾਂਦੇ ਹੁੰਦੇ ਯੂਜ਼ਲੀ। ਸੋ ਮੋਸਟਲੀ ਪ੍ਰੋਵੀਜ਼ਨਲ ਵੋਟ ਹੀ ਪਾਉਂਦੇ ਆ। ਸੋ ਕੋਸ਼ਿਸ਼ ਕਰੋ ਵੀ ਜੇ ਤੁਹਾਡੇ ਕੋਲ ਮੇਲ ਇਨ ਬੈਲਟ ਹੈਗਾ ਆ ਤੇ ਉਹ ਲੈ ਕੇ ਜਾਓ ਨਾਲ। ਸੋ ਜਿਹੜਾ ਬੈਲਟ ਆਇਆ ਹੁੰਦਾ, ਜਿੱਦਾਂ ਮੰਨ ਲਓ ਇਹ ਤਾਂ ਹੁਣ ਕੋਵਿਡ ਕਰਕੇ ਸਾਰਿਆਂ ਨੂੰ ਮੇਲ ਇਨ ਬੈਲਟ ਹੈਗੇ ਆ, ਜੇ ਆਪਾਂ ਰੈਗੂਲਰ ਟਾਈਮਸ ਦੀ ਗੱਲ ਕਰਦੇ ਜਾਈਏ, ਉਹਦੇ ਵਿੱਚ ਜਿਹੜਾ ਬੂਥ ਦਾ ਐਡਰੈਸ ਲਿਖਿਆ ਤੁਸੀਂ ਉੱਥੇ ਜਾ ਕੇ ਹੀ ਪਾ ਸਕਦੇ, ਕਿਸੇ ਹੋਰ ਥਾਂ ਤੁਸੀਂ ਦੂਸਰੇ ਬੂਥ ਤੇ ਨਹੀਂ ਜਾ ਸਕਦੇ, ਜਿੱਦਾਂ ਪੰਜਾਬ 'ਚ ਹੁੰਦਾ ਜੀ। ਤੁਸੀਂ ਦੂਸਰੇ ਬੂਥ ਤੇ ਨਹੀਂ ਜਾ ਸਕਦੇ। ਜੇ ਤੁਸੀਂ ਦੂਸਰੇ ਬੂਥ ਤੇ ਜਾਂਦੇ ਆ, ਜਿਹੜਾ ਉੱਥੇ ਕਲਰਕ ਬੈਠਾ ਹੁੰਦਾ ਆ, ਉਹ ਤੁਹਾਨੂੰ ਪਹਿਲਾਂ ਡਾਇਰੈਕਟ ਕਰਦਾ ਕਿ ਇਹ ਬੂਥ ਨਹੀਂ ਹੈਗਾ, ਤੁਹਾਡਾ ਜਿਹੜਾ ਨਾਮ ਆ ਉਹ ਐਸ ਫਲਾਣੇ ਬੂਥ ਤੇ ਹੈਗਾ। ਠੀਕ ਹੈ। ਜੇ ਤੁਸੀਂ ਉੱਥੇ ਜਾ ਕੇ ਵੋਟ ਪਾਉਣੀ ਚਾਹੁੰਦੇ ਆ ਤਾਂ ਉੱਥੇ ਜਾ ਸਕਦੇ ਆ, ਪਰ ਜੇ ਇੱਥੇ ਤੁਸੀਂ ਵੋਟ ਪਾਉਣੀ ਆ, ਹੁਣ ਉੱਥੇ ਨਹੀਂ ਜਾਣਾ ਚਾਹੁੰਦੇ ਦੂਜੇ ਬੂਥ ਤੇ ਫਿਰ ਤੁਹਾਨੂੰ ਇੱਥੇ ਪ੍ਰੋਵੀਜ਼ਨਲ ਵੋਟ ਪਾਉਣੀ ਪੈਣੀ ਆ। ਸੋ ਪ੍ਰੋਵੀਜ਼ਨਲ ਵੋਟ ਪਿੰਕ ਬੈਲਟ ਹੁੰਦਾ ਆ, ਪਿੰਕ ਕਲਰ ਦਾ ਲਿਫਾਫਾ ਹੁੰਦਾ ਆ। ਸੋ ਉਹ ਤੁਹਾਨੂੰ ਜਿਹੜੀ ਵੋਟ ਆ ਉਹ ਪ੍ਰੋਵੀਜ਼ਨਲ ਪਾਉਣੀ ਪੈਂਦੀ ਆ, ਤੇ ਉਸ ਤੋਂ ਬਾਅਦ ਉਹ ਕਾਊਂਟਿੰਗ ਜਿਹੜੀ ਆਬਵੀਅਸਲੀ ਉਹਦੀ ਸਾਰਿਆਂ ਨੂੰ ਲਾਸਟ 'ਚ ਹੁੰਦੀ ਆ, ਜਦੋਂ ਵੈਲੀਡੇਟ ਨਹੀਂ ਹੋ ਜਾਂਦੀ ਕਿ ਜੇ ਕਿਤੇ ਤੁਸੀਂ ਘਰ ਮੇਲ ਇਨ ਬੈਲਟ ਆਇਆ ਉਹ ਵੀ ਵੋਟ ਪਾਤੀ ਆ, ਮੁੜ ਕੇ ਆਣ ਕੇ ਤੁਸੀਂ ਪ੍ਰੋਵੀਜ਼ਨਲ ਵੀ ਪਾਤੀ ਆ। ਤੇ ਡਬਲ ਵੋਟਿੰਗ ਫੈਡਰਲ ਕ੍ਰਾਈਮ ਆ, ਇਹ ਨਾ ਕਰਿਓ, ਇਹ ਕੰਮ ਨਾ ਕਰਿਓ ਵੀ ਮੈਂ ਇੱਧਰ ਵੀ ਪਾਵਾਂ ਉੱਧਰ ਵੀ ਪਾਵਾਂ। ਇਹ ਕਿਹੜਾ ਕੋਈ ਪੁੱਛਦਾ ਆ, ਬਾਅਦ 'ਚ ਫੜ ਹੋ ਜਾਂਦੇ ਹੁੰਦੇ ਆ, ਅਤੇ ਜਿਹੜੇ ਫੜੇ ਜਾਂਦੇ ਆ ਅਤੇ ਫਿਰ ਆਪਾਂ ਨੂੰ ਪਤਾ ਵੀ ਬਹੁਤ ਸਾਰੇ ਆਪਣੇ ਜਿਹੜੇ ਇਮੀਗਰੈਂਟ ਜਿਹੜੀ ਉਹਨਾਂ ਦੇ ਨਾਲ ਆ। ਸੋ ਚਲੋ ਓਬਵੀਅਸਲੀ ਸਿਟੀਜ਼ਨ ਨੂੰ ਹੀ ਹੁੰਦਾ ਆ, ਪਰ ਸਿਟੀਜ਼ਨਸ਼ਿਪ ਰਿਵੋਕ ਵੀ ਜਿਹੜੀਆਂ ਹੋਣ ਦੀਆਂ ਖਬਰਾਂ ਜਿਹੜੀਆਂ ਆ ਉਹ ਆਉਂਦੀਆਂ ਰਹੀਆਂ ਨੇ ਕਦੀ। ਸੋ ਇਹ ਜਿਹੜਾ ਜ਼ਰੂਰ ਧਿਆਨ ਰੱਖਿਓ। ਅੱਜ ਇੱਕ ਵੈਰੀ ਗੁੱਡ ਨਿਊਜ਼ ਜਿਹੜੀ GDP ਦੇ ਬਾਬਤ ਜਿਹੜੀ ਉਹ ਆਈ ਆ, 33.1% ਜਿਹੜੀ GDP ਆ ਉਹ ਤੀਜੇ ਕੁਆਰਟਰ ਦੇ ਵਿੱਚ ਅਮਰੀਕਾ ਦੀ ਵਧੀ ਆ। ਕਾਮਰਸ ਡਿਪਾਰਟਮੈਂਟ ਨੇ ਅੱਜ ਇਹ ਜਿਹੜੀ ਰਿਪੋਰਟ ਆ ਉਹ ਦੱਸੀ ਆ। ਇਹ ਡਾਓ ਜੋਨਸ ਦੇ ਇਕਨੋਮਿਸਟ ਸਰਵੇ ਦੇ ਮੁਕਾਬਲੇ 32% ਵੱਧ ਆਇਆ ਆ। ਉਹ ਕਹਿੰਦੇ ਸੀ ਵੀ ਮਸਾਂ ਹੀ ਜਿਹੜੀ ਇਕੋਨਮੀ ਆ ਉਹ 1% ਜਿਹੜੀ ਉੱਤੇ ਜਾ ਸਕਦੀ ਆ। ਸੋ ਬਿਜ਼ਨਸ ਅਤੇ ਰੈਜ਼ੀਡੈਂਸ਼ੀਅਲ ਇਨਵੈਸਟਮੈਂਟ ਕਾਫੀ ਸਟਰੋਂਗ ਹੋਈ ਆ, ਤਗੜੀ ਜਿਹੜੀ ਉਹ ਹੋਈ ਆ, ਜਿਸ ਕਰਕੇ ਇਕੋਨਮੀ ਦੇ ਵਿੱਚ ਕਾਫੀ ਵਧੀਆ ਜਿਹੜਾ ਆ ਉਹ ਫੈਕਟਰ ਰਿਹਾ ਆ। ਜਿਹੜਾ ਦੂਜਾ ਕੁਆਰਟਰ ਸੀਗਾ ਅਮਰੀਕਨ ਇਕੋਨਮੀ ਦੇ ਲਈ ਉਹ ਬਹੁਤ ਹੀ ਮਾੜਾ
ਮੰਦਭਾਗਾ ਵਰਸਟ ਕੁਆਟਰ ਇਨ ਹਿਸਟਰੀ ਜਿਹੜਾ ਹੋ ਰਿਹਾ ਸੀਗਾ, ਅਤੇ ਇਹ ਵੀ ਸ਼ੇਪ ਰਿਕਵਰੀ ਦੀ ਜਿਹੜੀ ਚਰਚਾ ਸੀਗੀ GDP ਨੂੰ ਲੈ ਕੇ, ਉਹ ਦੇਖਣ ਨੂੰ ਇਸ ਦੇ ਵਿੱਚ ਜਿਹੜੀ ਉਹ ਮਿਲੀ ਆ। ਸੋ ਕਹਿੰਦੇ ਵੀ World War II ਤੋਂ ਬਾਅਦ ਦੇ ਵਿੱਚ ਜਿਹੜਾ 1950 ਸੰਨ ਦਾ ਸੀਗਾ, ਉਹਦੇ ਵਿੱਚ 16% ਇੱਕ ਟਾਈਮ ਦੇ ਉੱਤੇ ਇੱਦਾਂ ਇਕੋਨਮੀ ਇਕੱਠੀ ਜਿਹੜੀ ਉਹ ਵਧੀ ਸੀਗੀ ਉਹਦੇ ਉਸ ਤੋਂ ਬਾਅਦ 'ਚ। ਪਰ ਇਹ ਪਹਿਲੀ ਵਾਰੀ ਹੋਇਆ ਵੀ ਇਹ ਕੋਵਿਡ ਦੇ ਕਰਕੇ ਜਿਹੜਾ ਜਿੰਨਾ ਡਾਊਨ ਗਿਆ ਸੀਗਾ, ਸਲਮ ਆਇਆ ਸੀਗਾ, ਉਹ ਓਨਾ ਹੀ ਤੇਜ਼ੀ ਦੇ ਨਾਲ, ਰਫਤਾਰ ਦੇ ਨਾਲ ਜਿਹੜਾ GDP ਆ ਉੱਤੇ ਵਧਿਆ ਹੈਗਾ ਆ। ਸੋ ਇੱਕ ਟਾਈਮ ਦੇ ਉੱਤੇ ਲੱਗ ਰਿਹਾ ਸੀਗਾ ਵੀ ਜਿਹੜੇ ਸਟਾਕ ਮਾਰਕੀਟ ਪਿਛਲੇ 3-4 ਦਿਨਾਂ ਤੋਂ ਥੱਲੇ ਵੱਲ ਨੂੰ ਜਿਹੜਾ ਰੁਖ ਕਰ ਰਹੇ ਆ, ਪਰ ਇਹ GDP ਦੀ ਖਬਰ ਆਉਣ ਦੇ ਨਾਲ ਰਾਸ਼ਟਰਪਤੀ ਟਰੰਪ ਦੇ ਇਕਨੋਮਿਕ ਪਲੈਨਸ ਜਾਂ ਇਕਨੋਮਿਕ ਗੱਲਾਂ ਦੇ ਹੋਰ ਜ਼ਿਆਦਾ ਜਿਹੜਾ ਵਧਾਵਾ ਆ ਉਹ ਮਿਲੂਗਾ। ਉਹ ਹੋਰ ਜ਼ਿਆਦਾ ਸਟਰੋਂਗਲੀ ਇਸ ਚੀਜ਼ ਨੂੰ ਕਹਿ ਸਕਦੇ ਆ ਵੀ ਦੇਖੋ ਬਾਹਰਲਾ ਆਇਆ ਸੀ ਵਾਇਰਸ, ਆਪਾਂ ਨੂੰ ਦਿਸਦਾ ਨਹੀਂ ਸੀਗਾ, ਉਹਨੇ ਆਪਾਂ ਨੂੰ ਡਾਊਨ ਕਰਤਾ, ਪਰ ਆਪਾਂ ਸਭ ਕੁਛ ਜਿਹੜਾ ਮੁੜ ਲਈ ਤੇ ਲੈ ਕੇ ਆਉਂਦਾ ਆ। ਇਹ ਬਿਲਕੁਲ ਮੌਕੇ ਜੇ ਤੇ ਨਿਊਜ਼ ਆਈ ਹੈ ਜਦੋਂ ਬਿਲਕੁਲ ਵੋਟਾਂ ਦਾ ਫੈਸਲਾ ਹੋਣ ਜਾ ਰਿਹਾ। ਬਿਲਕੁਲ। ਸੋ ਕਈ ਵਾਰੀ ਸ਼ੱਕ ਵੀ ਪੈਂਦਾ ਵੀ ਕਿੱਦਾਂ ਇਹ ਸਾਰਾ ਕੁਝ ਕੋਇਨਸੀਡੈਂਸ ਹੋ ਜਾਂਦਾ ਜਾਂ ਕਿੱਦਾਂ ਹੋ ਰਿਹਾ, ਪਰ ਡੈਫੀਨੇਟਲੀ ਜਿਹੜੀ ਇਕੋਨਮੀ ਹੈਗੀ ਉਹ ਸਟਰੋਂਗ ਹੋ ਰਹੀ ਆ, ਔਰ ਖਾਸ ਕਰਕੇ ਟਰੱਕਿੰਗ ਦੇ ਵਿੱਚ ਤਾਂ ਕਾਫੀ ਜਿਹੜਾ ਇਸ ਵੇਲੇ ਮਾਹੌਲ ਵਧੀਆ ਹੈਗਾ ਜੀ। ਹਾਂ, ਸੋ ਆਪਾਂ ਹੁਣ ਟਰੱਕਿੰਗ ਵੱਲ ਨੂੰ ਵੀ ਜੇ ਰੁਖ ਕਰਦੇ ਜਾਈਏ, ਸੋ ਇੱਦਾਂ ਦੀ ਖਬਰ ਆਉਣ ਦੇ ਨਾਲ ਸੋ ਹੋਰ ਇਹ ਕੰਮ ਵੱਧਦਾ ਆ ਜਾਂ ਇਹ ਸੀਜ਼ਨਲ ਕੰਮ ਦੇ ਕਰਕੇ ਇੱਥੇ ਸਲੋ ਡਾਊਨ ਆਉਣਾ ਹੀ ਆਉਣਾ ਆ? ਨਹੀਂ, ਸੀਜ਼ਨਲ ਕੰਮ ਜਿਹੜਾ ਰਾਜਕਰਨ ਹੁਣ ਜਿਹੜਾ ਹੌਲੀਡੇ ਸੀਜ਼ਨ ਹੈਗਾ ਆ, ਹੌਲੀਡੇ ਸੀਜ਼ਨ ਕਰਕੇ ਜਿਹੜਾ ਫਰੇਟ ਹੁੰਦਾ ਆ ਇਹ 2 ਮਹੀਨੇ ਤੱਕ ਜਿਹੜਾ ਡਰਾਈ ਫਰੇਟ ਹੁੰਦਾ ਉੱਤੇ ਕਾਫੀ ਸਟਰੋਂਗ ਚੱਲਦਾ ਆ, ਜਿੱਦਾਂ ਕਿ ਆਪਾਂ ਕਿਉਂਕਿ ਹੁਣ ਤਾਂ ਮੈਜੋਰਟੀ ਜਿਹੜੇ ਆਨਲਾਈਨ ਆਰਡਰਸ ਜਿਹੜੇ ਬਹੁਤ ਜ਼ਿਆਦਾ ਮਤਲਬ ਕਿ ਹੋ ਚੱਲੇ ਆ। ਸੋ ਆਨਲਾਈਨ ਆਰਡਰ ਜਿਹੜਾ ਆ ਉਹ ਕਿਸੇ ਨਾ ਕਿਸੇ ਟਰੱਕ 'ਤੇ ਜਾਣਾ ਉਹਨੇ, ਸੋ ਜਿਹੜਾ ਫਰੇਟ ਹੈਗਾ ਆ ਉਹ ਕਾਫੀ ਜਿਹੜੀ ਮੂਵਮੈਂਟ ਹੋ ਜਾਂਦੀ ਆ, ਹੁਣ ਕਾਫੀ ਸਟਰੋਂਗ ਚੱਲ ਰਿਹਾ ਹੈਗਾ। ਬਾਕੀ ਫਿਰ ਜਿਹੜੀ ਆ ਵਿੱਚ ਜਿਹੜਾ ਗੈਪ ਆਇਆ ਸੀਗਾ ਜਦੋਂ ਚਾਈਨਾ ਤੋਂ ਵੀ ਜਾਂ ਬਾਹਰੋਂ ਵੀ ਕਿਤੇ ਕੰਟੇਨਰਸ ਵਗੈਰਾ ਨਹੀਂ ਸੀ ਆ ਰਹੇ ਜਾਂ ਨਹੀਂ ਹੋਏ ਸੀ, ਸੋ ਉਹ ਵੀ ਬੈਕਲੌਗ ਹੈਗਾ ਆ, ਉਹਦੇ 'ਤੇ ਵੀ ਜਿਹੜਾ ਇਸ ਵੇਲੇ ਕਾਫੀ ਜ਼ੋਰ ਸ਼ੋਰ ਨਾਲ ਕੰਮ ਚੱਲ ਰਿਹਾ ਹੈਗਾ। ਅਤੇ ਜਿਹੜੀਆਂ ਏਅਰਲਾਈਨ ਸੀਗੀਆਂ, ਕਾਰਗੋ ਏਅਰਲਾਈਨ ਸੀਗੀਆਂ, ਉਹਨਾਂ ਦਾ ਕੰਮ ਵੀ ਕਈ, ਅਤੇ ਜਿਹੜੀਆਂ ਇਸ ਵੇਲੇ ਪੈਸੇਂਜਰ ਏਅਰਲਾਈਨ ਆ ਉਹਨਾਂ ਨੇ ਵੀ ਆਪਣੇ ਜਹਾਜ਼ ਜਿਹੜੇ ਕਨਵਰਟ ਕਰਕੇ ਕਾਰਗੋ ਏਅਰਲਾਈਨਸ 'ਚ ਬਦਲ ਦਿੱਤੇ ਆ, ਕਿ ਜਿਹੜਾ ਕਾਰਗੋ ਹੈਗਾ ਉਹ ਬੜਾ ਬੈਕਲੌਗ ਚੱਲ ਰਿਹਾ ਹੈਗਾ। ਅਤੇ ਐਕਚੁਅਲੀ ਰੇਟਸ ਬਹੁਤ ਵੱਧ ਗਏ ਹੈਗੇ, ਏਅਰ ਕਾਰਗੋ ਦੇ ਰੇਟਸ ਬਹੁਤ ਹਾਈਕ ਕੀਤੇ ਆ, ਕਿਉਂਕਿ ਫਲਾਈਟਾਂ ਬਹੁਤ ਘੱਟ ਸੀਗੀਆਂ ਅਤੇ ਫਰੇਟ ਆਬਵੀਅਸਲੀ ਮੂਵ ਹੋਣਾ ਸੀਗਾ। ਸੋ ਇਸ ਕਰਕੇ ਜਿਹੜਾ ਏਅਰ ਕਾਰਗੋ ਹੈਗਾ ਆ ਉਹਦੇ ਰੇਟਸ ਬਹੁਤ ਹਾਈਕ ਕੀਤੇ ਸੀਗੇ। ਜਿਹੜਾ ਸੀ ਕਾਰਗੋ ਉਹਦੇ ਵੀ ਜਿਹੜੇ ਰੇਟਸ ਆ ਉਹ ਹਾਈਕ ਹੋਏ ਸੀਗੇ, ਕੰਟੇਨਰ ਮਿਲਣਾ ਮੁਸ਼ਕਿਲ ਹੋ ਗਿਆ ਸੀਗਾ। ਸੋ ਇਹ ਕਾਫੀ ਜਿਹੜਾ ਸਟਰੋਂਗ ਹੈਗਾ ਆ। ਫਰੇਟ ਆਬਵੀਅਸਲੀ ਜਿੰਨਾ ਵੀ ਕੁਛ ਮੈਨੂਫੈਕਚਰਿੰਗ ਬਹੁਤ ਘਟੀ ਸੀ, ਪਰ ਜਿੰਨੀ ਵੀ ਹੋ ਰਹੀ ਸੀਗੀ ਉਹ ਮੂਵ ਕਰਨੀ ਹੀ ਪੈਣੀ ਸੀਗੀ। ਅਤੇ ਈਵਨ ਆਪਣੇ ਜਿਹੜੇ ਟਰੱਕ ਆਰਡਰਸ ਹੈਗੇ ਆ, ਜਿਹੜੇ ਟ੍ਰੇਲਰ ਆਰਡਰਸ ਹੈਗੇ ਆ, ਉਹ ਕਾਫੀ ਸਟਰੋਂਗ ਚੱਲ ਰਹੇ ਹੈਗੇ ਪਿਛਲੇ ਮਹੀਨਿਆਂ ਦੇ ਵਿੱਚ। ਮੰਗ ਉੱਦਾਂ ਹੀ ਆ, ਮੰਗ ਜਿਹੜੀ ਆ ਉਹ ਐਕਚੁਅਲੀ ਕਾਫੀ ਸਟਰੋਂਗ ਹੈਗੀ, ਕਿਉਂਕਿ ਇੱਕ ਤਾਂ ਮੰਗ ਇਸ ਕਰਕੇ ਹੈ ਨਾ ਕਿ ਇੱਕ ਤਾਂ ਥੋੜ੍ਹਾ ਜਿਹਾ ਉਛਾਲ ਆਉਣ ਕਰਕੇ ਥੋੜ੍ਹਾ ਜਿਹਾ ਮਾਰਕੀਟ ਦੇ ਵਿੱਚ, ਅਤੇ ਹਰ ਇੱਕ ਬੰਦਾ ਜਿਹੜਾ ਸੋਚਦਾ ਕਿ ਸ਼ਾਇਦ ਹੋ ਸਕਦਾ ਵੀ ਇਹੋ ਹੀ ਜਿਹੜਾ ਇਹਦੋਂ ਹੀ ਜਿਹੜਾ ਇਹਦੇ ਵਿੱਚ ਐਂਟਰ ਕਰਨਾ ਜ਼ਰੂਰੀ ਆ। ਅਤੇ ਇੱਕ ਦੂਸਰਾ ਜਿਹੜਾ ਸੀਗਾ, ਇੱਕ ਤਾਂ ਉਛਾਲ ਆਇਆ ਥੋੜ੍ਹਾ ਜਿਹਾ, ਉਹਦੇ ਕਰਕੇ ਥੋੜ੍ਹੀ ਐਕਸਾਈਟਮੈਂਟ ਲੋਕਾਂ 'ਚ ਹੋ ਗਈ, ਅਤੇ ਦੂਜੇ ਬੰਨੇ ਹੋ ਗਿਆ ਕਿ ਪ੍ਰੋਡਕਸ਼ਨ ਬਹੁਤ ਘਟੀ ਸੀਗੀ ਪਿਛਲੇ ਜਦੋਂ ਕੋਵਿਡ ਦਾ ਟਾਈਮ ਸੀਗਾ, ਉਦੋਂ ਬਹੁਤ ਜਿਹੜੇ ਟਰੱਕ ਪਲਾਂਟ ਸੀਗੇ ਈਵਨ ਸ਼ਟ ਡਾਊਨ ਹੋ ਗਏ ਸੀਗੇ। ਸੋ ਇਸ ਕਰਕੇ ਪ੍ਰੋਡਕਸ਼ਨ ਵੀ ਘੱਟ ਗਈ ਸੀਗੀ। ਸੋ ਦੋਨੋਂ ਚੀਜ਼ਾਂ ਦੇ ਪਿੱਛੇ ਮਤਲਬ ਕਿ ਕਪੈਸਿਟੀ ਜਿਹੜੀ ਆ ਉਹ ਘਟੀ ਹੈਗੀ ਆ, ਟਰੱਕ ਦੇ ਜਿਹੜੀ ਅਵੇਲੇਬਿਲਿਟੀ ਆ ਘਟੀ ਆ, ਟ੍ਰੇਲਰਸ ਦੀ ਅਵੇਲੇਬਿਲਿਟੀ ਘਟੀ ਆ, ਪਰ ਸੇਲਸ ਜਿਹੜੀਆਂ ਅਪ ਜਾ ਰਹੀਆਂ ਹੈਗੀਆਂ। ਪਰ ਅਗੇਨ 2-3 ਮਹੀਨੇ ਦੀ ਇਨਕਰੀਜ਼ ਦੇ ਉੱਤੇ ਦੇਖ ਕੇ ਜਿਹੜਾ ਜੇ ਬਾਏ ਕਰਨਾ ਉਹ ਚੰਗੀ ਗੱਲ ਨਹੀਂ ਹੈਗੀ, ਕਿਉਂਕਿ ਪਤਾ ਨਹੀਂ ਹੁੰਦਾ ਟਾਈਮ ਦਾ ਵੀ ਕਿਹੜੇ ਵੇਲੇ ਫਿਰ ਜਿਹੜਾ ਆ ਸਲਮ ਆ ਸਕਦਾ ਹੈ। ਔਰ ਡੈਫੀਨੇਟਲੀ ਸਿਆਲਾਂ ਦਾ ਸਮੇਂ ਸ਼ੁਰੂ ਹੋ ਗਿਆ, ਹੁਣ ਸਿਆਲਾਂ ਦੇ ਵਿੱਚ ਨਾਰਮਲੀ ਆਫਟਰ ਕ੍ਰਿਸਮਸ ਥੋੜ੍ਹਾ ਜਿਹਾ ਸਲੋ ਡਾਊਨ ਹੁੰਦਾ ਹੀ ਆ ਜੀ। ਬਿਲਕੁਲ। ਸੋ ਇਹ ਚੀਜ਼ਾਂ ਜਿਹੜੀਆਂ ਜ਼ਰੂਰ ਧਿਆਨ ਜਿਹੜੀਆਂ ਉਹ ਮੰਗਦੀਆਂ ਨੇ, ਧਿਆਨ ਰੱਖਦੀਆਂ ਨੇ ਵੀ ਤੁਸੀਂ ਕਿਹੜੇ ਹਿਸਾਬ ਦੇ ਨਾਲ ਉਹ ਕਰਨਾ। ਅਤੇ ਬਾਕੀ ਜੇ ਟਰੱਕਿੰਗ ਦੇ ਬਾਰੇ ਤੁਹਾਡਾ ਵੀ ਕੋਈ ਸਵਾਲ ਹੈਗਾ ਆ, ਤੁਸੀਂ ਵੀ ਸਟੂਡੀਓ ਦੇ ਵਿੱਚ ਫੋਨ 'ਤੇ ਕਾਲ ਕਰਕੇ ਜਿਹੜਾ ਸਵਾਲ ਪੁੱਛ ਸਕਦੇ ਹੋ ਰਮਨ ਹੋਣਾ ਨੂੰ। ਨੰਬਰ ਹੈਗਾ 408-272-5200 4082725200। ਇਸ ਨੰਬਰ ਦੇ ਉੱਤੇ ਜਿਹੜੀ ਉਹ ਤੁਸੀਂ ਕਾਲ ਕਰੋ, ਅਤੇ ਕਾਲ ਕਰਕੇ ਤੁਸੀਂ ਜਿਹੜਾ ਆ ਉਹ ਆਪਣਾ ਸਵਾਲ ਟਰੱਕਿੰਗ ਦੇ ਬਾਬਤ ਜਿਹੜਾ ਆ ਉਹ ਪੁੱਛ ਸਕਦੇ ਹੈਗੇ ਆ। ਉੱਦਾਂ ਮੈਂ ਰਮਨ ਜੀ ਇਹ ਪੁੱਛਣਾ ਚਾਹੁੰਦਾ ਸੀ, ਜਿੱਦਾਂ ਤੁਸੀਂ ਕਹਿੰਦੇ ਵੀ ਹੁਣ ਸੀਜ਼ਨਲ ਆ, ਫਰੇਟ ਆ, ਆਪਾਂ ਦੇਖਿਆ ਹੀ ਆ ਵੀ ਅਮਰੀਕਾ ਦੇ ਵਿੱਚ ਜਿਹੜਾ ਵੀ
ਜਲਦੀ ਸਮਾਨ ਵਰਤ ਕੇ ਸੁੱਟਣ ਵਾਲਾ ਉਹ ਚਾਈਨਾ ਤੋਂ ਬਹੁਤ ਜ਼ਿਆਦਾ ਆਉਂਦਾ ਆ ਕਿ ਫਰੇਟ ਦੇ ਉੱਦਾਂ ਓਵਰਆਲ ਵੋਲਿਊਮ ਦੇ ਵਿੱਚ ਕੋਈ ਫਰਕ ਹੈਗਾ ਆ ਜਾਂ ਉੱਥੋਂ ਉਸੇ ਹੀ ਰਫਤਾਰ ਦੇ ਨਾਲ ਹੀ ਉਨੇ ਹੀ ਵੋਲਿਊਮ 'ਚ ਆ ਰਿਹਾ ਹੈ? ਨਹੀਂ, ਬਿਲਕੁਲ। ਜਿਹੜਾ ਕਿਉਂਕਿ ਦੇਖੋ ਇੱਕ ਚੀਜ਼ ਹੁੰਦੀ ਹੈ ਕਿ ਇੱਕ ਜਿਹੜਾ ਗੈਪ ਆਇਆ ਨਾ ਵਿੱਚ, ਜਦੋਂ ਕਿ ਸਾਰਾ ਕੁਝ ਬੰਦ ਹੋ ਗਿਆ, ਕੋਈ ਫਰੇਟ ਨਹੀਂ ਮੂਵ ਹੋਇਆ ਕਿੰਨੇ ਮਹੀਨੇ, ਹੈ ਨਾ, ਅਤੇ ਉਹ ਜਿਹੜਾ ਗੈਪ ਆ ਉਹਨੂੰ ਫਿਲ ਕਰਦੇ ਕਰਦੇ ਟਾਈਮ ਲੱਗ ਜਾਣਾ। ਸੋ ਇਟਸ ਗੋਇੰ ਟੂ ਟੇਕ ਟਾਈਮ, ਠੀਕ ਹੈ ਨਾ। ਅਤੇ ਬਾਕੀ ਜਿਹੜਾ ਫਰੇਟ ਹੈਗਾ ਆ, ਓਬਵੀਅਸਲੀ ਜਿਹੜਾ ਫੂਡ ਆ ਜਾਂ ਜਿਹੜਾ ਕੋਈ ਵੀ ਚੀਜ਼ ਆ ਉਹ ਤਾਂ ਮੂਵ ਹੋਣੀ ਆ, ਠੀਕ ਹੈ ਨਾ, ਮੂਵ ਹੁੰਦੀ ਰਹੀ ਆ। ਸੋ ਜਿਹੜਾ ਫਰੇਟ ਹੈਗਾ ਆ ਉਹ ਥੋੜ੍ਹਾ ਜਿਹਾ ਇੱਕ ਤਾਂ ਹੌਲੀਡੇ ਸੀਜ਼ਨ ਕਰਕੇ ਆ, ਅਤੇ ਇੱਕ ਥੋੜ੍ਹਾ ਜਿਹਾ ਜਿਹੜਾ ਆ ਗੈਪ ਆਉਣ ਕਰਕੇ, ਸੋ ਇੱਕਦਮ ਜਿਹੜਾ ਉਛਾਲ ਹੈਗਾ ਉਹ ਹੈਗਾ ਇਸ ਵੇਲੇ, ਪਰ ਇਹ ਕੰਟੀਨਿਊ ਰਹੂਗਾ ਇਹਦਾ ਕੋਈ ਪਤਾ ਨਹੀਂ, ਇਹ ਕੋਈ ਗਾਰੰਟੀ ਜਿਹੜੀ ਇਸ ਚੀਜ਼ 'ਚ ਨਹੀਂ ਹੈਗੀ। ਬਿਲਕੁਲ। ਸੋ ਜਿੱਦਾਂ ਤੁਸੀਂ ਇਸ ਦੇ ਵਿੱਚ ਗੱਲਬਾਤ ਦੇ ਵਿੱਚ ਜ਼ਿਕਰ ਕੀਤਾ ਸੀਗਾ ਵੀ ਇਹ ਥੋੜ੍ਹੇ ਸਮੇਂ ਨੂੰ ਦੇਖ ਕੇ ਜਿਹੜਾ ਆਪਾਂ ਜ਼ਿਆਦਾ ਸਮਾਨ ਜਾਂ ਕਹਿ ਲਓ ਵੀ ਜ਼ਿਆਦਾ ਟਰੱਕ ਜਾਂ ਟ੍ਰੇਲਰ ਨਾ ਬਾਏ ਕਰ ਲਓ, ਵੀ ਟੂ ਅਰਲੀ ਅਤੇ ਟੂ ਫਾਸਟ ਐਕਸਪੈਂਡ ਕਰਨ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਹੁੰਦੀ। ਥੋੜ੍ਹਾ ਜਿਹਾ ਜਿਹੜਾ ਮਾਰਕੀਟ ਦਾ ਜਿਹੜਾ ਧਿਆਨ ਰੱਖਣਾ ਚਾਹੀਦਾ, ਕੁਛ ਸੀਜ਼ਨ ਲਾ ਕੇ ਫਿਰ ਬੰਦੇ ਨੂੰ ਦੇਖਣਾ ਚਾਹੀਦਾ ਹੈ ਵੀ ਕਿੱਦਾਂ ਹੁੰਦਾ ਹੈ, ਕਿਵੇਂ ਹੁੰਦਾ ਆ। ਨੋ ਡਾਊਟ ਕਿਸੇ ਨੂੰ ਵਧੀਆ ਡੀਲ ਜਿਹੜੀ ਉਹ ਮਿਲ ਵੀ ਜਾਂਦੀ ਆ, ਉਹ ਲੈ ਵੀ ਲੈਂਦੇ ਨੇ ਲੋਕ, ਦੈਟਸ ਫਾਈਨ। ਪਰ ਇਹ ਆ ਵੀ ਕਿਹੜੀਆਂ ਚੀਜ਼ਾਂ ਦਾ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ ਆ ਜਦੋਂ ਤੁਸੀਂ ਐਕਸਪੈਂਡ ਕਰਨ ਵਾਲੇ ਜਾਂ ਇਸ ਮਾਰਕੀਟ ਦੇ ਵਿੱਚ ਆਉਣ ਬਾਰੇ ਸੋਚ ਰਹੇ ਹੁੰਦੇ ਆ? ਪਹਿਲੀ ਗੱਲ ਤਾਂ ਰਾਜਕਰਨ ਕਿ ਸ਼ਾਰਟ ਟਰਮ ਦੇ ਉੱਤੇ ਕਦੀ ਵੀ ਕੋਈ ਡਿਸੀਜ਼ਨ ਲੈਣਾ ਚਾਹੀਦਾ। ਸ਼ਾਰਟ ਟਰਮ ਇਨਕਰੀਜ਼ ਜਿਹੜੀ ਆ ਉਹ ਸ਼ਾਰਟ ਟਰਮ ਹੀ ਹੁੰਦੀ ਆ। ਮੰਨ ਲਓ ਕਿ ਜਿਹੜੀ ਹੁਣ ਇਨਕਰੀਜ਼ ਚੱਲੀ ਆ ਰਹੀ ਹੈ, ਜਿਹੜਾ ਹੁਣ ਇੱਕ ਜ਼ੋਰ ਚੱਲਿਆ ਆ ਰਿਹਾ ਮਾਰਕੀਟ ਦੇ ਵਿੱਚ, ਜਾਂ ਕਪੈਸਿਟੀ ਘੱਟ ਆ, ਕਈ ਰੀਜ਼ਨ ਹੋ ਸਕਦੇ ਆ ਇਸ ਜਿਹੜੀ ਤੇਜ਼ੀ ਦਾ। ਹੋ ਸਕਦਾ ਡਰਾਈਵਰ ਸ਼ੋਰਟੇਜ ਹੋਵੇ, ਲੋਕਾਂ ਦੇ ਟਰੱਕ ਖੜ੍ਹੇ ਆ, ਟਰੱਕ ਚੱਲ ਨਹੀਂ ਰਹੇ, ਕਪੈਸਿਟੀ ਘੱਟ ਹੋ ਗਈ, ਓਬਵੀਅਸਲੀ ਥੋੜ੍ਹਾ ਰੇਟ ਵੱਧ ਗਿਆ, ਪਰ ਉਹਦਾ ਮਤਲਬ ਇਹ ਤਾਂ ਨਹੀਂ ਗਾ ਵੀ ਜਿੱਦਣ ਉਹਨਾਂ ਨੂੰ ਡਰਾਈਵਰ ਲੱਭ ਗਏ ਅਤੇ ਉਹੀ ਚੀਜ਼ ਰਹਿਣੀ ਆ। ਸੋ ਕਈ ਫੈਕਟਰਸ ਜਿਹੜੇ ਆ ਕੰਮ ਕਰਦੇ ਆ ਇਸ ਚੀਜ਼ ਦੇ ਵਿੱਚ, ਅਤੇ ਐਟਲੀਸਟ ਜਿਹੜਾ ਜੇ ਅੱਜ ਦੀ ਤਰੀਕ 'ਚ ਗਿਣੀਏ ਆਪਾਂ, ਅਤੇ ਜੇ ਆਹ ਜਿਹੜਾ ਥੋੜ੍ਹਾ ਜਿਹਾ ਤੇਜ਼ੀ ਚੱਲ ਰਹੀ ਆ, ਜੇ ਤੁਸੀਂ ਇਹਨੂੰ ਤੇਜ਼ੀ ਨੂੰ ਨੈਕਸਟ April ਤੱਕ ਦੇਖਦੇ ਆ ਵੀ ਚੱਲੀ ਜਾਂਦੀ ਆ, ਠੀਕ ਹੈ ਨਾ, ਅਤੇ April ਦੇ ਵਿੱਚ ਤੁਹਾਨੂੰ ਸੋਚਣਾ ਚਾਹੀਦਾ ਵੀ ਹਾਂ ਵੀ ਮਤਲਬ ਕਿ ਥੋੜ੍ਹਾ ਜਿਹਾ ਜਿਹੜਾ ਕਪੈਸਿਟੀ ਜਿਹੜੀ ਆ ਉਹ ਵਧਾਉਣੀ ਚਾਹੀਦੀ ਆ। ਦੂਸਰੀ ਗੱਲ ਰਾਜਕਰਨ ਕਿ ਇੱਕ ਹੋਰ ਜਿਹੜੀ ਚੀਜ਼ ਆ ਉਹ ਬੜੀ ਦੇਖਣ ਚਾਹੀਦੀ ਆ ਕਿ ਜਿਹੜੀ ਤੁਹਾਡੀ ਐਗਜ਼ਿਸਟਿੰਗ ਕਪੈਸਿਟੀ ਹੈਗੀ ਆ ਜੀ, ਜੋ ਤੁਹਾਡੇ ਕੋਲ ਐਗਜ਼ਿਸਟਿੰਗ ਹੈਗਾ, ਉਹਦੀ ਉਹਨੂੰ ਤੁਸੀਂ ਮੈਕਸੀਮਾਈਜ਼ ਕਰ ਲਿਆ, ਕਿ ਉਹਦੇ 'ਚ ਤੁਸੀਂ ਪੂਰਾ ਮਤਲਬ ਕਿ ਉਹ ਯੂਜ਼ ਕਰ ਰਹੇ ਉਹਨੂੰ, ਜਾਂ ਮੈਕਸੀਮਾਈਜ਼ ਹੋ ਚੁੱਕਾ ਹੈ ਤੁਹਾਡਾ। ਹੁਣ ਕਈ ਵਾਰੀ ਆਪਣੀ ਐਗਜ਼ਿਸਟਿੰਗ ਜਿਹੜੀ ਕਪੈਸਿਟੀ ਆ, ਐਗਜ਼ਿਸਟਿੰਗ ਜਿਹੜੀ ਆਪਣੇ ਕੋਲ ਜੋ ਚੀਜ਼ਾਂ ਟਰੱਕ ਟ੍ਰੇਲਰ ਪਿਆ ਆ, ਉਹ ਮੈਕਸੀਮਾਈਜ਼ ਨਹੀਂ ਹੋਇਆ ਹੁੰਦਾ। ਜਿਹੜਾ ਇਹ ਆ ਕਿ ਜ਼ਿਆਦਾ ਟਰੱਕ ਪਾ ਕੇ ਅਤੇ ਜ਼ਿਆਦਾ ਵੱਧ ਜੂਗਾ ਕੰਮ, ਇਟਸ ਨਾਟ ਆਲਵੇਜ਼ ਅ ਗੁੱਡ ਵਨ, ਠੀਕ ਹੈ ਨਾ। ਕੀ ਤੁਹਾਡਾ ਜਿਹੜਾ ਐਗਜ਼ਿਸਟਿੰਗ ਕਪੈਸਿਟੀ ਹੈਗੀ ਆ ਉਹ ਪ੍ਰੋਡਿਊਸ ਇਨਫ ਕਰ ਰਹੀ ਆ, ਤੁਸੀਂ ਉਹਨੂੰ ਮੈਕਸੀਮਾਈਜ਼ ਕਰ ਰਹੇ ਆ? ਕੀ ਤੁਹਾਡੇ ਜਿਹੜੇ ਐਮਟੀ ਮਾਈਲਸ, ਤੁਸੀਂ ਆਪਣਾ ਕੰਪਨੀ ਦਾ ਪੂਰਾ ਡਾਟਾ ਦੇਖੋ ਕਿ ਤੁਸੀਂ ਐਮਟੀ ਮਾਈਲਸ ਕਿੰਨੇ ਚੱਲਦੇ ਹੈਗੇ ਆ, ਤੁਸੀਂ ਤੁਹਾਡਾ ਫਿਊਲ ਜਿਹੜਾ ਆ ਉਹਦੀ ਕੀ ਹੈਗੀ ਆ, ਕਿ ਫਿਊਲ ਕਿੰਨਾ ਆ, ਤੁਹਾਡਾ ਫਿਊਲ ਦੀ ਜਿਹੜੀ ਐਵਰੇਜ ਹੈਗੀ ਆ ਟਰੱਕਾਂ ਦੀ ਉਹ ਕਿੰਨੀ ਹੈ। ਕਈ ਫੈਕਟਰ ਹੈਗੇ ਆ। ਤੁਸੀਂ ਐਗਜ਼ਿਸਟਿੰਗ ਫਲੀਟ ਦੇ ਉੱਤੇ ਪਹਿਲਾਂ ਫੁੱਲ ਧਿਆਨ ਦਿਓ, ਤਾਂ ਕਿ ਐਗਜ਼ਿਸਟਿੰਗ ਫਲੀਟ ਤੁਹਾਨੂੰ ਫੁੱਲ ਕਪੈਸਿਟੀ 'ਤੇ ਫੁੱਲ ਪੈਸਾ ਕਮਾ ਕੇ ਦੇਵੇ, ਠੀਕ ਹੈ ਨਾ। ਔਰ ਇੱਕ ਦੂਸਰੀ ਚੀਜ਼ ਹੈ, ਇੱਕ ਹੋਰ ਵੀ ਬੜੀ ਹੁੰਦੀ ਆ ਕਿ ਲੋਕ 4 ਜਾਂ 5 ਸਾਲ ਦੀਆਂ ਪੇਮੈਂਟਾਂ ਕਰ ਲੈਂਦੇ ਆ ਟਰੱਕਾਂ ਦੀਆਂ, ਠੀਕ ਹੈ ਨਾ, 4 ਸਾਲ ਦੀਆਂ ਪੇਮੈਂਟਾਂ ਕਰ ਲੈਂਦੇ ਆ, ਨੋਰਮਲ 4 ਸਾਲ ਦੀ ਪੇਮੈਂਟ ਹੋ ਜਾਂਦੀ ਆ, ਫਿਰ ਉਸ ਦੇ ਉੱਤੇ ਟੀਮ ਚੜ੍ਹਾ ਦਿੰਦੇ ਆ। ਹੁਣ ਉਹ ਟੀਮ ਜਿਹੜੀ ਆ ਉਹ 2-2.5 ਲੱਖ ਮੀਲ ਜਿਹੜੇ 1 ਸਾਲ 'ਚ ਪਾ ਜਾਂਦੀ ਆ, ਉਹ 2 ਸਾਲਾਂ 'ਚ 5 ਲੱਖ ਟਰੱਕ ਚੱਲ ਜਾਂਦਾ ਹੈ, ਠੀਕ ਆ। ਹੁਣ 2 ਸਾਲਾਂ 'ਚ 5 ਲੱਖ ਚੱਲ ਗਿਆ, ਉਸ ਤੋਂ ਬਾਅਦ ਉਹਦੀਆਂ ਰਿਪੇਅਰਸ ਸਾਰਾ ਕੁਝ ਸ਼ੁਰੂ ਹੋ ਗਿਆ, ਪੇਮੈਂਟ ਉਹਦੀ ਉਨੀ ਅਗਲੇ 2 ਸਾਲ, ਪਰ ਹੁਣ ਉਹਨੇ ਤੁਹਾਡੀ ਜਿਹੜੀ ਆ ਮੇਨਟੇਨੈਂਸ ਦਾ ਖਰਚਾ ਬਹੁਤ ਸ਼ੁਰੂ ਹੋ ਗਿਆ। ਸੋ ਉਹ ਜਿਹੜੀ ਤੁਸੀਂ ਆਪਣਾ ਜਿਹੜਾ ਨਾ ਬੈਲੈਂਸ ਬਣਾ ਕੇ ਰੱਖਣਾ ਕਿ ਓਕੇ, ਜੇ ਤੁਸੀਂ ਟੀਮਸ ਚੜਾਉਣੀਆਂ ਹੈਗੀਆਂ ਉੱਤੇ, ਜਾਂ ਤੁਸੀਂ ਟੀਮਸ ਦੇ ਨਾਲ ਕੰਮ ਕਰਨਾ ਹੈਗਾ, ਮੇਕ ਸ਼ੋਰ ਉਹਦੀਆਂ ਪੇਮੈਂਟਸ ਜਿਹੜੀਆਂ ਉਹ 3 ਸਾਲ ਦੀਆਂ ਹੋਣ। ਮੇਕ ਸ਼ੋਰ ਕਿ ਤੁਹਾਡੀਆਂ ਜਦੋਂ ਤੁਹਾਡਾ ਟਰੱਕ ਜਿਹੜਾ 500,000 ਤੇ ਜਾਂਦਾ ਆ, ਉਦੋਂ ਤੱਕ ਤੁਹਾਡਾ ਟਰੱਕ ਪੇ ਆਫ ਹੋਣਾ ਚਾਹੀਦਾ, ਜਾਂ ਕੁਝ ਕਲੋਜ਼ ਟੂ ਪੇ ਆਫ ਹੋਣਾ ਚਾਹੀਦਾ। ਜਿਹੜੀ ਥੋੜ੍ਹੀਆਂ ਵੱਡੀਆਂ ਫਲੀਟਸ ਹੈਗੀਆਂ, ਜਿਨ੍ਹਾਂ ਦੇ ਵਿੱਚ ਜਿੰਨੇ ਵੀ ਓਨਰ ਹੈਗੇ ਆ, ਉਹਨਾਂ ਨੇ ਜਦੋਂ ਇਹ ਸਿੱਖ ਲਿਆ ਕਿ ਜਿਹੜਾ ਇਕੁਇਪਮੈਂਟ ਹੈਗਾ ਇਹਨੂੰ ਰੋਟੇਟ ਕਿੱਦਾਂ ਕਰਨਾ ਆ, ਸੋ ਜਿੱਦਣ ਉਹ ਚੀਜ਼ ਹੋ ਜਾਂਦੀ ਹੈ, ਜਿੱਦਣ ਉਹਨਾਂ ਨੂੰ ਉਹ ਪਤਾ ਲੱਗ ਜਾਂਦਾ ਕਿ ਕਿੱਦਣ ਆਪਾਂ ਇਹ ਟਰੱਕ ਨੂੰ ਇਹਨੂੰ ਵਾਪਸ ਦੇ ਕੇ ਨਵਾਂ ਟਰੱਕ ਲੈਣਾ ਆ, ਜਾਂ ਰੋਟੇਟ ਕਰਨਾ ਇਕੁਇਪਮੈਂਟ ਨੂੰ, ਉੱਦਣ ਜਿਹੜਾ ਆ ਉਹ ਕਾਫੀ ਜਿਹੜਾ ਫਰਕ ਪੈ ਜਾਂਦਾ। ਸੋ ਐਗਜ਼ਿਸਟਿੰਗ ਕਪੈਸਿਟੀ ਦੇ ਉੱਤੇ ਜਿਹੜਾ ਹੈ ਨਾ, ਉਹ ਧਿਆਨ ਦੇਣ ਦੀ ਲੋੜ ਹੈ ਕਿ ਐਗਜ਼ਿਸਟਿੰਗ ਜਿਹੜੇ ਤੁਹਾਡੇ ਟਰੱਕ ਟ੍ਰੇਲਰ ਹੈਗੇ ਆ, ਐਗਜ਼ਿਸਟਿੰਗ ਸਾਰਾ ਕੁਛ ਹੈਗਾ, ਪਹਿਲਾਂ ਉਹਨੂੰ ਮੈਕਸੀਮਾਈਜ਼ ਕਰੋ,
ਜੀ ਬਿਲਕੁਲ। ਸੋ ਇਹ ਵਧੀਆ ਜਿਹੜੀਆਂ ਚੀਜ਼ਾਂ ਨੇ ਵੀ ਤਾਂ ਹੀ ਜਿਹੜਾ ਬਾਰ-ਬਾਰ ਆਖਿਆ ਜਾਂਦਾ ਹੈ ਵੀ ਜਦੋਂ ਵੀ ਆਪਾਂ ਕਿਸੇ ਵੀ ਬਿਜ਼ਨਸ ਦੇ ਵਿੱਚ ਜਦੋਂ ਆਉਂਦੇ ਹਾਂ ਤਾਂ ਉਸ ਦੇ ਇਨਜ਼ ਐਂਡ ਆਊਟਸ ਪਤਾ ਹੋਣਾ ਚਾਹੀਦਾ ਵੀ ਅੰਦਰ ਬਾਹਰ ਕੀ ਹੈਗਾ, ਕਿੱਥੇ ਫਾਇਦਾ ਆ, ਕਿੱਥੇ ਨੁਕਸਾਨ ਆ, ਕਦੋਂ ਐਕਸਪੈਂਡ ਕਰਨਾ ਹੈ ਅਤੇ ਕਦੋਂ ਸ਼ਰਿੰਕ ਕਰਨਾ ਹੈ। ਇਹ ਇੱਕ ਜਿਹੜੇ ਚੰਗੇ ਬਿਜ਼ਨਸ ਕਰਨ ਵਾਲਿਆਂ ਦੇ ਲਈ ਇਹ ਇੱਕ ਵੱਡੀ ਜਿਹੜੀ ਚੀਜ਼ ਹੁੰਦੀ ਆ ਵੀ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਕਦੋਂ ਕਿਹੜਾ ਸਖਤ ਫੈਸਲਾ ਜਿਹੜਾ ਉਹ ਲੈਣਾ ਚਾਹੀਦਾ ਆ। ਸੋ ਇਹ ਚੀਜ਼ਾਂ ਜਿਹੜੀਆਂ ਜ਼ਰੂਰ ਤੁਸੀਂ ਧਿਆਨ ਰੱਖੋ। ਅਤੇ ਬਾਕੀ ਜੇ ਤੁਹਾਡਾ ਵੀ ਕੋਈ ਟਰੱਕਿੰਗ ਦੇ ਨਾਲ ਸਵਾਲ ਹੈਗਾ ਤਾਂ ਤੁਸੀਂ ਵੀ ਜਿਹੜਾ ਜ਼ਰੂਰ ਪੁੱਛ ਸਕਦੇ ਹਾਂ। ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਫ਼ੋਨ ਨੰਬਰ ਹੈ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰੋ ਅਤੇ ਕਾਲ ਕਰਕੇ ਤੁਸੀਂ ਵੀ ਆਪਣਾ ਜਿਹੜਾ ਸਵਾਲ ਆ ਉਹ ਤੁਸੀਂ ਪੁੱਛ ਸਕਦੇ ਹਾਂ। ਇਹ ਤਾਂ ਆਪਾਂ ਰਮਨ ਜੀ ਚਰਚਾ ਕੀਤੀ ਇੱਕ ਜਿਹੜਾ ਬਿਜ਼ਨਸ ਓਨਰ ਜਿਹਦੇ ਮਲਟੀਪਲ ਟਰੱਕਸ ਹੈਗੇ ਆ। ਜੇ ਆਪਾਂ ਓਨਰ ਓਪਰੇਟਰ ਦੀ ਜਿਹੜੀ ਉਹ ਗੱਲ ਕਰੀਏ, ਅਕਸਰ ਆਪਾਂ ਚਰਚਾ ਚੱਲਦੀ ਆ ਬ੍ਰੋਕਰ ਜਿਹੜੀ ਆ ਟਰਾਂਸਪੇਰੈਂਸੀ ਨੂੰ ਲੈ ਕੇ। ਫਿਰ ਆਪਣੇ ਇੱਥੇ ਕਾਲ ਕਰਕੇ ਸਾਰੇ ਜਾਣੇ ਕਹਿੰਦੇ ਵੀ ਇੱਦਾਂ ਕਰ ਲੈਣਾ ਚਾਹੀਦਾ, ਇੱਦਾਂ ਕਰ ਲੈਣਾ ਚਾਹੀਦਾ, ਮਿਨੀਮਮ ਸੈੱਟ ਕਰ ਲੈਣਾ ਚਾਹੀਦਾ ਆ ਵੀ ਆਹ ਹੋਣਾ ਚਾਹੀਦਾ ਆ। ਬ੍ਰੋਕਰ ਸਾਡੇ ਨਾਲ ਧੋਖਾ ਵੀ ਕਰਦੇ ਆ, ਆਹ ਵੀ ਕਰਦੇ ਆ, ਉਹ ਵੀ ਕਰਦੇ ਆ। ਸੋ ਆਪਾਂ ਅਕਸਰ ਕਾਫੀ ਵਾਰੀ ਉੱਦਾਂ ਗੱਲ ਕਰ ਚੁੱਕੇ ਹਾਂ, ਪਰ ਜੇ ਤੁਸੀਂ ਫਿਰ ਬ੍ਰੇਕਡਾਊਨ ਜੇ ਤੁਸੀਂ ਦੇ ਸਕਦੇ ਆ, ਕਰ ਸਕਦੇ ਆ ਵੀ ਐਜ਼ ਏ ਓਨਰ ਓਪਰੇਟਰ ਜਾਂ ਜਿੰਨੇ ਜਦੋਂ ਵੀ ਤੁਸੀਂ ਲੋਡ ਚੱਕਦੇ ਆ ਕਿਹੜੀਆਂ ਚੀਜ਼ਾਂ ਨੂੰ ਮੁੱਖ ਜਿਹੜਾ ਤੁਹਾਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਆ ਵੀ ਤੁਹਾਡਾ ਮਿਨੀਮਮ ਖਰਚਾ ਕਿੰਨਾ ਆ ਅਤੇ ਤੁਸੀਂ ਲੋਡ ਦਾ ਖਰਚਾ ਕਿੰਨਾ ਚੱਕਣਾ ਆ, ਕਿਉਂ ਉਹ ਆਪਣੇ ਪੈਰ 'ਤੇ ਆਪ ਕੁਹਾੜੀ ਆ ਜਦੋਂ ਤੁਸੀਂ ਜਾਣ ਬੁੱਝ ਕੇ ਘੱਟ ਡਾਲਰ ਦੇ ਵਿੱਚ ਜਿਹੜਾ ਉਹ ਰੇਟ ਚੱਕ ਰਹੇ ਆ, ਲੋਡ ਚੱਕ ਰਹੇ ਆ। ਬੜਾ ਇੰਪੋਰਟੈਂਟ ਹੈਗਾ ਰਾਜ ਕਿ ਇਹ ਚੀਜ਼ਾਂ ਜਿਹੜੀਆਂ ਧਿਆਨ ਰੱਖਣ ਵਾਲੀਆਂ ਆ ਕਿ ਤੁਸੀਂ ਜਦੋਂ ਲੋਡ ਕਰਦੇ ਹੈਗੇ ਆ, ਤੁਸੀਂ ਲੋਡ ਲੈਂਦੇ ਹੈਗੇ ਆ ਅਤੇ ਤੁਹਾਡੀਆਂ ਨਾ ਫੈਕਟਰਸ ਜਿਹੜੇ ਆ ਇੱਕ ਵਾਰੀ ਬੈਠ ਕੇ ਤੁਹਾਨੂੰ ਆਪਣੇ ਫੈਕਟਰਸ ਜਿਹੜੇ ਸਾਰੇ ਚੂਜ਼ ਕਰਨੇ ਚਾਹੀਦੇ ਆ, ਜਿਹਦੇ ਵਿੱਚ ਤੁਸੀਂ ਸ਼ੁਰੂ ਕਰ ਲਓ ਟਰੱਕ ਟ੍ਰੇਲਰ ਦੀ ਪੇਮੈਂਟ ਹੈਗੀ ਆ, ਇੰਸ਼ੋਰੈਂਸ ਹੈਗੀ ਆ, ਉਸ ਤੋਂ ਬਾਅਦ ਲਾਇਸੈਂਸ ਪਲੇਟਸ ਹੈਗੀਆਂ, ਤੁਹਾਡੇ ਪਰਮਿਟਸ ਹੈਗੇ ਆ, ਪਾਰਕਿੰਗ ਦਾ ਖਰਚਾ ਆ, ਤੁਹਾਡਾ ਮੰਥਲੀ ਪਾਰਕਿੰਗ ਦਾ ਖਰਚਾ ਆ, ਓਇਲ ਚੇਂਜ ਮੇਨਟੇਨੈਂਸ ਹੈਗਾ, ਰਿਪੇਅਰਸ ਹੈਗੀਆਂ, ਟਾਇਰਸ ਹੈਗੇ ਆ, ਡਿਸਪੈਚ ਫੀ ਜਿਹੜੀ ਹੈਗੀ ਆ ਜੀ, ਡਿਸਪੈਚ ਫੀ ਤੁਸੀਂ ਪੇ ਕਰਦੇ ਆ, ਫੈਕਟਰਿੰਗ ਦੀ ਫੀ ਜਿਹੜੀ ਆ ਉਹ ਤੁਸੀਂ ਪੇ ਕਰਦੇ ਆ, ਜਾਂ ਬੈਂਕ ਫੀਸ ਜਿਹੜੀਆਂ ਪੇ ਕਰਦੇ ਆ, ਜਿਹੜੀ ਤੁਸੀਂ ਰੋਟੀ ਪਾਣੀ ਬਾਹਰੋਂ ਖਾਣਾ ਮੀਲਸ ਐਂਡ ਜਿਹੜੀਆਂ ਹੈਗੀਆਂ, ਕਲੇਮਸ। ਬਹੁਤਿਆਂ ਜਣਿਆਂ ਦਾ ਇਹ ਪ੍ਰੋਬਲਮ ਹੁੰਦੀ ਆ ਕਿ ਕਲੇਮਸ ਜਿਹੜੇ ਆ ਅਨਪੇਡ ਕਈ ਵਾਰੀ ਪੈਸੇ ਮਰ ਜਾਂਦੇ ਆ ਜਾਂ ਕਲੇਮਸ ਹੁੰਦੇ ਆ, ਉਹ ਤੁਸੀਂ ਵਰਕ ਨਹੀਂ ਕਰਦੇ ਉਹਦੇ ਵਿੱਚ ਕਿ ਉਹ ਵੀ ਇੱਕ ਤੁਹਾਡਾ ਖਰਚਾ ਹੈਗਾ। ਜੇ ਤੁਹਾਨੂੰ ਕਲੇਮ ਪੈ ਗਿਆ ਜਾਂ ਤੁਹਾਡਾ ਫਰੇਟ ਦਾ ਲੋਡ ਲਾਸਟ ਈਅਰ ਤੁਹਾਨੂੰ ਦੇਖੋ ਕਿ ਤੁਹਾਡੇ ਕਿੰਨੇ ਲੋਡ ਜਿਹੜੇ ਅਨਪੇਡ ਆ ਜਾਂ ਕਿਹੜਾ ਕੋਈ ਕਲੇਮ ਪੈ ਗਿਆ ਉਹਦਾ ਖਰਚਾ ਕਿੰਨਾ ਆ, ਉਹ ਤੁਹਾਡੇ ਅਗਲੇ ਸਾਲ ਦੇ ਤੁਸੀਂ ਮੰਥਲੀ ਐਵਰੇਜ ਲੈ ਕੇ ਚੱਲੋ ਜੀ, ਉਹਨਾਂ ਤੁਹਾਡਾ ਖਰਚਾ ਹੋਣਾ ਆ। ਠੀਕ ਹੈ ਨਾ। ਉਸ ਤੋਂ ਬਾਅਦ ਤੁਹਾਡਾ ਇਫਟਾ ਹੈਗਾ ਆ, ਅਕਾਊਂਟਿੰਗ ਆ, ਹੁਣ ਕਾਰਪੋਰੇਸ਼ਨਾਂ ਬਣਾਉਣੀਆਂ ਸਾਰੀਆਂ ਨੇ, 3,000 ਤੋਂ 5,000 ਡਾਲਰ ਦਾ ਖਰਚਾ ਹੈਗਾ ਇੱਕ ਕਾਰਪੋਰੇਸ਼ਨ ਨੂੰ ਚਲਾਉਣ ਦਾ, ਇੱਕ ਪੂਰੇ ਢੰਗ ਤਰੀਕੇ ਨਾਲ ਚਲਾਉਣ ਦਾ। ਠੀਕ ਆ। ਅੱਛਾ, ਉਸ ਤੋਂ ਬਾਅਦ ਜਿਹੜਾ ਐਨੂਅਲ ਟੈਕਸਿਸ ਹੈਗੇ ਆ, ਆਪਾਂ ਉਹਨੂੰ ਐਨੂਅਲ ਟੈਕਸਿਸ ਨੂੰ ਵਰਕਆਊਟ ਨਹੀਂ ਕਰਦੇ ਹੈਗੇ ਮੰਥਲੀ ਦੇ ਵਿੱਚ, ਕਿਉਂਕਿ ਐਨੂਅਲ ਜਾ ਕੇ ਜਦੋਂ ਟੈਕਸ ਦੇਣਾ ਆ ਫਿਰ ਅਸੀਂ ਕੋਸ਼ਿਸ਼ ਕਰਦੇ ਕਿ ਘੱਟ ਦੇਈਏ। ਠੀਕ ਹੈ ਨਾ। ਫਿਰ ਉਹ ਸਾਰਾ ਗਲਤ ਜਿਹੜੀ ਡਾਇਰੈਕਸ਼ਨ ਆ ਉਹ ਲੈਂਦੇ ਆ। ਪੇਰੋਲ ਟੈਕਸ ਜਿਹੜੇ ਹੈਗੇ ਆ, ਜੇ ਕਾਰਪੋਰੇਸ਼ਨ ਹੈਗੀ ਅਤੇ ਪੇਰੋਲ ਟੈਕਸ ਆਪਾਂ ਜਿੱਦਾਂ ਕਿ ਪਿਛਲੀ ਵਾਰੀ ਵੀ ਆਪਾਂ ਨੂੰ ਕਿਹਾ ਸੀਗਾ ਕਿ ਇਹ ਕੰਪਨੀ ਦੇ ਉੱਤੇ ਭਾਰ ਪੈ ਜਾਂਦਾ ਆ, ਇਹ ਭਾਰ ਨਹੀਂ ਗਾ, ਇਹ ਬਿਜ਼ਨਸ ਐਕਸਪੈਂਸ ਹੈਗੇ ਆ ਜਿਹੜੇ ਤੁਹਾਨੂੰ ਵਰਕਆਊਟ ਕਰਨੇ ਪੈਂਦੇ ਆ ਟਾਈਮ ਟੂ ਟਾਈਮ। ਜਿਹੜਾ ਆ ਤੁਸੀਂ ਆਪਣਾ ਬੈਠ ਕੇ ਆਪਣਾ ਜਿਹੜਾ ਪਰ ਮਾਈਲ ਕਾਸਟ ਹੈਗੀ ਆ ਇਹਨੂੰ ਕੈਲਕੂਲੇਟ ਕਰੋ। ਪਰ ਮਾਈਲ ਕਾਸਟ ਜਿਹੜੀ ਆ ਉਹ ਕੈਲਕੂਲੇਟ ਕਰਕੇ ਹੀ ਜਾਂ ਕਰਨ ਤੋਂ ਬਾਅਦ ਹੀ ਤੁਹਾਨੂੰ ਇਹ ਪਤਾ ਲੱਗ ਸਕਦਾ ਕਿ ਤੁਸੀਂ ਜਿਹੜੀ ਬ੍ਰੋਕਰ ਦੇ ਕੋਲੋਂ ਕੁਛ ਵੀ ਤੁਸੀਂ ਲੈਣਾ ਹੈਗਾ, ਲੋਡ ਲੈਣਾ ਹੈਗਾ, ਉਹਦੀ ਤੁਸੀਂ ਕੀ ਇਹ ਪ੍ਰਾਈਸ ਜਿਹੜੀ ਮੰਗਣੀ ਹੈਗੀ ਆ। ਸੋ ਮੇਰੇ ਖਿਆਲ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਵਰਕਆਊਟ ਕਰਦੀਆਂ ਹੈਗੀਆਂ। ਉਸ ਤੋਂ ਬਾਅਦ ਤੁਹਾਡੀ ਡਰਾਈਵਰ ਪੇ ਜਿਹੜੀ ਆ ਉਹ ਮੇਜਰ ਹੈਗੀ ਆ। ਜੇ ਤੁਸੀਂ ਖੁਦ ਰਾਜਕਰਨ ਨੇ ਇਹ ਵੀ ਮੈਂ ਬੜੀ ਚੀਜ਼ ਦੇਖੀ ਆ ਕਿ ਕਈ ਵਾਰੀ ਜਿਹੜੇ ਓਨਰ ਆਪਰੇਟਰ ਹੁੰਦੇ ਆ ਉਹ ਡਰਾਈਵਰ ਪੇ ਨੂੰ ਹੀ ਆਪਣਾ ਪ੍ਰੋਫਿਟ ਦੇ ਵਿੱਚ ਲੈ ਜਾਂਦੇ ਆ ਕਿ ਉਹੋ ਹੀ ਡਰਾਈਵਰ ਪੇ ਮੇਰੀ ਪ੍ਰੋਫਿਟ ਦੇ ਵਿੱਚ ਹੈ ਨਾ, ਵੀ ਮੇਰਾ ਉਹ ਪ੍ਰੋਫਿਟ ਆ। ਡਰਾਈਵਰ ਪੇ ਸੈਪਰੇਟ ਆ। ਤੁਹਾਡਾ ਜਿਹੜਾ ਤੁਸੀਂ ਇਕਵਿਪਮੈਂਟ ਲਿਆ ਆ, ਤੁਸੀਂ ਸਾਰਾ ਕੁਛ ਜਿਹੜਾ ਲਾਇਬਿਲਿਟੀ ਲਈ ਆ, ਟ੍ਰੇਲਰ ਦੀ ਸਾਰਾ ਕੁਛ ਲੈ ਕੇ ਚੱਲ ਰਹੇ ਆ, ਉਹਦੀ ਇੱਕ ਐਕਸਟਰਾ ਤੁਸੀਂ ਆਪਣਾ ਰੱਖੋ ਕਿ ਮੈਂ ਇੰਨਾ ਪ੍ਰੋਫਿਟ ਲੈਣਾ ਹੈਗਾ ਆਪਣੇ ਇਕਵਿਪਮੈਂਟ 'ਤੇ। ਠੀਕ ਹੈ ਨਾ। ਡਰਾਈਵਰ ਪੇ ਤੁਹਾਡੀ ਸੈਪਰੇਟ ਆ, ਇਕਵਿਪਮੈਂਟ ਤੁਹਾਡਾ ਐਕਸਪੈਂਡੀਚਰ ਐਕਸਪੈਂਸ ਹੀ ਗਿਣੋ। ਹਾਂ, ਉਹ ਤੁਹਾਡਾ ਐਕਸਪੈਂਸ ਦੇ ਵਿੱਚ ਲੈ ਕੇ ਜਾਓ, ਉਹਨੂੰ ਐਕਸਪੈਂਸ 'ਚ ਪਾਓ। ਜੇ ਤੁਸੀਂ ਡਰਾਈਵਰ ਪੇ ਨੂੰ ਕਈ ਵਾਰੀ ਹੁਣ ਬਹੁਤ ਨੋਰਮਲ ਜਿਹੜਾ ਆ ਇਹ ਮੈਨੂੰ ਜਵਾਬ ਮਿਲਦਾ ਆ ਕਿ
ਜਦੋਂ ਸਲੋ ਟਾਈਮ ਹੁੰਦੇ ਆ, ਚਲੋ ਅੱਜ ਕੱਲ੍ਹ ਤਾਂ ਨਹੀਂ, ਪਰ ਜਦੋਂ ਸਲੋ ਟਾਈਮ ਹੁੰਦੇ ਆ ਉਦੋਂ ਇਹ ਬੜਾ ਨਾਰਮਲ ਜਵਾਬ ਆ ਕਿ ਭਾਜੀ ਤਨਖਾਹ ਬਚ ਜਾਂਦੀ ਹੈ। ਜੇ ਤਨਖਾਹ ਬਚ ਜਾਂਦੀ ਹੈ ਫਿਰ ਇੰਨੀ ਲਾਇਬਿਲਿਟੀ ਲੈਣ ਦੀ ਕੀ ਲੋੜ ਹੈ, ਠੀਕ ਹੈ ਨਾ। ਸੋ ਓਨਰ ਆਪਰੇਟਰ ਜਿਹੜਾ ਹੈ ਨਾ, ਪਹਿਲੀ ਗੱਲ ਤਾਂ ਓਨਰ ਆਪਰੇਟਰ ਜਿਹੜਾ ਇਸ ਵੇਲੇ ਕੋਈ ਵੀ ਬਣਨਾ ਚਾਹੁੰਦਾ ਜਾਂ ਆਉਣਾ ਚਾਹੁੰਦਾ ਆ, ਘੱਟੋ ਘੱਟ ਤੁਹਾਨੂੰ 2 ਸਾਲ ਦਾ ਡਰਾਈਵਿੰਗ ਐਕਸਪੀਰੀਅੰਸ ਹੋਣਾ ਜ਼ਰੂਰੀ ਆ, ਲਾਜ਼ਮੀ ਆ। ਕਿਉਂਕਿ ਜੇ 2 ਸਾਲ ਤੋਂ ਪਹਿਲਾਂ ਤੁਸੀਂ ਓਨਰ ਆਪਰੇਟਰ ਬਣਦੇ ਆ, ਪਹਿਲਾਂ ਤਾਂ ਤੁਹਾਨੂੰ ਕੋਈ ਇੰਸ਼ੋਰੈਂਸ ਨਹੀਂ ਐਕਸੈਪਟ ਕਰਦੀ, ਠੀਕ ਆ। ਜੇ ਐਕਸੈਪਟ ਕਰਦੀ ਆ ਤਾਂ ਉਹ ਸਕਾਈ ਰਾਕਟ ਰੇਟ ਦਿੰਦੀ ਆ ਤੁਹਾਨੂੰ, 30,000 35,000 40,000 ਡਾਲਰ ਸਕਾਈ ਰਾਕਟ ਰੇਟ ਆ ਉਹਨਾਂ ਦਾ, ਠੀਕ ਆ। ਤੁਹਾਡੀ ਲਾਇਬਿਲਿਟੀ ਟੂ ਹਾਈ ਆ, ਠੀਕ ਹੈ ਨਾ। ਤੁਹਾਡੇ ਸਕਸੈਸ ਰੇਟ, ਤੁਸੀਂ 2 ਸਾਲ ਤੋਂ ਪਹਿਲਾਂ ਓਨਰ ਆਪਰੇਟਰ ਬਣਦੇ ਆ, ਤੁਹਾਡਾ ਸਕਸੈਸ ਰੇਟ 50% ਤੋਂ ਵੀ ਥੱਲੇ ਚਲਾ ਜਾਂਦਾ ਜੀ। ਸਕਸੈਸ ਹੋਣ ਦੇ ਚਾਂਸਸ ਤੁਹਾਡੇ ਬਹੁਤ ਜ਼ਿਆਦਾ ਘੱਟ ਜਾਂਦੇ ਆ। ਸੋ ਮੇਕ ਸ਼ੋਰ, ਜਿਹੜਾ ਪਹਿਲੀ ਗੱਲ ਆ ਓਨਰ ਆਪਰੇਟਰ ਬਣਨਾ ਆ, ਐਟਲੀਸਟ ਤੁਹਾਡਾ 2 ਸਾਲ ਦਾ ਐਕਸਪੀਰੀਅੰਸ ਜਿਹੜਾ ਟਰੱਕਿੰਗ ਦੇ ਵਿੱਚ, ਡਰਾਈਵਿੰਗ ਦੇ ਵਿੱਚ ਹੋਣਾ ਚਾਹੀਦਾ ਆ। ਔਰ ਕਈ ਰਾਜਕਰਨ ਮੈਂ ਦੇਖਿਆ, ਕਈ ਲੋਕੀ ਜਿਹੜੇ ਨਾ ਇੱਕ ਹੋਰ ਕੈਟੇਗਰੀ ਇੱਕ ਜਿਹੜੀ ਟਰੱਕਿੰਗ 'ਚ ਆ ਰਹੀ ਆ, ਆਉਂਦੀ ਆ ਹਮੇਸ਼ਾ ਜੀ, ਜਿਨ੍ਹਾਂ ਦੇ ਕੋਲ ਖੁਦ ਕੋਲ ਟਰੱਕ ਦਾ ਲਾਇਸੈਂਸ ਨਹੀਂ ਹੁੰਦਾ, ਕੰਪਨੀ ਖੋਲ੍ਹ ਕੇ 1-2 ਟਰੱਕ ਲੈ ਕੇ ਤੇ ਉਹ ਫਿਰ ਲੱਭਦੇ ਹੁੰਦੇ ਆ ਕਿ ਮੈਨੂੰ ਡਰਾਈਵਰ ਮਿਲ ਜਾਵੇ। ਮੈਂ ਹੁਣ ਇੱਥੇ ਫਰਿਜ਼ਨੋ ਹੀ ਕਿਸੇ ਦੇ ਯਾਰਡ ਦੇ ਵਿੱਚ ਗਿਆ ਸੀਗਾ ਇਸ ਵੀਕ 'ਚ ਹੀ, 2 ਦਿਨ ਹੋਏ ਆ, ਤਾਂ ਉਹ ਮੈਨੂੰ ਦੱਸ ਰਹੇ ਸੀਗੇ ਕਿ ਬੰਦਾ ਆ ਵੀ ਉਹਨਾਂ ਨੇ ਕੰਪਨੀ ਖੋਲ੍ਹ ਕੇ ਨਵਾਂ ਟਰੱਕ, ਬ੍ਰੈਂਡ ਨਿਊ ਟਰੱਕ ਬਾਏ ਕਰ ਲਿਆ, ਠੀਕ ਹੈ, ਤੇ ਬ੍ਰੈਂਡ ਨਿਊ ਟਰੱਕ ਬਾਏ ਕਰਕੇ ਤੇ ਉਹ ਪਾਰਕਿੰਗ ਲਾਟ ਦੇ ਵਿੱਚ 6 ਮਹੀਨੇ ਦਾ ਖੜਾ ਹੈ, ਉਹਨਾਂ ਨੂੰ ਡਰਾਈਵਰ ਨਹੀਂ ਮਿਲ ਰਿਹਾ। ਉਹਨਾਂ ਕੋਲ ਆਪ ਕੋਲ ਲਾਇਸੈਂਸ ਹੈ ਨਹੀਂ ਜੀ, ਪਰ ਹੁਣ ਟਰੱਕ 6 ਮਹੀਨੇ ਦਾ ਪਾਰਕਿੰਗ ਲਾਟ 'ਚ ਖੜਾ ਆ, ਉਹਦੀ ਬ੍ਰੈਂਡ ਨਿਊ ਟਰੱਕ, ਕਿਸ਼ਤਾਂ ਤਾਂ ਜਾਣੀਆਂ ਹੀ ਆ, ਕਿਸ਼ਤਾਂ ਜਾਣੀਆਂ। ਹੁਣ ਉਹ ਮਤਲਬ ਕਿ ਉਹੋ ਜਿਹੇ ਬਿਜ਼ਨਸ 'ਚ ਆਉਣ ਦਾ ਕੀ ਫਾਇਦਾ ਕਿ ਜੇ ਤੁਸੀਂ ਕਿਸੇ ਦੇ ਉੱਤੇ ਫੁੱਲੀ ਡਿਪੈਂਡੈਂਟ ਹੈਗੇ ਆ, ਜੇ ਤੁਹਾਡੇ ਕੋਲ ਲਾਇਸੈਂਸ ਨਹੀਂ ਹੈਗਾ, ਤੁਸੀਂ ਫੁੱਲੀ ਡਿਪੈਂਡੈਂਟ ਬੈਠੇ ਹੈਗੇ ਆ, ਔਰ ਤੁਹਾਡਾ ਜਿਹੜਾ ਟਰੱਕ ਆ ਉਹ ਬਿਲਕੁਲ ਖੜਾ ਹੈਗਾ, ਤੇ ਉਹਦਾ ਤਾਂ ਬਿਜ਼ਨਸ ਦੇ ਵਿੱਚ ਆਉਣ ਦਾ ਕੋਈ ਫਾਇਦਾ ਨਹੀਂ ਨਾ ਫਿਰ। ਬਿਲਕੁਲ, ਇਹ ਸਾਰੀਆਂ ਜਿਹੜੇ ਤੁਹਾਨੂੰ ਖਰਚੇ ਆ ਉਹ ਦੇਖਣੇ ਚਾਹੀਦੇ ਆ ਵੀ ਕੀ ਜਿਹੜੇ ਤੁਹਾਡੇ ਖਰਚੇ ਹੋ ਰਹੇ ਆ, ਫਿਰ ਇਸ ਨੂੰ ਕਾਸਟ ਦਾ ਐਨਾਲਿਸਿਸ ਕਰੋ ਵੀ ਤੁਹਾਨੂੰ 1 ਮਾਈਲ ਦੇ ਉੱਤੇ ਫਿਰ ਤੁਹਾਨੂੰ ਖਰਚਾ ਪੈਂਦਾ ਕਿੰਨਾ ਆ, ਅਤੇ ਤੁਸੀਂ ਲੋਡ ਜਿਹੜਾ ਕੋਈ ਚੱਕ ਰਹੇ ਹੋ ਵੀ ਉਹਦੇ ਵਿੱਚ ਤੁਹਾਨੂੰ ਐਕਸਲ ਦੇ ਵਿੱਚ ਸਾਰੇ ਖਰਚੇ ਕੱਢ ਕੇ ਪਾ ਕੇ ਅਤੇ ਤੁਹਾਨੂੰ ਐਕਸਲ 'ਚ ਬਚ ਕਿੰਨਾ ਰਿਹਾ ਆ, ਕੁਛ ਬਚ ਰਿਹਾ ਹੈ ਕਿ ਪੱਲਿਓਂ ਪਾ ਕੇ ਜਾ ਰਹੇ ਹੋ। ਸੋ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਇਹ ਇੱਕ ਬਹੁਤ ਆਈ ਥਿੰਕ ਵੱਡੀ ਗੱਲ ਆ, ਅਤੇ ਆਪਣੇ ਕਾਫੀ ਲੋਕ ਇਸ ਨੂੰ ਬਹੁਤ ਅਣਗੌਲਿਆਂ ਕਰਕੇ ਜਾਂਦੇ, ਚੱਲ ਆਪਾਂ ਵਾਪਸ ਖਾਲੀ ਹੋਈ ਜਾਣਾ ਸੀ, ਹੁਣ ਆਪਾਂ ਜੇ ਕੋਈ ਸਸਤੇ 'ਚ ਵੀ ਮਿਲਦਾ ਅਤੇ ਉਹਨੂੰ ਘੱਟ ਆਪਣੇ ਪੱਲਿਓਂ ਪਾ ਕੇ ਚੱਲ ਜਾਈਏ। ਵੀ ਤੁਸੀਂ ਇਹ ਨਹੀਂ ਦੇਖਦੇ ਵੀ ਤੁਹਾਡੀ ਟਰੱਕ ਦੀ ਵੀਰ ਐਂਡ ਟੀਅਰ ਆ, ਤੁਹਾਡੇ ਟਰੱਕ ਦਾ ਇੰਨਾ ਕੁਛ ਉਹਦੇ ਵਿੱਚ ਜਾਣਾ ਆ, ਤੁਸੀਂ ਆਪ ਜਿਹੜਾ ਉਹ ਚਲਾ ਕੇ ਜਾਣਾ ਆ, ਉਹ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਮੈਟਰ ਕਰਦੀਆਂ। ਸੋ ਆਈ ਥਿੰਕ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਰੱਖਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਰਾਜਕਰਨ, ਜਿਹੜੀ ਜ਼ਰੂਰੀ ਗੱਲ ਹੈ ਨਾ, ਜਿਹੜੀ ਮੈਜੋਰਟੀ ਤੌਰ 'ਤੇ ਜਿੱਥੇ ਅਸੀਂ ਬਹੁਤ ਧੋਖਾ ਖਾਂਦੇ ਹਾਂ ਸਾਡੀ ਟਰੱਕਿੰਗ ਇੰਡਸਟਰੀ, ਸਾਡੀ ਕਮਿਊਨਿਟੀ ਵਿੱਚ ਮੈਂ ਗੱਲ ਕਰਦਾ, ਕਾਫੀ ਜਾਣੇ ਜਿਹੜੇ ਆ ਇਸ ਚੀਜ਼ 'ਤੇ ਨਾ ਉਹਨਾਂ ਦੀ ਸੋਚ ਟਿਕੀ ਆ ਕਿ ਜੇ ਮੈਂ ਇੱਥੋਂ ਫਲੋਰੀਡਾ ਦਾ ਗੇੜਾ ਲੈ ਕੇ ਗਿਆ ਜਾਂ ਮੈਂ ਈਸਟ ਕੋਸਟ ਦਾ ਲੈ ਕੇ ਗਿਆ ਅਤੇ ਮੈਂ ਫਲੋਰੀਡਾ ਤੋਂ ਸਿੱਧਾ ਫਰਿਜ਼ਨੋ ਦਾ ਗੇੜਾ ਵਾਪਸ ਲੈ ਕੇ ਆਉਣਾ, ਜਾਂ ਸਿੱਧਾ ਮਤਲਬ ਘਰ ਦੇ ਲਾਗੇ ਆਉਣਾ ਹੈ, ਠੀਕ ਹੈ ਨਾ। ਹੁਣ ਜਿਹੜਾ ਬ੍ਰੋਕਰ ਹੈਗਾ ਉਹਨੂੰ ਪਤਾ ਕਿ ਇਹ ਕੈਲੀਫੋਰਨੀਆ ਦਾ ਟਰੱਕ ਹੈ, ਇਹਨੇ ਵਾਪਸ ਕੈਲੀਫੋਰਨੀਆ ਜਾਣਾ ਹੀ ਜਾਣਾ, ਠੀਕ ਆ, ਉਹਨੇ ਤੁਹਾਡੀ ਐਡਵਾਂਟੇਜ ਲੈਣੀ ਹੀ ਲੈਣੀ ਹੈ, ਬਿਲਕੁਲ, ਠੀਕ ਹੈ ਨਾ। ਉਹ ਡਾਲਰ ਬਣਾਉਣ ਨੂੰ ਬੈਠਾ। ਹਾਂ, ਤੁਸੀਂ ਜਦੋਂ ਵਾਪਸੀ ਆਉਣਾ ਨਾ, ਵਾਪਸੀ ਬ੍ਰੇਕ ਯੋਰ ਟ੍ਰਿਪ, ਸਿੱਧਾ ਨਾ ਆਓ। ਜਿੰਨਾ ਤੁਸੀਂ ਬ੍ਰੇਕ ਅਪਾਰਟ ਕਰ ਦਿਓਗੇ, ਗਾਰੰਟੀ ਆ ਕਿ ਤੁਸੀਂ ਅੱਧੇ ਅਮਰੀਕਾ ਤੱਕ ਆਉਂਦੇ ਪੂਰਾ ਕੈਲੀਫੋਰਨੀਆ ਦਾ ਰੇਟ ਕਵਰ ਕਰ ਜਾਂਦੇ ਆ, ਅਤੇ ਉਸ ਤੋਂ ਬਾਅਦ 'ਚ ਤੁਹਾਡਾ ਸਭ ਪ੍ਰੋਫਿਟ ਹੈ, ਠੀਕ ਆ। ਹੁਣ ਤੁਸੀਂ ਫਲੋਰੀਡਾ ਤੋਂ ਦੱਸਦਾ ਕਿ ਮੈਂ ਕੈਲੀਫੋਰਨੀਆ ਦਾ ਡਰਾਈਵਰ ਹਾਂ ਅਤੇ ਮੈਂ ਕੈਲੀਫੋਰਨੀਆ ਜਾਣਾ ਜੀ, ਠੀਕ ਆ। ਤੁਸੀਂ ਅੱਧਾ ਅਮਰੀਕਾ ਕ੍ਰਿਸ ਕ੍ਰਾਸ ਪਾਰ ਕੀਤਾ ਅਤੇ ਮੁੜ ਕੇ ਆਣ ਕੇ ਫਿਰ ਉਹਨੂੰ ਦੱਸਿਆ ਵੀ ਹੁਣ ਮੈਂ ਘਰ ਨੂੰ ਜਾਣਾ, ਠੀਕ ਆ। ਤੁਹਾਨੂੰ 1 ਜਾਂ 2 ਦਿਨ ਦਾ ਫਰਕ ਪੈਂਦਾ ਹੈ ਰਸਤੇ 'ਚ, ਤੁਹਾਡੇ ਜ਼ਿਆਦਾ ਲੱਗਦੇ ਆ, ਪਰ ਉਹਦੇ ਨਾਲ ਤੁਹਾਡਾ ਜਿਹੜਾ ਪਰ ਮਾਈਲ ਜਿਹੜੀ ਤੁਹਾਡੀ ਐਵਰੇਜ ਆ ਉਹ ਬਹੁਤ ਵੱਧ ਜਾਂਦੀ ਆ। ਦੂਸਰਾ, ਜਿਹੜਾ ਇੱਕ ਚੀਜ਼ ਜਿਹੜੀ ਆ ਸਾਡੇ ਬਹੁਤ ਜ਼ਿਆਦਾ ਜਿਹੜੀ ਨਹੀਂ ਦੇਖੀ ਜਾਂਦੀ, ਉਹ ਹੁੰਦਾ ਡੈਡ ਹੈਡ ਮਾਈਲ, ਕਿ ਜਦੋਂ ਤੁਸੀਂ ਲੋਡ ਚੁੱਕਣਾ ਆ ਅਤੇ ਲੋਡ ਤੁਸੀਂ ਲੈਂਦੇ ਆ, ਅਤੇ ਲੋਡ ਲੈਂਦੇ, ਅੱਛਾ 400 ਮੀਲ ਆ, ਹੁਣ ਜਿਹੜੇ ਬੰਦੇ ਨੇ 3000 ਮੀਲ ਕ੍ਰਿਸ ਕ੍ਰਾਸ ਕਰਨਾ ਅਮਰੀਕਾ ਨੂੰ, ਉਹਦੇ ਲਈ 400 ਮੀਲ ਕੁਛ ਨਹੀਂ ਆ, ਉਹਨੂੰ ਲੱਗਦਾ ਵੀ 400 ਮੀਲ ਜਾ ਕੇ ਚੱਕ ਲਾਂਗੇ, ਕੋਈ ਗੱਲ ਨਹੀਂ, ਠੀਕ ਹੈ ਨਾ। ਪਰ ਉਹ 400 ਮੀਲ ਦਾ ਡੈਡ ਹੈਡ ਤੁਹਾਡੇ ਖਰਚਾ ਤੁਹਾਡੇ ਸਿਰ ਪੈ ਰਿਹਾ, ਤੁਹਾਡੀ ਐਵਰੇਜ ਜਿਹੜੀ ਉਹ ਡਰੋਪ ਹੋ ਰਹੀ ਆ, ਠੀਕ ਹੈ ਨਾ, ਤੁਹਾਡੀ ਐਵਰੇਜ ਜਿਹੜੀ ਡਰੋਪ ਹੋ ਰਹੀ ਆ। ਸੋ ਕਿਉਂ ਨਾ ਤੁਸੀਂ ਉਹ 400 ਮੀਲ ਦਾ ਲੋਕਲ ਲੋਡ ਕਰੋ, 400 ਮੀਲ ਦਾ ਲੋਕਲ ਲੋਡ ਕਰੋਗੇ, ਲੋਕਲ ਲੋਡ ਚੱਕ ਕੇ ਲਿਆਓਗੇ, ਕਰੋਗੇ, ਉਹੀ ਤੁਹਾਡਾ ਜਿਹੜਾ ਉਹ ਐਵਰੇਜ ਦੇ ਵਿੱਚ ਤੁਹਾਡਾ ਫਰਕ ਪੈ ਜਾਊਗਾ। ਤੁਹਾਡੇ ਡੈਡ ਹੈਡ ਮਾਈਲ ਜਿਹੜੇ ਆ ਉਹ ਬਿਲਕੁਲ ਘੱਟ ਜਾਣਗੇ। ਜਿੰਨੇ ਡੈਡ ਹੈਡ ਮਾਈਲ ਪੈਂਦੇ ਆ ਉਹ ਸਾਰੇ ਦੇ ਸਾਰੇ ਤੁਹਾਡੀ ਐਵਰੇਜ ਘਟਾਉਣ ਦੇ ਵਿੱਚ ਸਹਾਈ ਹੁੰਦੇ ਆ, ਉਹ ਐਵਰੇਜ ਘਟਾਉਂਦੇ ਆ ਤੁਹਾਡੀ। ਸੋ 2-3 ਚੀਜ਼ਾਂ ਨਾਲ ਜ਼ਰੂਰ ਰੱਖੋ। ਇੱਕ
ਡੈਡ ਹੈਡ ਮਾਈਲ, ਇੱਕ ਐਮਟੀ ਮਾਈਲਸ। ਦੋ ਚੀਜ਼ਾਂ ਆ, ਇੱਕ ਡੈਡ ਹੈਡ ਮਾਈਲ ਹੈ, ਇੱਕ ਐਮਟੀ ਮਾਈਲ ਖਾਲੀ ਆਉਣਾ। ਸੋ ਉਹ ਦੋਨੋਂ ਚੀਜ਼ਾਂ ਜਿਹੜੀਆਂ ਉਹ ਤੁਹਾਡੀ ਐਵਰੇਜ ਨੂੰ ਬਹੁਤ ਡਰੋਪ ਕਰਦੀਆਂ। ਸੋ ਕੋਸ਼ਿਸ਼ ਕਰੋ ਕਿ ਤੁਹਾਡਾ ਟਰੱਕ ਜਦੋਂ ਚੱਲੇ ਲੋਡਡ ਚੱਲੇ, ਠੀਕ ਹੈ, ਡੈਡ ਹੈਡ ਘੱਟ ਤੋਂ ਘੱਟ ਮਾਈਲਸ ਹੋਣ। ਔਰ ਕਈ ਵਾਰੀ ਹੋ ਜਾਂਦਾ ਆ ਕਿ ਇੱਕ ਹੋਰ ਜਿਹੜੀ ਆਪਣੇ ਥੋੜ੍ਹੀ ਜਿਹੀ ਪ੍ਰੋਬਲਮ ਹੈਗੀ ਆ ਕਿ ਜੇ ਮਲਟੀਪਲ ਪਿਕਅਪਸ ਹੈਗੀਆਂ ਅਤੇ ਉਹ ਵੀ ਸਾਡਾ ਜਿਹੜਾ ਡਰਾਈਵਰ ਹੈਗਾ ਉਹ ਕਰਕੇ ਰਾਜੀ ਨਹੀਂ ਹੈਗਾ, ਮਲਟੀਪਲ ਪਿਕਅਪਸ ਨੂੰ ਕਰਕੇ ਰਾਜੀ ਨਹੀਂ, ਮਲਟੀਪਲ ਡਰੋਪਸ ਕਰਕੇ ਰਾਜੀ ਨਹੀਂ ਗਾ। ਪਰ ਜਿੱਥੇ ਤੁਹਾਡੇ ਮਲਟੀਪਲ ਪਿਕਅਪਸ ਆ ਜਾਂਦੀਆਂ, ਮਲਟੀਪਲ ਡਰੋਪਸ ਆ ਜਾਂਦੇ ਆ, ਤੁਹਾਡੇ ਰੇਟਸ ਦਾ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਜੀ, ਰੇਟਸ ਬਹੁਤ ਵੱਧ ਜਾਂਦੇ ਆ। ਔਰ ਜਿੱਥੇ ਦੇਖੋ ਕੰਮ ਤਾਂ ਇਹੋ ਹੀ ਆ ਕਿ ਜੇ ਕੰਮ ਦੇ ਵਿੱਚ ਹੈਸਲ ਆ ਅਤੇ ਉਹਦੇ 'ਚ ਮਨੀ ਆ, ਜੇ ਹੈਸਲ ਨਹੀਂ ਹੈਗੀ ਤਾਂ ਉਹਨੂੰ ਤਾਂ ਹਰ ਕੋਈ ਕਰ ਲੈਂਦਾ। ਬਿਲਕੁਲ ਤਾਂ ਹੀ ਔਖਾ ਕੰਮ ਕਰਨਾ ਜਿਹੜਾ ਆ ਉਹੀ ਔਖਾ ਹੁੰਦਾ ਆ। ਸੋ ਆਪਾਂ ਇੱਥੇ ਇੱਕ ਬ੍ਰੇਕ ਲਵਾਂਗੇ ਅਤੇ ਇਸ ਚਰਚਾ ਨੂੰ ਜਿਹੜਾ ਆਪਾਂ ਹੋਰ ਅੱਗੇ ਜਿਹੜਾ ਉਹ ਤੋਰੀ ਰੱਖਾਂਗੇ। ਤੁਸੀਂ ਵੀ ਆਪਣੇ ਵਿਚਾਰ, ਆਪਣੀ ਗੱਲਬਾਤ ਆਓ ਇਸ ਦੇ ਵਿੱਚ ਸਾਂਝੀ ਕਰ ਸਕਦੇ ਹੋ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200 ਅਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350। ਲਾਅ ਆਫਿਸਿਸ ਆਫ ਇਕਬਾਲ ਸਿੰਘ ਬੈਂਸ ਹਰ ਤਰ੍ਹਾਂ ਦੇ ਇਮੀਗ੍ਰੇਸ਼ਨ, ਫੈਮਿਲੀ ਲਾਅ, ਸਟੇਟ ਪਲੈਨਿੰਗ ਦੀਆਂ ਜ਼ਰੂਰਤਾਂ ਦੇ ਲਈ ਤੁਹਾਡੇ ਆਪਣੇ ਸ਼ਹਿਰ ਫ੍ਰੈਜ਼ਨੋ ਦੇ ਵਿੱਚ ਲਾਅ ਆਫਿਸਿਸ ਆਫ ਇਕਬਾਲ ਸਿੰਘ ਬੈਂਸ ਵਸੀਹਤ, ਪਾਵਰ ਆਫ ਅਟਰਨੀ, ਡਾਈਵੋਰਸ ਕੇਸਿਸ ਅਤੇ ਇਮੀਗ੍ਰੇਸ਼ਨ ਦੇ ਹਰ ਤਰ੍ਹਾਂ ਦੇ ਕੇਸਿਸ ਦਾ ਕੰਮ ਕਰਦੇ ਹਨ। ਕਾਲ ਅਟਰਨੀ ਇਕਬਾਲ ਸਿੰਘ ਬੈਂਸ 5598901007 559 890 1007 5598901007। ਜੇ ਤੁਸੀਂ ਚਾਹੁੰਦੇ ਹੋ ਵਧੀਆ ਕੁਆਲਿਟੀ ਦੀ ਇੰਡੀਅਨ ਗਰੋਸਰੀ ਬਹੁਤ ਹੀ ਸਸਤੇ ਵਧੀਆ ਦਾਮਾਂ ਦੇ ਉੱਤੇ ਤਾਂ ਅੱਜ ਹੀ ਪਹੁੰਚੋ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ ਓਲਿਵ ਐਵੀਨਿਊ ਫ੍ਰੈਜ਼ਨੋ ਵਿਖੇ। ਹਰ ਤਰ੍ਹਾਂ ਦੀ ਇੰਡੀਅਨ ਪੰਜਾਬੀ ਗਰੋਸਰੀ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਕਾਲ 559 255 1299। ਇੰਡੀਅਨ ਪੰਜਾਬੀ ਗਰੋਸਰੀ ਬਾਜ਼ਾਰ ਦੇ ਨਾਲੋਂ ਸਸਤੇ ਦਾਮਾਂ ਦੇ ਉੱਤੇ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ ਓਲਿਵ ਐਵੀਨਿਊ ਫ੍ਰੈਜ਼ਨੋ 5592551299। सुनो जी, घर लैन लई हुण तो वधिया मौका नहीं मिलना। इंटरेस्ट रेट बहुत ही घट हो गए ने। पर भागवा ने कोई एहो जिहा लोन ऑफिसर तो मिले जेड़ा तसल्ली नाल सारी गल सुन के समझ के काम करवाए। तां फिर ए फड़ो कार्ड हरदीप टिवाणा दा। जी हाँ, पिछले 52 सालों तो सर्विस दे रही अलामेडा मॉर्गेज कॉर्पोरेशन दे लोन ऑफिसर हरजीत टिवाणा। नवे घर दा लोन, रीफाइनेंस, कैश आउट, FHA, VA लोन, कैलिफोर्निया, इंडियाना ते वाशिंगटन स्टेट दे विच होवे होम लोन या रीफाइनेंस दा काम हमेशा याद रखो। हरजीत टिवाणा मॉर्गेज लोन ऑफिसर। एड्रेस 7555 नॉर्थ फार्म एवेन्यू, स्वीट 105, फ्रेज़नो। कॉल 5593131123 559 313 11 9253446785। टोल फ्री नंबर 1-800-927-0203। NMLS ID हरजीत टिवाणा 1869553। Alameda Mortgage Corporation 271623। AMC is licensed by the DBO under the CRML Act। सेहत सेवावां दे खेतर च भरोसेमंद ना अमेरिकन फैमिली केयर फ्रेसनो विच हुण नवा अर्जेंट केयर सेंटर खुल चुका है। इत्थे बाय एयर ट्रैवलिंग लई जरूरी कोविड टेस्ट करवाए जांदे है सेम डे रिजल्ट दे नाल। DOT फिजिकल एग्जाम्स ते DOT नॉन DOT ड्रग टेस्टिंग, एम्प्लॉयमेंट ते स्पोर्ट फिजिकल्स, अर्जेंट केयर सेवावां, एक्स-रेज, ऑन साइट लैब, फ्लू शॉट्स, कफ, कोल्ड, एलर्जी, वैक्सीन्स, वेलनेस चेक्स, लैसरेशन रिपेयर, एब्डोमिनल पेन, फ्रैक्चर, निमोनिया, अर्थराइटिस, स्किन चेक, स्किन अबनॉर्मेलिटीज, UTI ते STD टेस्टिंग एंड ट्रीटमेंट। हर तरह दियां सेहत सेवावां उपलब्ध ने। इत्थे हर तरह दी इंश्योरेंस एक्सेप्ट कीती जांदी है। मंडे टू फ्राइडे 8 AM to 8 PM, सैटरडे संडे 8 AM to 5 PM। अमेरिकन फैमिली केयर फ्रेसनो 3656 West Shah Avenue, Fresno, on West Shah and Marty next to Applebee's। Call 559 550 6701।
ਇਸ ਸਾਲ ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਅੱਜ ਹੀ ਆਪਣੀ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਨੂੰ ਰੀਨਿਊ ਕਰਾਉਣ ਦੇ ਲਈ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਕਵਰਡ ਕੈਲੀਫੋਰਨੀਆ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਕਸਟਮਰਸ ਦੀ ਮਦਦ ਕਰ ਚੁੱਕੇ ਹਨ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਤੁਹਾਡੇ ਆਪਣੇ ਸ਼ਹਿਰ ਫ੍ਰੈਸਨੋ ਦੇ ਵਿੱਚ ਖੁੱਲ ਚੁੱਕਾ ਹੈ ਇੰਡੀਅਨ ਰੈਸਟੋਰੈਂਟ ਦਾਣਾ ਪਾਣੀ, ਜਿੱਥੋਂ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਵੈਜੀਟੇਰੀਅਨ ਤੇ ਨਾਨ ਵੈਜੀਟੇਰੀਅਨ ਫੂਡ। ਇਹ ਖੁੱਲੇ ਰਹਿੰਦੇ ਹਨ ਸਵੇਰੇ 10 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ। ਇੱਥੋਂ ਤੁਸੀਂ ਖਾ ਸਕਦੇ ਹੋ ਵੈਜ ਬਿਰਿਆਨੀ, ਚਿਕਨ ਬਿਰਿਆਨੀ, ਲੈਂਬ ਬਿਰਿਆਨੀ, ਚਾਟ ਪਾਪੜੀ, ਆਲੂ ਟਿੱਕੀ, ਗੋਲ ਗੱਪੇ, ਸਾਗ, ਮੱਕੀ ਦੀ ਰੋਟੀ, ਪਾਲਕ ਪਨੀਰ ਅਤੇ ਕੜਾਹੀ ਪਨੀਰ, ਫਿਸ਼ ਪਕੌੜਾ, ਚਿਕਨ ਕਰੀ ਅਤੇ ਤੰਦੂਰੀ ਚਿਕਨ ਵੀ ਖਾ ਸਕਦੇ ਹੋ। ਗੱਲ ਕਰ ਸਕਦੇ ਹੋ 559 900 0013। ਦਾਣਾ ਪਾਣੀ ਇੰਡੀਅਨ ਰੈਸਟੋਰੈਂਟ 31। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM KLXC ਬੇਕਰਸਫੀਲਡ 1350। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਅੱਜ ਦਾ ਜਿਹੜਾ ਟਰੱਕਿੰਗ ਦਾ ਜਿਹੜਾ ਇਹ ਵਿਸ਼ੇਸ਼ ਪ੍ਰੋਗਰਾਮ ਆ ਉਹ ਚੱਲ ਰਿਹਾ ਹੈ ਅਤੇ ਆਪਣੇ ਨਾਲ ਜੁੜੇ ਹੋਏ ਨੇ ਰਮਨ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਅਤੇ ਆਓ ਆਪਣੇ ਜਿਹੜੇ ਕਾਲਰਸ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਅਤੇ ਤੁਸੀਂ ਵੀ ਸਰੋਤਿਓ ਜੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਸਟੂਡੀਓ 'ਚ ਕਾਲ ਕਰ ਸਕਦੇ ਹੋ। ਨੰਬਰ ਹੈਗਾ 408 272 5200 4082725200। ਆਪਣੇ ਨਾਲ ਜੁੜੇ ਨੇ ਅਮਨਦੀਪ ਜੀ। ਹਾਂਜੀ ਅਮਨਦੀਪ ਜੀ ਸਵਾਗਤ ਹੈ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰਾਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ। ਆਪਣੀ ਕੀ ਆ ਵੀ ਆਪਾਂ ਹੁਣ ਜਦੋਂ 2 ਲੋਡ ਜਾਂ 4 ਲੋਡ ਇੱਕ ਲੇਨ ਦੇ ਉੱਤੇ ਚੱਕ ਲਏ ਤੇ ਆਪਾਂ ਪੱਕੇ ਹੋ ਜਾਂਦੇ ਵੀ ਅਸੀਂ ਸਾਡੀ ਲੇਨ ਹੀ ਹੋ ਗਈ ਆ ਵੀ ਮੈਂ I-70 ਤੇ ਜਾਣਾ, ਮੈਂ 40 ਤੇ ਹੀ ਚੱਲਣਾ ਜਾਂ ਮੈਂ 95 81 ਹੀ ਕਰਨਾ, ਉਦੋਂ ਬਾਅਦ ਆਸੇ ਪਾਸੇ ਜਾਣਾ ਨਹੀਂ। ਮਤਲਬ ਨੋਰਮਲ ਆਪਾਂ ਡਿਸਕਸ਼ਨ ਦੇ ਵਿੱਚ ਆਪਣੇ ਇੱਥੇ ਕੁਐਸਚਨ ਹੁੰਦਾ ਵੀ ਤੁਸੀਂ ਕਿੱਧਰ ਨੂੰ ਚੱਲਦੇ ਹੋ ਜੀ। ਮਤਲਬ ਕਹਿਣ ਤੋਂ ਭਾਵੇਂ ਵੀ ਕਿਹੜੇ ਪਾਸੇ ਨੂੰ ਜਾਂਦੇ ਹੋ। ਮਤਲਬ ਜਦੋਂ ਤੁਹਾਡੇ ਕੋਲ ਇੰਸ਼ੋਰੈਂਸ 48 ਸਟੇਟਸ ਦੀ ਆ ਰਾਈਟ ਤੇ ਤੁਸੀਂ ਆਲ ਓਵਰ ਦੀ ਕੰਟਰੀ ਜਾਂਦੇ ਆ ਜੀ। ਤੁਸੀਂ ਮਤਲਬ ਕਹਿਣ ਤੋਂ ਭਾਵਾ ਵੀ ਆਪਾਂ ਇੱਕ ਬੰਦਾ ਹੁਣ ਮੈਂ ਜੇ ਸਪੋਜ਼ ਕਰੋ ਜੇ ਮੈਂ 95 ਤੇ ਚਲਾ ਗਿਆ ਥੱਲੇ ਤੱਕ, ਉਹ ਮਗਰ ਹੀ ਮੇਰੇ 5-7 ਬੰਦੇ ਹੋਰ ਹੋਣਗੇ 95 ਤੇ ਵੀ ਇੱਧਰ ਨੂੰ ਚੱਲੇ ਇੱਧਰ ਨੂੰ ਚੱਲੀਏ। ਮਤਲਬ ਕਹਿਣ ਤੋਂ ਭਾਵਾ ਵੀ ਐਕਸਪਲੋਰ ਕਰੋ, ਵੱਖਰੀਆਂ ਲੇਨਾਂ ਬਹੁਤ ਕੁਛ ਪਿਆ। ਜ਼ਰੂਰੀ ਨਹੀਂ ਵੀ ਇੱਕ ਪਾਸੇ ਸਾਰੇ ਫਿਰ ਉਹ ਰਾਸ਼ ਹੋ ਜਾਂਦਾ ਉਸ ਲੇਨ ਦੇ ਉੱਤੇ, ਪ੍ਰਾਈਸ ਡਿੱਗ ਪੈਂਦਾ ਜੀ ਜੀ ਰੇਟ ਨਹੀਂ ਮਿਲਦਾ। ਸੋ ਲਾਈਕ ਐਕਸਪਲੋਰ ਕਰਨਾ ਚਾਹੀਦਾ। ਬਿਲਕੁਲ ਠੀਕ ਗੱਲ ਹੈ ਤੁਹਾਡੀ। ਥੈਂਕ ਯੂ ਜੀ। ਥੈਂਕ ਯੂ ਜੀ। ਥੈਂਕ ਯੂ ਅਮਨਦੀਪ। ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਕਿਉਂਕਿ ਕਈ ਵਾਰੀ ਆਪਾਂ ਗੱਲ ਕਰਦੇ ਹਾਂ ਤਾਂ ਸਿਰਫ ਟੈਕਸਸ ਦੀ ਲੇਨ ਕਿਉਂਕਿ ਉਹ ਕਾਫੀ ਈਜ਼ੀ ਹੈਗੀ ਆ ਵਿਦਨ 1 ਸ਼ਿਫਟ ਜਿਹੜੀ ਲੌਗ ਬੁੱਕ ਦੇ ਵਿੱਚ ਤੁਸੀਂ ਵਾਪਸ ਆ ਜਾਂਦੇ ਆ। ਸੋ ਹਰ ਇੱਕ ਬੰਦਾ ਜਿਹੜਾ ਆ ਉੱਥੋਂ ਤੱਕ ਹੀ ਕਰਨਾ ਪਸੰਦ ਕਰਦਾ ਆ। ਪਰ ਐਜ਼ ਅ ਟਰੱਕਰ ਐਜ਼ ਅ ਟਰੱਕਿੰਗ ਜਿਹੜੀ ਆ ਲਾਈਫ ਹੈਗੀ ਆ, ਟਰੱਕਰ ਦੀ ਲਾਈਫ ਜਿਹੜੀ ਆ ਉਹ ਔਨ ਦਾ ਰੋਡ ਹੁੰਦੀ ਆ। ਅਤੇ ਜੇ ਤੁਸੀਂ 7 ਦਿਨ ਦੀ ਥਾਂ 'ਤੇ 10 ਦਿਨ ਰੋਡ 'ਤੇ ਰਹਿਣਾ ਆਪਣੇ ਆਪ ਨੂੰ ਸਿੱਖ ਲੈਂਦੇ ਆ ਅਤੇ ਮੇਰੇ ਖਿਆਲ ਦੇ ਵਿੱਚ ਤੁਹਾਡੇ ਜਿਹੜੀ ਆ ਨੈੱਟ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਹੈ। ਮੰਥਲੀ ਨੈੱਟ ਦੇ ਵਿੱਚ ਬਹੁਤ ਫਰਕ ਪੈ ਜਾਂਦਾ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਰਾਜਾ ਜੀ ਮੋਡੈਸਟੋ ਤੋਂ। ਸਤਿ ਸ਼੍ਰੀ ਅਕਾਲ ਰਾਜਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਇੱਕ ਪੁੱਛਣਾ ਚਾਹੁੰਦਾ ਜੀ, ਜਿਵੇਂ ਪਲੇਟਾਂ ਜਾਣੀ ਕਿ ਹੈ ਤਾਂ ਬਾਹਰ ਦੇ ਤੇ ਹੁਣ ਮੈਂ ਲੋਕਲ ਚੱਲਦਾ ਐਮਾਜੋਨ ਨਾਲ LA ਤੋਂ ਸਟਾਕਟਨ ਟ੍ਰੇਸੀ ਤੋਂ ਜੀ। ਤੇ ਮੈਂ ਪੁੱਛਿਆ ELD ਦਸੰਬਰ 'ਚ ਰਿਕੁਆਇਰਡ ਆ ਇੱਥੇ? ਹਾਂਜੀ ਹਾਂਜੀ ਕੈਲੀਫੋਰਨੀਆ ਦੇ ਵਿੱਚ ਦਸੰਬਰ ਦੇ ਵਿੱਚ ਲਾਗੂ ਹੋ ਜਾਣੀ ਆ। ਅਤੇ ਜੇ ਤੁਸੀਂ ਤੁਹਾਡੇ ਕੋਲ ਪਲੇਟਾਂ ਬਾਹਰਲੀ ਸਟੇਟ ਦੀਆਂ ਹੈਗੀਆਂ ਆ, ਸਾਰੀਆਂ ਸਟੇਟਾਂ ਦੀਆਂ ਹੈਗੀਆਂ, ਪਰ ਤੁਸੀਂ ਸਿਰਫ ਐਮਾਜ਼ੋਨ ਦੇ ਲੋਡ ਕਰਦੇ ਹੈਗੇ ਆ ਹੁਣ, ਤਾਂ ਮੇਕ ਸ਼ੋਰ ਤੁਸੀਂ ਆਪਣੀਆਂ ਜਿਹੜੀਆਂ ਇੱਕ ਅੱਧਾ ਗੇੜਾ ਜਿਹੜਾ ਆ ਕੈਲੀਫੋਰਨੀਆ ਤੋਂ 1-2 ਗੇੜੇ ਜਿਹੜੇ ਕੈਲੀਫੋਰਨੀਆ ਤੋਂ ਬਾਹਰ ਜ਼ਰੂਰ ਲਾ ਲਿਓ, ਨਵੈਡਾ ਦੇ, ਫੀਨਿਕਸ ਦੇ, ਕਿਉਂਕਿ ਨੈਕਸਟ ਈਅਰ ਅਦਰਵਾਈਜ਼ ਤੁਹਾਨੂੰ ਜਿਹੜੀ ਆ ਤੁਹਾਡੀਆਂ ਪਲੇਟਾਂ ਰੀਨਿਊ ਕਰਨ ਦੇ ਵਿੱਚ ਪ੍ਰੋਬਲਮ ਆਊਗੀ। ਸੋ ਜਾਂ ਤੁਸੀਂ ਆਪਣੀਆਂ ਪਲੇਟਾਂ ਗਿਵ ਅਪ ਕਰ ਦਿਓ, ਇਕੱਲੀਆਂ ਕੈਲੀਫੋਰਨੀਆ ਲੈ ਲਓ, ਅਤੇ ਜੇ ਤੁਹਾਡੇ ਕੋਲ ਬਾਹਰਲੀਆਂ ਪਲੇਟਾਂ ਹੈਗੀਆਂ ਤਾਂ ਜ਼ਰੂਰ ਬਾਹਰਲੇ ਗੇੜੇ ਜਿਹੜੇ ਆ ਉਹ 1-2 ਗੇੜੇ ਸਾਲ ਦੇ ਵਿੱਚ ਜ਼ਰੂਰ ਲਾ ਲਿਆ ਕਰੋ। ਅਤੇ ਇਫਟਾ ਜਿਹੜਾ ਆ ਉਹ ਚਾਹੇ 0 ਆਊਟ ਕਰ ਦਿਓ ਕਿ ਤੁਸੀਂ ਬਾਹਰ ਨਹੀਂ ਜਾਂਦੇ ਤਾਂ ਮਤਲਬ ਇਹ ਨਹੀਂ ਕਿ ਤੁਸੀਂ ਭਰਨਾ ਨਹੀਂ ਗਾ, 0 ਆਊਟ ਕਰਕੇ ਭਰ ਸਕਦੇ ਆ। ਜੇ ਨਹੀਂ ਕਰਦੇ ਤਾਂ ਫਿਰ ਤੁਹਾਨੂੰ ਪਲੇਟਾਂ ਲੈਣ 'ਚ ਪ੍ਰੋਬਲਮ ਆਊਗੀ। ਅਤੇ ਜਿਹੜੀ ELD ਹੈਗੀ ਆ ਬਾਏ ਦਾ ਐਂਡ ਆਫ ਦਿਸ ਈਅਰ ਜਿਹੜਾ ਆ ਉਹ ਕੰਪਲਸਰੀ ਹੋ ਜਾਣੀ ਕੈਲੀਫੋਰਨੀਆ 'ਚ ਵੀ। ਇੱਕ
ਮੈਂ ਇਹਦੇ ਆਪਣਾ ਵੀ ਇਹਦੇ ਦੇ ਵਿੱਚ ਜੇ LA ਨੂੰ ਚੱਲਦੇ ਆ ਜਿਵੇਂ ਸ਼ਾਰਟ ਇਹਨਾਂ ਨੇ ਕੀਤੀ ਆ ਉਹਦੇ ਦੇ ਵਿੱਚ 16 ਘੰਟੇ ਦੀ ਸ਼ਿਫਟ ਤੇ ਲਾਊਡ ਹੁੰਦੀ ਆ? ਨਹੀਂ ਜੀ, 16 ਘੰਟੇ ਦੀ ਸ਼ਿਫਟ ਨਹੀਂ, 14 ਘੰਟੇ ਦੀ ਸ਼ਿਫਟ ਆ ਲੋਕਲ ਦੀ। ਸੋ 14 ਘੰਟੇ ਹੀ ਆ, ਜਿੱਦਾਂ ਲੌਂਗ ਦੀ ਹੈਗੀ ਉੱਦਾਂ ਲੋਕਲ ਦੀ 14 ਘੰਟੇ ਆ। 16 ਘੰਟੇ ਆ ਜੇ ਐਡਵਰਸ ਡਰਾਈਵਿੰਗ ਕੰਡੀਸ਼ਨ ਆਉਂਦੀ ਆ ਤੇ ਉਹ ਵਾਲੀ, ਤੇ ਐਡਵਰਸ ਡਰਾਈਵਿੰਗ ਕੰਡੀਸ਼ਨ ਦੇ ਤੌਰ 'ਤੇ ਹੁੰਦੀ ਆ, ਪਰ ਉਹ ਲੋਕਲ ਦੇ ਵਿੱਚ ਤੁਹਾਡੇ 'ਚ ਉਹ ਐਡਵਰਸ ਡਰਾਈਵਿੰਗ ਕੰਡੀਸ਼ਨ ਜਿਹੜੀ ਨਾ, ਇੱਕ ਅੱਜ ਮੈਂ ਰਾਜਕਰਨ ਇੱਕ ਗੱਲ ਹੋਰ ਕਲੀਅਰ ਕਰਦੇ ਹਾਂ, ਜਿਹੜੀ ਐਡਵਰਸ ਡਰਾਈਵਿੰਗ ਕੰਡੀਸ਼ਨ ਆ ਉਹਦੇ ਉੱਤੇ ਬੜੇ ਕੁਐਸਚਨਸ ਆ ਰਹੇ ਆ। ਸੋ ਐਡਵਰਸ ਡਰਾਈਵਿੰਗ ਕੰਡੀਸ਼ਨ ਜਿਹੜੀ ਸਨੋ ਪੈ ਰਹੀ ਆ ਜਾਂ ਮੌਸਮ ਖਰਾਬ ਹੋ ਗਿਆ ਜਾਂ ਉਹ ਸਾਰਾ ਕੁਛ ਆ, ਉਹਦੇ 'ਚ ਇੱਕ ਤੁਹਾਡਾ ਕਲੌਜ਼ ਹੈਗਾ, ਇੱਕ ਜਿਹੜੀ ਚੀਜ਼ ਉਹ 'ਚ ਇੱਕ ਕੁਐਸਚਨ ਮਾਰਕ ਹੈਗਾ ਕਿ ਜੇ ਐਡਵਰਸ ਡਰਾਈਵਿੰਗ ਕੰਡੀਸ਼ਨ ਦਾ ਤੁਹਾਨੂੰ ਡਿਸਪੈਚ ਮਿਲ ਤੋਂ ਪਹਿਲਾਂ ਤੁਹਾਡੇ ਡਿਸਪੈਚਰ ਨੂੰ ਪਤਾ ਸੀਗਾ ਕਿ ਰਸਤੇ 'ਚ ਸਨੋ ਪੈ ਰਹੀ ਆ, ਫਿਰ ਉਹ ਤੁਹਾਡੇ ਐਡਵਰਸ ਡਰਾਈਵਿੰਗ ਕੰਡੀਸ਼ਨ 'ਚ ਨਹੀਂ ਆਉਣੀ। ਸੋ ਇਹ ਜਿਹੜੀ ਚੀਜ਼ ਆ ਇਹ ਧਿਆਨ 'ਚ ਰੱਖਿਓ, ਜੇ ਤੁਹਾਨੂੰ ਡਿਸਪੈਚ ਮਿਲ ਤੋਂ ਪਹਿਲਾਂ ਤੁਹਾਡੇ ਡਿਸਪੈਚਰ ਨੂੰ ਪਤਾ ਆ ਕਿ ਸਨੋ ਪੈ ਰਹੀ ਆ ਔਰ ਉਹਨੇ ਵੈਦਰ ਨਹੀਂ ਚੈੱਕ ਕੀਤਾ, ਪਰ ਉਹਨਾਂ ਨੂੰ ਪਤਾ ਆ ਔਰ ਉਹ ਲੌਂਗ ਟਰਮ ਹੈਗਾ, ਜਿੱਦਾਂ ਕਿ ਹੁਣ 40 ਤੇ ਇਸ ਵੇਲੇ ਸਨੋ ਪੈ ਰਹੀ ਆ, ਹਰ ਇੱਕ ਡਿਸਪੈਚਰ ਨੂੰ ਪਤਾ ਹੈ ਕਿ ਸਨੋ ਪੈ ਰਹੀ ਹੈ, ਪਰ ਉਸ ਤੁਸੀਂ ਐਡਵਰਸ ਡਰਾਈਵਿੰਗ ਕੰਡੀਸ਼ਨ ਨੂੰ, ਆਪਣੀ ਐਡਵਰਸ ਡਰਾਈਵਿੰਗ ਕੰਡੀਸ਼ਨ ਨੂੰ ਯੂਜ਼ ਕਰਕੇ ਉਹ ਐਗਜ਼ੈਂਪਸ਼ਨ ਨਹੀਂ ਲੈ ਸਕਦੇ, ਕਿਉਂਕਿ ਤੁਹਾਨੂੰ ਆਲਰੇਡੀ ਉਸ ਸਿਚੁਏਸ਼ਨ ਬਾਰੇ ਪਤਾ ਆ। ਜੀ ਬਿਲਕੁਲ ਬਿਲਕੁਲ। ਅਤੇ ਜਿੱਦਾਂ ਇਹ ਕਰ ਰਹੇ ਸੀਗੇ ਵੀ ਹੁਣ ਇਹ ਪੱਕੇ ਹੀ ਜਿੱਦਾਂ ਲੋਕਲ ਚੱਲਣ ਲੱਗ ਜਾਂਦੇ ਆ, ਅਤੇ ਜਿੱਦਾਂ ਪਲੇਟਾਂ ਉਹਨਾਂ ਨੇ ਜਿੱਦਾਂ ਸਾਰਿਆਂ ਦੀਆਂ ਜਿਹੜੀਆਂ ਉਹ ਲਈਆਂ ਹੁੰਦੀਆਂ ਆ, ਜਿੱਦਾਂ ਪਹਿਲੇ ਵੀ ਕਾਲਰ ਆਪਣੇ ਗਏ ਸੀ ਵੀ ਪਲੇਟਾਂ ਤੁਸੀਂ ਪੂਰੇ ਅਮਰੀਕਾ ਦੀਆਂ ਲਈਆਂ, ਘੁੰਮਿਆ ਫਿਰਿਆ ਕਰੋ। ਸੋ ਇਸ ਕਰਕੇ ਸੋ ਬੈਟਰ ਆ, ਜਾਂ ਫਿਰ ਜੇ ਤੁਹਾਨੂੰ ਪਤਾ ਵੀ ਇੱਕੋ ਪਾਸੇ ਨੂੰ ਚੱਲਣਾ ਆ ਤੇ ਉੱਧਰ ਦੀਆਂ ਜਿਹੜੀਆਂ ਫਿਰ ਲਈਆਂ, ਫਿਰ ਆਪਣੀ ਹੁਣ ਖਰਚੇ ਘਟਾ ਲਓ। 2200-2200-2500 ਡਾਲਰ ਦੇ ਕਰੀਬ ਪਲੇਟਾਂ ਦਾ ਸਾਰੀਆਂ 48 ਸਟੇਟ ਦਾ ਲੱਗਦਾ, ਤੇ ਉਹੋ ਹੀ ਤੁਸੀਂ ਆਪਣੀਆਂ ਘੱਟੋ ਘੱਟ ਕੈਲੀਫੋਰਨੀਆ ਲੈ ਲਓ, ਘੱਟੋ ਘੱਟ ਬਾਹਰਲਾ ਖਰਚਾ ਤਾਂ ਘਟਾ ਲਓ। ਚਲੋ ਕੁਛ ਨਾ ਕੁਛ ਤਾਂ ਘਟੂਗਾ ਹੀ, 400-500 ਜਿੰਨਾ ਵੀ ਘਟਦਾ ਹੋਊਗਾ। ਹਾਂ, ਪਰ ਜੇ ਇਕਨੋਮੀ 'ਚ ਹਿੱਸਾ ਪਾਉਣਾ, ਫਾਲਤੂ ਪੈਸੇ ਦੇਣੇ ਆ, ਫਿਰ ਵੱਖਰੀ ਗੱਲ। ਨਹੀਂ ਚਲੋ ਫਾਲਤੂ ਤਾਂ ਕੋਈ ਵੀ ਨਹੀਂ ਜਿਹੜਾ ਦੇ ਕੇ ਰਾਜੀ ਹੁੰਦਾ, ਇਹ ਦੇਣੇ ਵੀ ਨਹੀਂ ਚਾਹੀਦੇ। ਫਾਲਤੂ ਕਾਹਤੋਂ ਦੇਣੇ, ਇੰਨੀ ਮਿਹਨਤ ਕਰਦੇ ਹੋ ਵੀ ਟਰਾਈ ਕਰੋ ਵੀ ਆਪਣੇ ਤੁਹਾਡੇ ਕੋਲ ਆਪਣੇ ਖਾਤਿਆਂ ਦੇ ਵਿੱਚ ਜਿਹੜੇ ਹੋ ਜਾਣ ਜੀ। ਆਪਣੇ ਅਗਲੇ ਕਾਲਰ ਨੇ ਜੁੜੇ ਅਮਰਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਅਮਰਜੀਤ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਰਮਨ ਭਾਜੀ ਨੂੰ ਵੀ ਸਤਿ ਸ਼੍ਰੀ ਅਕਾਲ। ਭਾਜੀ ਤੁਹਾਡਾ ਪ੍ਰੋਗਰਾਮ ਸੁਣਦਾ ਸੀ, ਬਹੁਤ ਵਧੀਆ ਜੀ, ਤੇ ਬਹੁਤ ਵਧੀਆ ਵਿਚਾਰ ਲੱਗੇ ਸਿੰਗਲ ਓਨਰ ਵਾਸਤੇ, ਆਪਰੇਟਰ ਜਿਹੜੇ ਵੀ ਆ ਤੇ ਦੂਜਿਆਂ ਵਾਸਤੇ ਵੀ। ਭਾਜੀ ਤੁਹਾਡੀ ਗੱਲ ਸਹੀ ਆ, ਸਿੰਗਲ ਓਨਰ ਆਪਰੇਟਰ ਹੈ ਨਾ ਜਿਹੜੇ ਆਪਣੇ, ਤੇ ਨਵੇਂ ਟਰੱਕ ਲੈ ਲੈਂਦੇ, ਇਹੀ ਦੇਖ ਲੈਂਦੇ ਲਓ ਜੀ ਮੇਰੀ ਡਿਸਪੈਚ ਆਪਣੀ ਆ, ਡਿਸਪੈਚ ਤੁਹਾਡੀ ਆਪਣੀ, ਬ੍ਰੋਕਰ ਦੇਖ ਲੈਂਦਾ ਵੀ ਇੱਕ ਟਰੱਕ ਆ ਤੁਹਾਡੇ ਕੋਲ, ਇੱਕ ਲੋਡ ਦੇਣਾ ਇਹਨੂੰ ਜੋ ਮਰਜ਼ੀ ਦੇ ਦਿਓ, ਉਹ ਮਿਲ ਜਾਂਦਾ। ਬਾਕੀ ਨਵਾਂ ਟਰੱਕ ਲੈ ਕੇ ਫਿਰ ਉਹ ਦੇਖੋ, ਅੱਜ ਅਸੀਂ ਟਰੱਕ 1.5 ਲੱਖ 1,60,000 ਦਾ ਟਰੱਕ ਲੈਂਦੇ ਆ, 1,60,000 ਦਾ ਟਰੱਕ ਲੈ ਕੇ ਜਦੋਂ 5 ਲੱਖ ਮੀਲਾਂ ਚੱਲਦੀਆਂ 60-70,000 ਦਾ ਟਰੱਕ ਉਹ ਵਿਕਦਾ। ਤੇ ਉਹਦੇ ਚ ਉਹ ਵੀ ਦੇਖ ਲਓ, ਉਹ ਨਹੀਂ ਦੇਖਦੇ ਆਪਣੇ ਬੰਦੇ ਵੀ ਇਹਦਾ ਇੰਨਾ 80,000 70,000 ਰੁਪਇਆ ਘਟ ਗਿਆ, ਉਹ ਵੀ ਸਾਡਾ ਇਹਦੇ ਵਿੱਚ। ਭਾਜੀ ਉਹ ਤੁਸੀਂ ਅੱਜ ਸੋਚਦੇ ਆ ਨਾ ਕਿ ਅੱਜ ਗਰਮ ਆ, ਜਿਹੜੀ ਆਪਣੀ ਯੂਜ਼ਡ ਟਰੱਕ ਮਾਰਕੀਟ ਉਹ ਗਰਮ ਆ, ਇਸ ਕਰਕੇ 70,000 ਦਾ, ਪਰ 5 ਸਾਲ ਬਾਅਦ ਮਾਹੌਲ ਕੀ ਹੋਣਾ ਇਹ ਵੀ ਨਹੀਂ ਨਾ ਪਤਾ ਆਪਾਂ ਨੂੰ। ਹਾਂਜੀ, ਨਾਲੇ ਭਾਜੀ 5 ਸਾਲ ਬਾਅਦ ਤਾਂ ਟਰੱਕ ਦੀ ਵੈਲਿਊ 10,000 15,000 ਰਹਿ ਜਾਂਦੀ ਹੈ, ਕੋਈ ਲੈਂਦਾ ਨਹੀਂ। ਇਹਨੂੰ ਵੀ ਕੈਲਕੂਲੇਟ ਹੋ, ਮੇਰੇ ਕਹਿਣ ਦਾ ਮਤਲਬ ਇਹਨੂੰ ਵੀ ਮੰਥਲੀ ਤੁਹਾਡੇ ਜਿਹੜੇ ਐਕਸਪੈਂਸਿਸ ਆ ਉਹਦੇ ਵਿੱਚ ਕੈਲਕੂਲੇਟ ਹੋਣੇ ਚਾਹੀਦੇ ਆ ਵੀ ਇੰਨਾ ਸਾਨੂੰ ਇਹ 5,000 6,000 ਇਹ ਵੀ ਸਾਡਾ ਲਾਸ ਹੋ ਰਿਹਾ ਟਰੱਕ ਦਾ। ਇਸ ਵੇਲੇ ਜੇ ਕੋਈ ਨਵਾਂ ਟਰੱਕ ਟ੍ਰੇਲਰ ਲੈ ਕੇ ਰਾਜਕਰਨ ਤੁਰਦਾ ਹੈ ਨਾ, ਤੇ ਉਹਦੀ ਇਸ ਵੇਲੇ ਜਿਹੜੀ ਕਾਸਟ ਹੈਗੀ ਆ $82 ਦੇ ਲਾਗੇ ਕਾਸਟ ਬਣਦੀ ਹੈ। ਜੇ ਐਕਚੁਅਲ ਦੇ ਵਿੱਚ ਸਾਰੇ ਉਹ ਆਪਣੀ ਜਿਹੜੀਆਂ ਕਾਸਟ ਆ ਉਹ ਗਿਣੇ ਨਾ, ਤੇ $82 ਦੇ ਲਾਗੇ ਕਾਸਟ ਬਣਦੀ ਹੈਗੀ ਆ ਜੇ ਨਵਾਂ ਟਰੱਕ ਟ੍ਰੇਲਰ ਲੈ ਕੇ ਕੋਈ ਚੱਲਦਾ ਹੈਗਾ। ਸੋ $82 ਦੀ ਕਾਸਟ ਲੈ ਕੇ ਤੇ ਜੇ $2 $2.25 ਨੂੰ ਉਹਨੇ ਲੋਡ ਕੀਤਾ ਆ, ਤੇ ਇਟਸ ਨਾਟ ਈਵਨ ਵਰਥ ਇਟ, ਨਾਟ ਈਵਨ ਵਰਥ। ਬਾਕੀ ਭਾਜੀ ਇੰਸ਼ੋਰੈਂਸ ਦੇਖੋ, ਹੁਣ ਨਵੇਂ ਬੰਦੇ ਨੂੰ ਅਸੀਂ ਸੁਣੀਦਾ ਬੰਦੇ ਤੋਂ 25,000 28,000 22,000 ਦੀ ਇੰਸ਼ੋਰੈਂਸ ਸਾਡੀ ਹੈ, 9,000 10,000 ਦੀ ਇੰਸ਼ੋਰੈਂਸ ਸਾਨੂੰ ਇਹ ਵੀ ਚੁੱਭਦੀ ਹੈ। ਨਹੀਂ ਜੀ, 25-30,000 ਵਾਲੀ ਤਾਂ ਇੰਸ਼ੋਰੈਂਸ ਰਹਿ ਨਹੀਂ ਗਈ, ਹੁਣ ਤਾਂ 35-40 ਤੇ ਚਲਾ ਗਿਆ ਕੰਮ। ਅੱਛਾ ਜੀ, ਬਿਲਕੁਲ ਜੀ ਬਿਲਕੁਲ। ਅਸੀਂ ਤਾਂ ਨਹੀਂ ਪਤਾ, 6 ਮਹੀਨੇ ਹੋ ਗਏ ਮੈਨੂੰ ਇਸ ਗੱਲ ਦਾ, ਅਸੀਂ ਤਾਂ ਰੋਜ਼ ਸੁਣਦੇ ਆ ਜੀ ਇਹ ਚੀਜ਼ਾਂ। ਫੇਰ ਲੈ ਕੇ ਪਤਾ ਨਹੀਂ ਭਾਜੀ ਕਿੱਦਾਂ ਅਫੋਰਡ ਕਰੀ ਜਾਂਦੇ। ਵੀ ਡੋਨਟ ਨੋ ਵੀ ਕੈਨ ਅਫੋਰਡ, ਸਾਨੂੰ 9,500-10,000 ਦੀ ਇੰਸ਼ੋਰੈਂਸ ਸਾਨੂੰ ਇਹ ਵੀ ਚੁੱਭਦੀ ਆ ਵੀ ਹਾਂਜੀ ਸਾਡੀ ਇਹ ਕਿਉਂ ਆ। ਬਿਲਕੁਲ ਜੀ, ਫਿਰ ਉਹ ELD ਵਾਲਾ ਰੌਲਾ ਰਾਜ ਪੈ ਜਾਂਦਾ, ਫਿਰ 2 ELDਆਂ ਹੋ ਜਾਂਦੀਆਂ, ਫਿਰ ਉਹ ਦਿਨ ਰਾਤ ਚਲਾਉਣਾ, 900 1000 ਮੀਲ ਇੱਕ ਦਿਨ 'ਚ ਚਲਾਉਣਾ। ਅੱਜ ਦੀ ਨਿਊਜ਼ ਹੈਗੀ ਆ, ਪ੍ਰੋਵੀਡੈਂਸ ਰੋਡ ਆਈਲੈਂਡ ਦੇ ਵਿੱਚ ਜਿਹੜਾ ਇੱਕ ਓਨਰ ਹੈਗਾ ਆ ਟਰੱਕਿੰਗ ਕੰਪਨੀ ਦਾ, ਉਹਦੇ ਕੋਲ 11-12 ਟਰੱਕ ਸੀਗੇ, ਤੇ ਇੱਕ ਟਰੱਕ ਦਾ ਉਹਦਾ ਐਕਸੀਡੈਂਟ ਹੋਇਆ, ਤੇ ਉਹਦੇ ਵਿੱਚ ਡਰਾਈਵਰ ਦੀ ਮੌਤ ਹੋ ਗਈ, ਤੇ ਉਸ ਤੋਂ
ਬਾਅਦ ਦੇ ਵਿੱਚ ਉਹਦੀ ਜਦੋਂ ਇਨਵੈਸਟੀਗੇਸ਼ਨ ਹੋਈ ਤੇ ਉਹਨੇ 11 ਦੇ 11 ਟਰੱਕ ਜਿਹੜੇ ਆ ਸਾਰੀਆਂ ELDs ਜਿਹੜੀਆਂ ਐਵਰੀਡੇ ਐਡਿਟ ਹੁੰਦੀਆਂ ਸੀਗੀਆਂ, ਐਵਰੀਡੇ ਉਹਦਾ ਫਾਲਸੀਫਿਕੇਸ਼ਨ ਹੁੰਦੀ ਸੀ ਤੇ ਉਹ ਹੁਣ ਅੰਡਰ ਇਨਵੈਸਟੀਗੇਸ਼ਨ ਆ ਤੇ ਮੇਰੇ ਖਿਆਲ ਨੈਕਸਟ ਮੰਥ ਉਹਦੀ ਜਿਹੜੀ ਆ ਉਹ ਜਿਹੜੀ ਅਦਾਲਤ ਮੋਰੇ ਆਊਗਾ। ਨਹੀਂ, ਉਹਦੀ ਅਦਾਲਤ ਮੋਰੇ ਉਹਦੀ ਸਜ਼ਾ ਦੀ ਤਰੀਕ ਆ। ਉਹ ਲਓ ਜੀ, ਸੈਂਟੈਂਸਿੰਗ ਆ ਗਈ, ਸੈਂਟੈਂਸਿੰਗ ਆ ਗਈ ਉਹਦੀ। ਸੋ ਇਹ ਜਿਹੜੀ ਚੀਜ਼ ਆ ਚਾਰਜ ਆਲਰੇਡੀ ਕਰਤਾ। ਹਾਂ ਉਹ ਆਲਰੇਡੀ ਸਾਰਾ ਕੁਝ ਹੋ ਜਾਇਆ, ਗਿਲਟੀ ਪਲੀ ਕਰ ਚੁੱਕਾ, ਉਹ ਸਾਰਾ ਦੇਖ ਚੁੱਕਾ। ਸੋ ਇੱਕ ਚੀਜ਼ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦਿਆਂ ਕਿ ਜਿਹੜੀ ELD ਹੈਗੀ ਆ, ਇਲੈਕਟ੍ਰੋਨਿਕ ਲੌਗਿੰਗ ਡਿਵਾਈਸ ਆ, ਇਹ ਇੱਕ ਡਿਜੀਟਲ ਫੁੱਟਪ੍ਰਿੰਟ ਆ। ਡਿਜੀਟਲ ਫੁੱਟਪ੍ਰਿੰਟ ਕਦੀ ਵੀ ਮਿਟਦਾ ਨਹੀਂਗਾ। ਤੁਸੀਂ ਇਹਨੂੰ ਜਿੰਨਾ ਮਰਜ਼ੀ ਇਹਨੂੰ ਘਸਾ ਕੇ ਐਡਿਟ ਕਰ ਲਓ, ਜੋ ਮਰਜ਼ੀ ਕਰ ਲਓ, ਜਿੱਦਣ ਤੁਹਾਡੀ ਇਨਵੈਸਟੀਗੇਸ਼ਨ ਹੋ ਗਈ, ਤੁਹਾਡਾ ਦੁੱਧ ਦਾ ਦੁੱਧ, ਪਾਣੀ ਦਾ ਪਾਣੀ 5 ਸੈਕਿੰਡਾਂ ਦੇ ਵਿੱਚ ਬਾਹਰ ਆ ਜਾਣਾ। ਸੋ ਜਿੰਨੀ ਮਰਜ਼ੀ ਐਡਿਟ ਕਰੋ, ਜੋ ਮਰਜ਼ੀ ਕਰੋ, ਡਿਜੀਟਲ ਫੁੱਟਪ੍ਰਿੰਟ ਕਦੀ ਵੀ ਮਿਟਦਾ ਨਹੀਂਗਾ। ਸੋ ਇਹ ਇੱਕ ਦਿਮਾਗ 'ਚ ਗੱਲ ਰੱਖਿਓ ਕਿ ਡਿਜੀਟਲ ਫੁੱਟਪ੍ਰਿੰਟ ਠੀਕ ਆ, ਤੁਸੀਂ ਅੱਖਾਂ ਤੋਂ ਅਥਰੂ ਪੂੰਝ ਲਏ, ਲੇਕਿਨ ਉਹ ਕੰਮ ਨਹੀਂ ਬਣਨਾ। ਜਿਹੜਾ ਡਿਜੀਟਲ ਫੁੱਟਪ੍ਰਿੰਟ ਆ, ਇਹ ਕਿਸੇ ਨਾ ਕਿਸੇ ਦਿਨ ਜੇ ਲੋੜ ਪੈ ਗਈ ਤੇ ਇਹ ਸਾਰਾ ਦਾ ਸਾਰਾ ਬਾਹਰ ਆ ਜਾਣਾ ਆ, ਸਾਰਾ ਦਾ ਸਾਰਾ ਪਤਾ ਲੱਗ ਜਾਂਦਾ ਆ। ਤੇ ਦੂਸਰੀ ਗੱਲ ਜਿਹੜੀ ਰਾਜਕਿਰਨ ਆ ਕਿ ਜਿਹੜੀ ELD ਆ, ਹੈ ਨਾ ਜੀ, ਅਸੀਂ ਹੁਣ ਇੱਕ ਚੀਜ਼ ਦੇਖੋ, ਆਪਾਂ ਕਈ ਵਾਰੀ ਆਪਾਂ ਬਹੁਤ ਲੋਕਾਂ ਨੂੰ ਇਹ ਗੱਲ ਕਹਿੰਦੇ ਸੁਣਦੇ ਆ ਕਿ ਯਾਰ ਬ੍ਰੋਕਰ ਜਿਹੜੇ ਆ ਉਹ ਪੈਸੇ ਦਿੰਦੇ ਨਹੀਂ ਠੀਕ, ਉਹ ਸਾਡੇ ਨਾਲ ਚੋਰੀ ਕਰਦੇ ਆ, ਉਹ ਜਾਂ ਟਰੱਕਿੰਗ ਕੰਪਨੀਆਂ ਸਾਡੇ ਨਾਲ ਚੋਰੀ ਕਰਦੀਆਂ ਆ, ਉਹ ਸਾਨੂੰ ਸਹੀ ਪੈਸੇ ਨਹੀਂ ਦਿੰਦੇ। ਅਤੇ ਜਿੱਦਾਂ ਹੀ ਤੁਸੀਂ ਕੋਇਨ ਦਾ ਪਾਸਾ ਫਲਿੱਪ ਕਰਦੇ ਆ ਅਤੇ ਫਿਰ ਉਹਨੂੰ ਪੁੱਛਦੇ ਆ ਵੀ ਅੱਛਾ ਚਲੋ ਠੀਕ ਹੈ, ਤੁਹਾਨੂੰ ਪੈਸੇ ਗੁੱਡ ਦਿੰਦੇ ਆ, ਇਹ ਕਰਦੇ ਆ, ਤੁਹਾਡਾ ਮਤਲਬ ਤੁਸੀਂ ELD ਦਾ ਨਹੀਂ ਮੈਂ ਤਾਂ ਫਿਰ 2 ELDs ਚਲਾਉਣਾ ਨਾ। ਮਤਲਬ ਜੇ ਤੁਸੀਂ ਵੀ ਤਾਂ ਗਲਤੀ ਕਰਦੇ ਆ ਯਾਰ, ਤੁਸੀਂ ਨਹੀਂ ਮਤਲਬ ਜੇ ਤੁਸੀਂ ਬ੍ਰੋਕਰ ਨੂੰ, ਟਰੱਕਿੰਗ ਕੰਪਨੀ ਨੂੰ ਕਿੱਦਾਂ ਤੁਸੀਂ ਝੁਠਲਾ ਸਕਦੇ ਆ ਕਿ ਉਹ ਗਲਤ ਕੰਮ ਕਰ ਰਿਹਾ? ਆਬਵੀਅਸਲੀ ਤੁਸੀਂ ਵੀ ਤਾਂ ਗਲਤ ਕੰਮ ਕਰ ਰਹੇ ਆ, ਤੁਸੀਂ ਵੀ 2 ELDs ਹਿਪੋਕ੍ਰੇਸੀ ਸਾਹਮਣੇ ਆ ਜਾਂਦੀ ਹੈ ਨਾ। ਫਿਰ ਆਪ ਜਦੋਂ ਕਰਦੇ ਕਹਿੰਦੇ ਵੀ ਨਹੀਂ ਇਹ ਮੇਰਾ ਜਾਇਜ਼ ਆ, ਜੇ ਉਹ ਕਰੇ ਤਾਂ ਉਹ ਨਜਾਇਜ਼ ਹੈ ਨਾ। ਸੋ ਇਹ ਦੋਨੋਂ ਪਾਸੇ ਦੇਖਣ ਦੀ ਲੋੜ ਆ। ਹੁਣ ਬ੍ਰੋਕਰ ਨੂੰ ਵੀ ਪਤਾ ਆ ਕਿ ਤੁਸੀਂ ਗਲਤ ਕੰਮ ਕਰਦੇ ਆ, ਇਸ ਕਰਕੇ ਉਹ ਤੁਹਾਡੇ ਤੇ ਜਿਹੜਾ ਆ ਉਹ ਆਉਂਦਾ, ਉਹਨੂੰ ਪਤਾ ਵੀ ਤੁਸੀਂ ਇਹ ਕੰਮ ਕਰਨਾ ਹੈ। ਜੇ ਤੁਸੀਂ ਇਹ ਸਟ੍ਰਿਕਟਲੀ ਨਾ ਕਰਦੇ ਹੋ ਤਾਂ ਬ੍ਰੋਕਰ ਨੂੰ ਵੀ ਪਤਾ ਹੋਵੇ, ਠੀਕ ਹੈ ਨਾ। ਹੁਣ ਬ੍ਰੋਕਰ ਅੱਜ ਦੀ ਤਰੀਕ ਦੇ ਵਿੱਚ ELD ਲੱਗੀ ਤੇ ਵੀ ਬ੍ਰੋਕਰ ਕਈ ਦੇਖੇ ਆ ਜਿਹੜੇ ਧੱਕਾ ਕਰਦੇ ਪਹੁੰਚੋ ਉੱਥੇ, ਜਦ ਕਿ ਉਹਨਾਂ ਨੂੰ ਪਤਾ ਕਰ ਨਹੀਂ ਸਕਦੇ। ਕਿਉਂ ਕਰਦੇ ਆ? ਕਿਉਂਕਿ ਉਹਨਾਂ ਨੂੰ ਪਤਾ ਕਿ ਆਪਾਂ ਵੀ ਗਲਤ ਆ। ਜੀ, ਵੀ ਉਹ ਜੇ ਸ਼ਿਕਾਇਤ ਕਰੂਗਾ ਤੇ ਆਪ ਵੀ ਫਸਦਾ ਹੈ। ਜੀ ਜੀ ਬਿਲਕੁਲ। ਆਪਣੇ ਨਾਲ ਅਗਲੇ ਕਾਲਰ ਜੁੜੇ ਹੋਏ ਨੇ ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ ਸਤਨਾਮ ਸਿੰਘ ਜੀ। ਹਾਂਜੀ, ਦੋਨਾਂ ਵੀਰਾਂ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਪੰਜਾਬੀ USA ਦਾ। ਸਭ ਤੋਂ ਪਹਿਲਾਂ ਵੀਰ ਜੀ ਮੈਂ ਤਾਂ ਮਾਫੀ ਮੰਗ ਲੈਂਦਾ, ਮੈਂ ਟਰੱਕਿੰਗ ਦੇ ਤਾਂ ਮਤਲਬ ਥੋੜਾ ਜੋ ਅੱਜ ਕੱਲ੍ਹ ਜੋ ਇਲੈਕਸ਼ਨ ਬਾਰੇ ਉਹਦੇ ਬਾਰੇ ਥੋੜ੍ਹੀ ਜਿਹੀ ਗੱਲ ਕਰਨੀ ਚਾਹੁੰਦਾ। ਜੀ ਜੀ। ਦੇਖੋ, ਪਹਿਲਾਂ ਤਾਂ ਸਾਰੇ ਵੋਟ ਜ਼ਰੂਰ ਪਾਓ। ਕਈ ਵੀਰ ਜੀ ਮੈਂ ਥੋੜ੍ਹੀਆਂ ਗੱਲਾਂ ਕਲੀਅਰ ਕਰਨੀਆਂ ਮੰਗਦਾ, ਸਪੈਸ਼ਲੀ ਯੂਨੀਵਰਸਿਟੀ ਏਰੀਏ ਦੀਆਂ। ਕਈਆਂ ਜੋ ਗੱਲਾਂ ਕਰੀ ਉਹ ਕਹਿੰਦੇ ਸਾਨੂੰ ਤੁਸੀਂ ਵੋਟ ਲਿਆਓ, ਅਸੀਂ ਭਰ ਦਿੰਦੇ ਹਾਂ। ਵੋਟਾਂ ਸਾਰਿਆਂ ਦੇ ਘਰ ਚਿੱਟੇ ਐਂਵਲੋਪ ਪਾਏ ਆ, ਉਹਨਾਂ ਵਿੱਚ ਨੀਲੇ ਐਂਵਲੋਪ ਆ, ਉਹਦੇ ਵਿੱਚ ਬੈਲਟ ਆ, ਉਹ ਭਰ ਕੇ ਨੀਲੇ ਐਂਵਲੋਪ ਪਾ ਕੇ ਸਾਈਨ ਜ਼ਰੂਰ ਕਰਨੇ ਆ। ਤਾਂ ਐਡਰੈਸ ਹੋਣਾ ਤੁਹਾਡਾ, ਉਹਨੂੰ ਤੁਸੀਂ ਮੇਲ ਕਰ ਦਿਓ। ਪ੍ਰੀ ਸਟੈਂਪ ਲਾਉਣ ਦੀ ਲੋੜ ਨਹੀਂ ਹੈ ਜੀ। ਨਹੀਂ ਤਾਂ ਇਲੈਕਸ਼ਨ ਆਫਿਸ ਜਾ ਕੇ ਉੱਥੇ ਆਪ ਡਰਾਪ ਕਰੋ, ਕਿਸੇ ਨੂੰ ਦੇਣ ਦੀ ਲੋੜ ਨਹੀਂ ਹੈ। ਅਤੇ ਦੂਸਰੀ ਥੋੜ੍ਹੀ ਜਿਹੀ ਵੀ ਇੱਥੇ ਥੋੜ੍ਹੇ ਕਨਫਿਊਜ਼ਨ ਇਹ ਹੋ ਰਹੀ ਆ ਲੋਕਾਂ ਨੂੰ। ਜਿਹੜਾ ਸੁਪਰਵਾਈਜ਼ਰ ਵਾਸਤੇ 2 ਏਰੀਏ ਆ ਸਾਡੇ ਡਿਸਟ੍ਰਿਕਟ 4 ਅਤੇ ਡਿਸਟ੍ਰਿਕਟ 5 ਦੇ। ਡਿਸਟ੍ਰਿਕਟ 4 ਦੇ ਵਿੱਚ ਕਰਮ ਬੈਂਸ ਅਤੇ ਤੇਜਮਾਨ ਖੜ੍ਹੇ ਆ, ਉਹਨਾਂ ਦਾ ਆਪਸੀ ਦੋਨਾਂ ਦਾ ਮੁਕਾਬਲਾ, ਹੋਰ ਕਿਸੇ ਨਾਲ ਨਹੀਂ ਹੈ। ਉਹਨਾਂ ਤੁਸੀਂ ਇੱਕ ਨੂੰ ਵੋਟ ਪਾ ਸਕਦੇ ਆ। ਡਿਸਟ੍ਰਿਕਟ 5 ਦੇ ਵਿੱਚ ਹੈਗੇ ਆ ਸਰਬ ਥਿਆੜਾ ਅਤੇ ਮੈਟ ਕੋਨਨ, ਉਹ ਆਪਸੀ ਦੋਨੇ ਲੜ ਰਿਹਾ, ਉਹਨਾਂ ਨੂੰ ਇੱਕ ਨੂੰ ਵੋਟ ਪਾ ਸਕਦੇ ਨੇ। ਅਤੇ ਤੀਜੀ ਜਿਹੜੀ ਸਾਡੀ ਹਾਰਟ ਸੀਟ ਜਿਹੜੀ ਸਭ ਤੋਂ ਜ਼ਿਆਦਾ ਕੰਪੀਟੀਸ਼ਨ ਹੈ, ਉਹ ਹੈਗਾ ਸਕੂਲ ਬੋਰਡ ਵਾਸਤੇ ਏਰੀਆ 1 ਦਾ। ਉਹਦੇ ਵਿੱਚ 6 ਕੈਂਡੀਡੇਟ ਖੜ੍ਹੇ ਆ, ਉਹਨਾਂ ਦਾ ਸੁਪਰਵਾਈਜ਼ਰ ਨਾਲ ਕੋਈ ਮੁਕਾਬਲਾ ਨਹੀਂ ਹੈ, ਉਹ ਵੱਖਰੇ ਹੀ ਆ। ਅਤੇ ਜਿਹੜੇ ਸਿਟੀ ਕੌਂਸਲ ਉਹ ਵੱਖਰੇ ਆ। ਅਤੇ ਜਿਹੜੇ ਡਿਸਟ੍ਰਿਕਟ ਏਰੀਆ 1 'ਤੇ ਜਿਹੜੇ ਸਕੂਲ ਬੋਰਡ ਵਾਸਤੇ ਉਹ 3 ਆਪਣੇ ਪੰਜਾਬੀ ਮੂਲ ਦੇ ਆ, 3 ਗੋਰੇ ਆ, ਜਿਨ੍ਹਾਂ ਦੇ ਵਿੱਚ ਹਰਜੀਤ ਸਿੰਘ ਖੜਾ, ਜਸਮੀਨ ਧਾਮੀ ਆ, ਦਵਿੰਦਰ ਬੈਂਸ। ਇਹਨਾਂ ਤੁਸੀਂ ਦੋਨੋਂ ਨਿਸ਼ਾਨੀਆਂ ਲਾ ਸਕਦੇ ਆ ਜੀ। ਮੈਂ ਬੇਨਤੀ ਇਹੀ ਕਰਦਾ ਵੀ ਤੁਸੀਂ ਮਤਲਬ ਵੋਟ ਜ਼ਰੂਰ ਪਾਓ। ਜਿਨ੍ਹਾਂ ਨੇ ਹਜੇ ਤੱਕ ਨਹੀਂ ਪਾਈ ਉੱਥੇ ਜਾਂ ਜਿਨ੍ਹਾਂ ਦੇ ਕਈ ਬੈਲਟ ਮਿਸ ਵੀ ਹੋ ਗਏ ਆ, ਉਹ ਇਲੈਕਸ਼ਨ ਆਫਿਸ ਜਾ ਕੇ ਉੱਥੇ ਆਪਣਾ ID ਲੈ ਜਾਓ, ਉਹ ਤੁਹਾਨੂੰ ਉਸ ਵੇਲੇ ਬੈਲਟ ਦੇ ਦੇ, ਉੱਥੇ ਭਰ ਕੇ ਉੱਥੇ ਪਾ ਸਕਦੇ ਹੋ ਤੁਸੀਂ ਜੀ। ਜੇ ਹਜੇ ਕਿਸੇ ਦੀ ਨਹੀਂ ਵੀ ਆਈ, ਅਪਲਾਈ ਕੀਤੀ ਉਹ ਰਜਿਸਟਰ ਹੋਈ ਹੋ, ਤੁਸੀਂ ਉੱਥੇ ਜਾਓ, ਪਰ ਉੱਥੇ ਤੁਹਾਨੂੰ ਪ੍ਰੋਵੀਜ਼ਨਲ ਮਿਲੂਗਾ ਜੀ, ਉਹ ਭਰੋ ਜ਼ਰੂਰ। ਕਿਉਂਕਿ ਇਹਨਾਂ 'ਤੇ ਕਈ ਵਾਰ ਇੱਦਾਂ ਹੁੰਦਾ
ਕੰਪਨੀ ਪੂਰਾ ਟਾਈਡ ਅਪ ਹੁੰਦਾ ਤੇ ਪ੍ਰੋਵੀਜ਼ਨ ਬੋਰਡ ਬਾਅਦ ਵਿੱਚ ਗਿਣੇ ਜਾਂਦੇ, ਉਹਨਾਂ ਫੈਸਲਾ ਹੁੰਦਾ ਜੀ ਬਿਲਕੁਲ ਇਦਾਂ ਦੀਆਂ ਟਾਈਟ ਰੇਸ ਦੇ ਵਿੱਚ ਜਿਹੜਾ ਉਹ ਫੈਸਲਾ ਜਿਹੜਾ ਪ੍ਰੋਵੀਜ਼ਨਲ ਬੋਰਡ ਨਾਲ ਹੋ ਸਕਦਾ। ਤੇ ਸਤਨਾਮ ਸਿੰਘ ਜੀ ਸਮਾਂ ਮਾਫੀ ਚਾਹੁੰਦੇ ਆ ਆਪਾਂ, ਸਮਾਂ ਆਪਣੇ ਕੋਲ ਬਹੁਤ ਘੱਟ ਆ। ਥੈਂਕ ਯੂ ਵੈਰੀ ਮਚ ਇਸ ਦੇ ਬਾਰੇ ਗੱਲ ਕਰਨ ਦੇ ਲਈ। ਮੈਂ ਵੀ ਇੱਕੋ ਬੇਨਤੀ ਕਰਨੀ ਜੀ ਮੈਨੂੰ ਪਤਾ ਜੀ ਮੈਂ ਇਹ ਕਹਿੰਦਾ ਵੀ ਕਿਸੇ ਕੋਲ ਬਹਾਨਾ ਨਹੀਂ ਚਾਹੀਦਾ ਵੀ ਮੇਰੇ ਕੋਲ ਰਾਈਡ ਹੈ ਨਹੀਂ, ਮੈਨੂੰ ਪਤਾ ਨਹੀਂ ਜਗ੍ਹਾ ਕਿੱਥੇ, ਜੇ ਕਿਸੇ ਨੂੰ ਰਾਈਡ ਦੀ ਲੋੜ ਆ ਸਾਨੂੰ ਕਾਲ ਕਰਦੇ ਬੋਰਡ ਜਿਹਨੂੰ ਮਰਜ਼ੀ ਭਾਵੇਂ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਉੱਥੇ ਲਿਜਾ ਸਕਦੇ ਉਹਨੂੰ ਬੈਕ ਰਾਈਡ ਦੇ ਸਕਦੇ। ਮੈਂ ਤਾਂ ਇਹੀ ਬੇਨਤੀ ਕਰਨੀ ਨੰਬਰ ਤੋਂ ਸਾਡਾ ਲੈ ਲੈਣ ਜੀ, ਜਿੰਨਾ ਚਿਰ ਮੰਗਲਵਾਰ ਤੇ ਅਸੀਂ ਅਵੇਲੇਬਲ ਹਾਂ, ਜਦੋਂ ਮਰਜ਼ੀ ਕਾਲ ਕਰੋ। ਇਹ ਨਾ ਬਹਾਨਾ ਵੀ ਮੇਰੇ ਕੋਲ ਰਾਈਡ ਹੈ ਨਹੀਂ ਸੀ, ਮੈਨੂੰ ਪਤਾ ਨਹੀਂ ਜਗ੍ਹਾ ਕਿੱਥੇ ਜਾਣਾ, ਇਹ ਨਾ ਹੋਵੇ। ਮੈਂ ਤਾਂ ਇਹੀ ਬੇਨਤੀ ਕਰਨੀ ਸੀ। ਥੈਂਕ ਯੂ ਬੜੀ ਮਿਹਰਬਾਨੀ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਬਿਲਕੁਲ ਜੀ, ਚਲੋ ਇਹਨਾਂ ਨੇ ਰਾਈਡ ਦੀ ਸਹੂਲਤ ਜਿਹੜੀ ਉਹ ਦੇਤੀ ਆ ਵੀ ਵੋਟ ਜਿਹਨੂੰ ਮਰਜ਼ੀ ਪਾਓ, ਜੇ ਜਿਹਨੇ ਡ੍ਰੌਪ ਆਫ ਕਰਕੇ ਆਉਣਾ ਨਹੀਂ ਉਹਨਾਂ ਨੂੰ ਪਤਾ ਲੱਗਦਾ ਕਿੱਦਾਂ ਆ ਕਿੱਥੇ ਆ, ਸੋ ਇਹਨਾਂ ਦੀ ਤੁਸੀਂ ਮਦਦ ਜਿਹੜੀ ਉਹ ਯੂਬਾ ਸਿਟੀ ਇਲਾਕੇ 'ਚ ਲੈ ਸਕਦੇ ਆ। ਤੇ ਆਪਣੇ ਜਿਹੜੇ ਅਗਲੇ ਕਾਲਰ ਆ ਉਹਨਾਂ ਦੇ ਨਾਲ ਜੇ ਆਪਾਂ ਗੱਲ ਕਰਦੇ ਜਾਈਏ, ਜੁੜੇ ਨੇ ਆਪਣੇ ਨਾਲ ਬੂਟਾ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਰਦਾਰ ਰਾਜਕਰ ਵੀਰ ਜੀ ਤੇ ਸਰਦਾਰ ਰਮਨ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਗੱਲ ਇਹ ਆ ਵੀ ਸਿਆਣੇ ਆਲੇ ਨੇ ਵੀ ਹੁਣ ਤੁਹਾਨੂੰ ਚੁਟਕਲੇ ਸੁਣਾ ਦਿੰਦੇ ਆ, ਨਾਲੇ ਮਖੌਲ ਜਿਹਾ ਬਣ ਜੂ। ਤੇ ਜਿਵੇਂ ਭਾਜੀ ਕਹਿੰਦੇ ਨਾ ਵੀ ਨਵਾਂ ਟਰੱਕ ਲੈ ਲਿਆ ਤੇ ਲਾਇਸੈਂਸ ਹੈ ਨਹੀਂ ਸੀ, ਤੇ ਇੱਥੇ ਨਾ ਮਹੀਨਾ ਕੁ ਚਲਾ ਕੇ ਤੇ ਕਹਿੰਦੇ ਰੱਖ ਲਓ ਬੰਦੇ ਨੂੰ, ਤੇ ਉਹ ਰੱਖ ਲੈਣ ਨਾ ਜੋ ਬੰਦੇ, ਤੇ ਇੱਕ ਦਾ ਨਾ ਕੂਲੈਂਟ ਘੱਟ, ਤੇ ਉਹ ਜਿਹੜਾ ਉਹਦਾ ਵਿੰਡਸ਼ੀਲਡ ਵਾਟਰ ਵਾਲਾ ਟੈਂਕੀ ਆ ਨਾ ਉਹਦੇ 'ਚ ਪਾਈ ਜਾਵੇ। ਤੇ ਇੱਕ ਬੰਦਾ ਹੋਰ ਸੀ, ਉਹਨੇ ਡੈਫ ਪਾਉਣਾ ਤੇ ਉਹਨੇ ਡੀਜ਼ਲ ਵਾਲੀਆਂ ਟੈਂਕੀਆਂ 'ਚ ਪਾਤਾ ਤੇ 500 ਗੈਲਨ ਡੀਜ਼ਲ ਹੀ ਖਰਾਬ ਕਰ ਲਿਆ। ਇੱਥੇ ਰੱਖ। ਤੇ ਇੱਕ ਬੰਦਾ ਸੀਗਾ, ਨਾਲੇ ਪਤਾ ਵੀ ਆਪਾਂ ਜੋ ਮਾੜਾ ਮੋਟਾ ਸਿੱਖਣਾ ਚਾਹੀਦਾ ਤਾਂ ਜੱਟਾ ਹਿਸਾਬ ਹੀ ਸਿੱਧਾ ਹੀ ਵੀ ਜਦੋਂ ਆਪਾਂ ਕੰਟੇਨਰ ਜਾਂ ਕੋਈ ਵੀ ਆਏ ਉਹਦੇ ਸੱਜੇ ਖੜਦੇ ਨਾ ਉਹਦੇ ਮੂੰਹ ਕਰਕੇ, ਤੇ ਆਪਣਾ ਸੱਜੇ ਹੱਥ ਵਾਲਾ ਰੈੱਡ ਗਲੈਡ ਹੁੰਦਾ, ਰੈੱਡ ਵਾਲੀ ਜਿਹੜੀ 에ਅਰ ਵਾਲੀ ਹਨਾ, ਤੇ ਦੂਜਾ ਖੱਬੇ ਪਾਸੇ ਵਾਲਾ ਨੀਲੇ ਵਾਲਾ ਹੁੰਦਾ, ਤੇ ਉਹ ਦੂਜੇ ਪਾਸੇ ਦੂਜੇ ਨਾਲ ਲਾ ਕੇ ਤੇ ਇਹਦਾ ਬਾਈ ਜੀ ਕੰਟੇਨਰ ਨਹੀਂ ਮੂਵ ਹੁੰਦਾ। ਮੈਂ ਦੱਸ ਹੁਣ ਕੀ ਕਰਾਂ। ਫਿਰ ਉਹ ਆਇਆ ਕੋਈ ਬੰਦਾ, ਉਹਨੇ ਦੱਸਿਆ ਵਾਹ ਤੇਰੇ ਇਹ ਬੰਦੇ ਜਾਗਦੀ ਵਿੱਚ ਪੁੱਠੇ ਸਿੱਧੇ ਕੰਮ ਕਰਨ ਵਾਲੇ, ਤੇ ਆਂਦੇ ਰਾਤੇ ਰਾਤ ਡਰਾਈਵਰ ਬਣ ਗਏ, ਓਨਰ ਬਣ ਗਏ, ਤੇ ਮੁੜ ਕੇ ਰਾਹ 'ਚ ਖੜੇ ਰਹਿੰਦੇ ਤੇ ਮਕੈਨਿਕਾਂ ਨੂੰ ਪੈਸੇ ਦਿੰਦੇ ਫਿਰਦੇ ਆ। ਬਿਲਕੁਲ ਜੀ ਬਿਲਕੁਲ, ਥੈਂਕ ਯੂ ਜੀ, ਮਿਹਰਬਾਨੀ ਜੀ, ਥੈਂਕ ਯੂ ਜੀ। ਇਹ ਨਾਰਮਲ ਗੱਲਾਂ ਹੈਗੀਆਂ ਜੀ। ਜਦੋਂ ਦੇਖੋ ਤਦੇ ਮੈਂ ਇਹ ਨਹੀਂ ਗੱਲ ਕੀਤੀ ਸੀ ਕਿ ਕਿਸੇ ਨੇ ਵੀ ਓਨਰ ਆਪਰੇਟਰ ਬਣਨਾ ਹੈਗਾ ਉਹਨੂੰ ਘੱਟੋ ਘੱਟ 2 ਸਾਲ ਦਾ ਡਰਾਈਵਿੰਗ ਐਕਸਪੀਰੀਅੰਸ ਚਾਹੀਦਾ। ਔਰ ਕਿਉਂ ਜਿਹੜੇ ਵੱਡੀਆਂ ਕੰਪਨੀਆਂ ਹੈਗੀਆਂ, ਵਾਲਮਾਰਟ ਹੈਗਾ, ਕਿਉਂ ਉਹ 30 ਡੇ ਦੀ ਓਰੀਐਂਟੇਸ਼ਨ ਕਰਦੇ ਆ? ਉਹ ਪਹਿਲਾਂ ਯਾਰਡ ਦੇ ਵਿੱਚ ਇਹੋ ਹੀ ਕੰਮ ਕਰਾਉਂਦੇ ਆ ਡਰਾਈਵਰਾਂ ਕੋਲੋਂ, ਜਿਹਨੂੰ ਹਾਇਰ ਕਰਨਾ ਕਿ ਤੈਨੂੰ ਪਤਾ ਵੀ ਆ ਕਿ ਤੂੰ ਸਕੂਲ ਤੋਂ ਆਇਆ, ਤੈਨੂੰ ਪਤਾ ਕਿ 에ਅਰ ਗਲੈਂਡ ਜਿਹੜੇ ਟਰੱਕ ਤੋਂ 에ਅਰ ਦੀਆਂ ਜਿਹੜੀਆਂ ਜਿਹੜੇ ਖੋਲਣ ਵਾਲੇ ਬ੍ਰੇਕਾਂ ਨੂੰ ਖੋਲਣ ਵਾਲੇ ਆ, ਉਹ ਜੇ ਸਿੱਧੇ ਲੱਗਣ ਤੇ ਤੁਹਾਡੀਆਂ ਬ੍ਰੇਕਾਂ ਜਦੋਂ ਤੁਸੀਂ ਰਿਲੀਜ਼ ਕੀਤੀਆਂ ਤੇ ਓਪਨ ਹੋ ਜਾਂਦੀਆਂ, ਪਰ ਜੇ ਉਹ ਪੁੱਠੇ ਲੱਗ ਗਏ ਤੇ ਤੁਸੀਂ ਰਿਲੀਜ਼ ਕਰੀ ਜੋ ਬ੍ਰੇਕਾਂ ਰਿਲੀਜ਼ ਨਹੀਂ ਹੁੰਦੀਆਂ, ਟ੍ਰੇਲਰ ਤੁਰ ਨਹੀਂ ਸਕਦਾ। ਠੀਕ ਹੈ ਨਾ। ਸੋ ਉਹ ਇੱਕ ਕਾਮਨ ਮਿਸਟੇਕ ਹੈਗੀ ਆ। ਪਰ ਜੇ ਡਰਾਈਵਰ ਨੂੰ ਪ੍ਰੋਪਰ ਟ੍ਰੇਨਿੰਗ ਦੇ ਕੇ ਆਪਣੇ ਯਾਰਡ ਦੇ ਵਿੱਚ ਪ੍ਰੋਪਰ ਸਾਰਾ ਕੁਝ ਦੇਖ ਕੇ ਤੋਰਿਆ ਜਾਵੇ ਤੇ ਮੇਰੇ ਖਿਆਲ ਦੇ ਵਿੱਚ ਇੱਦਾਂ ਦੀਆਂ ਪ੍ਰੋਬਲਮਾਂ ਨਹੀਂ ਆਉਂਦੀਆਂ। ਕਾਮਨ ਜਿਹੜੀਆਂ ਪ੍ਰੋਬਲਮਾਂ ਹੈਗੀਆਂ ਉਹ ਇਹ ਹੈਗੀਆਂ ਕਿ ਟਰੱਕ ਟ੍ਰੇਲਰ ਨੂੰ ਹੁੱਕ ਕਰਨਾ, ਅਨਹੁੱਕ ਕਰਨਾ, ਉਸ ਤੋਂ ਬਾਅਦ ਬੈਕ ਲਾਉਣਾ ਇੱਕ ਸੈਕੰਡਰੀ ਥਿੰਗ ਆ। ਅੱਛਾ, ਹੁੱਕ ਕਰਨਾ, ਅਨਹੁੱਕ ਕਰਨਾ, ਤੇ ਜਿਹੜੇ ਆ ਤੁਹਾਡੇ ਐਕਸਲ ਮੂਵ ਕਰਨੇ। ਜੇ ਤੁਸੀਂ ਐਕਸਲ ਮੂਵ ਕਰਨੇ ਡਰਾਈਵਰ ਨੂੰ ਨਹੀਂ ਸਿਖਾਉਂਦੇ, ਉਹ ਬਹੁਤ ਦੁਖੀ ਹੁੰਦਾ ਰਾਹ ਦੇ ਵਿੱਚ। ਐਕਸਲ ਮੂਵ ਕਰਨੇ ਜਿਹੜਾ ਉਹਦਾ ਜਿਹੜਾ ਕਨਸੈਪਟ ਹੈਗਾ ਕਿ ਜੇ ਤੁਸੀਂ ਐਕਸਲ ਅੱਗੇ ਨੂੰ ਮੂਵ ਕੀਤੇ ਆ ਤੇ ਵੇਟ ਕਿੱਦਾਂ ਸ਼ਿਫਟ ਹੁੰਦਾ, ਜੇ ਤੁਸੀਂ ਐਕਸਲ ਪਿੱਛੇ ਨੂੰ ਮੂਵ ਕੀਤੇ ਆ ਤੇ ਵੇਟ ਕਿੱਦਾਂ ਸ਼ਿਫਟ ਹੋਣਾ ਆ। ਤੇ ਇੱਕ ਜਿਹੜਾ ਤੀਸਰਾ ਹੈਗਾ ਕਿ ਜੇ ਤੁਹਾਨੂੰ 5th ਵੀਲ ਮੂਵ ਕਰਨਾ ਪੈਂਦਾ, ਕਿਉਂਕਿ ਬਹੁਤ ਜਣਿਆਂ ਨੂੰ ਇਹ ਨਹੀਂ ਪਤਾ ਕਿ 5th ਵੀਲ ਵੀ ਮੂਵ ਹੋ ਜਾਂਦਾ, ਪਰ 5th ਵੀਲ ਜਿਹੜਾ ਹੈ ਨਾ, ਜੇ ਤੁਹਾਡਾ ਬਿਲਕੁਲ ਪਿਛਲੇ ਐਕਸਲ ਮੂਵ ਕਰਕੇ ਜਿਹੜਾ ਵੇਟ ਨਹੀਂ ਸੈੱਟ ਹੁੰਦਾ ਤੇ ਫਿਰ ਤੁਹਾਨੂੰ ਕਈ ਵਾਰੀ 5th ਵੀਲ ਮੂਵ ਕਰਨਾ ਪੈਂਦਾ ਉਹ ਵੇਟ ਨੂੰ ਸੈੱਟ ਕਰਨ ਨੂੰ। ਜ਼ਰੂਰੀ ਨਹੀਂ ਹੁੰਦਾ ਕਿ ਜਦੋਂ ਤੁਹਾਡਾ ਵੇਟ ਲੱਦਿਆ ਕਿ ਵੇਟ ਤੁਸੀਂ ਵਾਪਸ ਜਾ ਕੇ ਆਪਣਾ ਡੌਕ ਤੇ ਫਿਰ ਰੀਸੈਟ ਕਰਾਉਣਾ। ਕਈ ਵਾਰੀ ਤੁਹਾਡਾ ਜਿਹੜਾ ਵੇਟ ਆ ਉਹ ਐਕਸਲ ਮੂਵ ਕਰਕੇ 5th ਵੀਲ ਮੂਵ ਕਰਕੇ ਸੈੱਟ ਹੋ ਜਾਂਦਾ ਆ, ਪਰ ਜੇ ਕਰਨਾ ਆਉਂਦਾ ਤਾਂ ਜੀ ਜੀ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਵੈਸੇ ਤਾਂ ਪ੍ਰੀ ਇਨਸਪੈਕਸ਼ਨ ਦੇ ਵਿੱਚ ਹੀ ਆ ਜਾਂਦੀਆਂ ਹੋਣੀਆਂ। ਨਹੀਂ, ਪ੍ਰੀ ਇਨਸਪੈਕਸ਼ਨ 'ਚ ਨਹੀਂ ਆਉਂਦੀਆਂ, ਇਹ ਓਰੀਐਂਟੇਸ਼ਨ 'ਚ ਆਉਂਦੀਆਂ ਜਦੋਂ ਤੁਸੀਂ ਹਾਇਰ ਕਰਨਾ। ਹਾਂ, ਜਦੋਂ ਤੁਸੀਂ ਹਾਇਰ ਕਰਨਾ। ਪਰ ਆਪਣੇ ਤਾਂ ਹਾਇਰ ਇਦਾਂ ਕਰਦੇ ਨਾ, ਜਿੱਦਾਂ ਤੁਸੀਂ ਦੱਸਦੇ ਆ ਵੀ ਬੰਦਾ ਆਇਆ ਆ, ਚੱਕ ਚਾਬੀ ਤੇ ਚੱਲ 5 ਸਕਿੰਟ ਦੀ ਹਾਇਰਿੰਗ ਆ, 5 ਸਕਿੰਟ ਦੀ ਜਿਹੜੀ ਹਾਇਰਿੰਗ ਆ। ਸੋ ਫਿਰ ਨੁਕਸਾਨਦੇਹੀ ਹੋਣੀ ਆ। ਫਿਰ ਆਪਾਂ ਜਿੱਦਾਂ ਲਾਸਟ ਟਾਈਮ ਵੀ ਚਰਚਾ ਕੀਤੀ ਸੀ ਵੀ 2 ਮਿਲੀਅਨ ਇੱਕ ਟਾਈਮ ਦੇ ਉੱਤੇ ਜਦੋਂ ਦਿੰਦੇ ਸੀਗੇ, ਤੇ ਹੁਣ 20-22 ਮਿਲੀਅਨ ਤੱਕ ਜਿਹੜਾ ਕੰਪਨੀਆਂ ਦੇ ਸਿਰ
ਫੇਰ ਪੈਂਦਾ ਆ ਖਰਚਾ। ਨਹੀਂ ਹੁਣ ਵੀ ਤਾਂ ਜਿਹੜੇ ਨੱਕ ਲੈਂਦੇ ਆ ਜਿਹੜੇ ਅੱਜ ਦੀ ਤਰੀਕ ਦੇ ਵਿੱਚ ਟਰੱਕ ਹੈਗੇ ਆ, ਸੀਰੀਅਸਲੀ ਰਾਜਕਰਨ ਇਹਨਾਂ ਨੂੰ ਜਿੱਦਾਂ ਰੀਜਨ ਕਰਨਾ ਪੈਂਦਾ ਹੈ, ਤੁਹਾਨੂੰ ਉਹ ਡੈਫ ਕਰਕੇ ਤੁਹਾਨੂੰ ਟਰੱਕਾਂ ਨੂੰ ਰੀਜਨ ਕਰਨਾ ਪੈਂਦਾ, ਕਈ ਵਾਰੀ ਕੁਛ ਕਰਨਾ ਪੈਂਦਾ ਹੈ, ਉਹ ਬੜੇ ਕੰਪਲੀਕੇਟਡ ਹੈਗੇ ਆ, ਚੀਜ਼ਾਂ ਹੈਗੀਆਂ। ਕਿਉਂਕਿ ਮੈਂ ਪਹਿਲੇ ਟਰੱਕ ਚਲਾਏ ਆ ਜਿਨ੍ਹਾਂ ਦੇ ਵਿੱਚ ਡੈਫ ਨਹੀਂ ਸੀ ਹੁੰਦਾ, ਹੈ ਨਾ, ਤੇ ਹੁਣ ਜਿਹੜੇ ਡੈਫ ਵਾਲੇ ਟਰੱਕ ਆ ਉਹਨਾਂ ਵਿੱਚ ਕਈ ਵਾਰੀ ਮੈਨੂੰ ਵੀ ਹੋ ਜਾਂਦਾ ਕਿਉਂਕਿ ਮੈਂ ਚਲਾਏ ਨਹੀਂ ਗੇ। ਸੋ ਰੀਜਨ ਕਰਨਾ, ਆਹ ਕਰਨਾ, ਕਈ ਚੀਜ਼ਾਂ ਜਿਹੜੀਆਂ ਉਹਨਾਂ ਦਾ ਫਰਕ ਪੈ ਜਾਂਦਾ। ਔਰ ਜੇ ਤੁਸੀਂ ਡਰਾਈਵਰ ਨੂੰ ਚੱਜ ਨਾਲ ਨਹੀਂ ਦੱਸਿਆ ਤੇ ਉਹ ਛੋਟੀਆਂ ਜਿਹੀਆਂ ਮਾਈਨਰ ਚੀਜ਼ਾਂ ਪਿੱਛੇ ਕਈ ਵਾਰੀ ਸੜਕ ਤੇ ਬਹੁਤ ਖੱਜਲ ਖੁਆਰ ਹੁੰਦਾ। ਜੀ ਜੀ, ਤੇ ਬਿਲਕੁਲ ਸੋ ਧਿਆਨ ਰੱਖਣਾ ਜਿਹੜਾ ਇਸ ਚੀਜ਼ ਨੂੰ ਚਾਹੀਦਾ ਆ। ਸੋ ਬਹੁਤ ਬਹੁਤ ਧੰਨਵਾਦ ਰਮਨ ਜੀ, ਤੁਸੀਂ ਸਾਡੇ ਨਾਲ ਜਿਹੜੇ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਸਮਾਪਤ ਆ। ਅਗਲੀ ਵਾਰ ਫਿਰ ਆਪਾਂ ਕਿਸੇ ਹੋਰ ਟੌਪਿਕ ਦੇ ਉੱਤੇ ਜਿਹੜੀ ਆ ਉਹ ਚਰਚਾ ਕਰਾਂਗੇ, ਗੱਲਬਾਤ ਕਰਾਂਗੇ। ਤੇ ਆਪਾਂ ਸਰੋਤੇ ਨੂੰ ਜ਼ਰੂਰ ਬੇਨਤੀ ਕਰਦੇ ਹਾਂ ਵੀ ਵਿਚਾਰ ਜ਼ਰੂਰ ਸਾਂਝੇ ਕਰਿਆ ਕਰੋ, ਕੁਛ ਨਾ ਕੁਛ ਜਿਹੜਾ ਇਸ ਦੇ ਵਿੱਚ ਆਪਾਂ ਨੂੰ ਸਿੱਖਣ ਨੂੰ, ਸੁਣਨ ਨੂੰ, ਤੇ ਜੇ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਵਿਚਾਰ ਹਰ ਇੱਕ ਦੇ ਇੱਕ ਦੂਜੇ ਦੇ ਨਾਲ ਮਿਲਦੇ ਹੀ ਹੋਣੇ ਚਾਹੀਦੇ ਆ। ਤੁਸੀਂ ਜ਼ਰੂਰ ਆਪੋ ਆਪਣਾ ਜਿਹੜਾ ਵਿਚਾਰ ਜਿਹੜਾ ਸਾਂਝੇ ਉਹਦੇ ਵਿੱਚੋਂ ਸਿੱਖਣ ਨੂੰ ਮਿਲਦਾ। ਕਈ ਵਾਰੀ ਰਾਜਕਰਨ ਕਈ ਇੱਕ ਕੁਐਸਚਨ ਐਸੇ ਹੁੰਦੇ ਆ ਜਿਹੜੇ ਸ਼ਾਇਦ ਤੁਸੀਂ ਪੁੱਛ ਲਓ ਤੇ ਹੋਰ 10 ਜਾਣੇ ਜਿਹੜੇ ਉਹ ਵੇਟ ਹੀ ਕਰਦੇ ਰਹੇ ਵੀ ਮੈਂ ਮਤਲਬ ਕਿ ਮੈਂ ਪੁੱਛੂੰਗਾ ਸ਼ਰਮਾਉਂਦੇ ਹੀ ਰਹਿ ਜਾਂਦੇ। ਹਾਂ, ਉਹ ਨਹੀਂ, ਤੇ ਤੁਸੀਂ ਸਵਾਲ ਜਿਹੜਾ ਵੱਧ ਚੜ ਕੇ ਪੁੱਛ ਲਿਆ ਕਰੋ ਤਾਂ ਕਿ ਕਈ ਵਾਰੀ ਜਿਹੜਾ ਸਵਾਲ ਬਹੁਤ ਜਾਣਿਆਂ ਦੀ ਮਦਦ ਹੋ ਜਾਂਦੀ ਆ। ਔਰ ਜਿਹੜੀਆਂ ਪ੍ਰੋਬਲਮਸ ਆ ਨਾ ਸਾਰੇ ਟਰੱਕਾਂ ਦੀਆਂ ਕਾਮਨ ਆ, ਸੋ ਪ੍ਰੋਬਲਮਾਂ ਸਾਰਿਆਂ ਨੂੰ ਸੇਮ ਹੀ ਆ। ਜੇ ਇੱਕ ਕੋਲੋਂ ਹੱਲ ਨਿਕਲ ਆਵੇ ਤੇ ਉਹ ਸਾਰਿਆਂ ਦਾ ਹੱਲ ਨਿਕਲ ਆਉਂਦਾ। ਜੀ ਬਿਲਕੁਲ, ਤੇ ਥੈਂਕ ਯੂ ਰਮਨ ਜੀ, ਬੜੀ ਮਿਹਰਬਾਨੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ। ਤੇ ਸੋ ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਅਪਡੇਟ ਅਮਰੀਕਾ ਟਰੱਕਿੰਗ ਦਾ ਜਿਹੜਾ ਇੱਥੇ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਹੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।